ਦੀਪ ਸਿੱਧੂ ਤੁਸੀਂ ਸਾਰਿਆਂ ਨੇ ਦੇਖਿਆ, 1.5 ਸਾਲ ਵਿਚਰਿਆ ਇੱਥੇ। ਉਸ 1.5 ਸਾਲ ਦੇ ਵਿੱਚ ਉਹਨੇ ਕੀ ਕੀਤਾ? ਇਹ ਤਾਂ ਬਹੁਤ ਗੱਲਾਂ ਕੀਤੀਆਂ ਜਾ ਸਕਦੀਆਂ, ਘੰਟਿਆਂ ਬੱਧੀ, ਮਹੀਨਿਆਂ ਬੱਧੀ, ਇੰਨਾ ਕੁਛ ਉਹਦੇ ਵਿੱਚ ਸਮੋ ਗਿਆ। ਪਰ ਅੱਜ ਆਪਾਂ ਜਿਹੜੀ ਇੱਥੇ ਗੱਲ ਕਰਾਂਗੇ ਕੌਮੀ ਹੋਣ ਦੀ। ਤੁਸੀਂ ਨੋਟ ਕੀਤਾ ਹੋਣਾ ਦੀਪ ਸਿੱਧੂ ਦੇ ਵਿੱਚ ਇੱਕ ਵਿਸ਼ੇਸ਼ਤਾ ਹੀ ਸੀ, ਬੋਲਦੇ ਸਾਰੇ ਹੀ ਆਪਾਂ, ਬੁਲਾਰੇ ਕੌਮ ਹੋਰ ਬਹੁਤ ਹੋਣਗੇ, ਪਰ ਇੱਕ ਗੱਲ ਮੈਂ ਉਹਦੇ ਜਾਣ ਤੋਂ ਬਾਅਦ ਅਕਸਰ ਸੁਣਦਾ ਵੀ ਯਾਰ ਜਿਵੇਂ ਉਹਦੀ ਗੱਲ ਦਿਲ ਤੇ ਜਾ ਕੇ ਵੱਜਦੀ ਸੀ ਜਾਂ ਅੰਦਰ ਘਰ ਘਰ ਜਾਂਦੀ ਸੀ, ਦੂਜੇ ਬੁਲਾਰਿਆਂ ਦੀ ਉਸ ਤਰ੍ਹਾਂ ਨਹੀਂ ਕਰਦੀ। ਇਹਦਾ ਕਾਰਨ ਕੀ ਸੀ? ਕਿਹੜੀ ਗੱਲ ਸੀ ਜਿਹੜੀ ਹੋਰਨਾਂ ਬੁਲਾਰਿਆਂ 'ਚ ਘਾਟ ਹੈ? ਉਹ ਦੀਪ ਸਿੱਧੂ ਦੇ ਵਿੱਚ ਉਹ ਗੱਲ ਸੀ ਕੋਈ। ਸੋ ਬਿਲਕੁਲ ਹੀ ਚੰਦ ਸ਼ਬਦਾਂ 'ਚ ਮੈਂ ਗੱਲ ਕਹਿਣੀ ਹੋਵੇ, ਜਦੋਂ ਕੌਮਾਂ ਦੀ ਗੱਲ ਹੋਣੀ ਹੈ, ਖਾਸ ਕਰਕੇ ਸਿੱਖ ਕੌਮ ਦੀ, ਉਦੋਂ ਜਿਹੜੀ ਅੰਦਰੋਂ ਹਿਰਦੇ 'ਚੋਂ ਜਾਂ ਰੂਹ 'ਚੋਂ ਨਿਕਲੇ ਸ਼ਬਦ ਹੋਣਗੇ ਨਾ, ਬੋਲ, ਉਹੀ ਰੂਹਾਂ ਤੱਕ ਜਾ ਸਕਣਗੇ। ਜਿਹੜੇ ਜਿਹਨ 'ਚੋਂ ਨਿਕਲਣਗੇ, ਸੋਚ ਸਮਝ ਕੇ, ਕਿਸੇ ਪਲੈਨਿੰਗ 'ਚੋਂ ਨਿਕਲਣਗੇ ਕਿ ਮੈਂ ਆਹ ਗੱਲ ਲੋਕਾਂ ਨੂੰ ਇੱਧਰ ਨੂੰ ਲੈ ਕੇ ਜਾਣਾ ਹੈ, ਉਹਦਾ ਓਨਾ ਅਸਰ ਨਹੀਂ ਹੋਊਗਾ। ਵਕਤੀ ਜਾਂ ਹੋ ਜਾਊਗਾ, ਉਹ ਮੁੜ ਕੇ ਲੋਕ ਉਹਨੂੰ ਯਾਦ ਨਹੀਂ ਕਰਿਆ ਕਰਨਗੇ। ਸੋ ਇੱਕ ਤਾਂ ਦੀਪ ਦੇ ਵਿੱਚ ਇਹ ਸੀ ਕਿ ਜੋ ਉਹ ਬੋਲਦਾ ਸੀ, ਉਹ ਧੁਰ ਅੰਦਰੋਂ ਬੋਲਦਾ ਸੀ। ਉਹਦਾ ਕਾਰਨ ਇਹ ਸੀ ਕਿ ਪੂਰਨ ਸੱਚਾਈ ਤੇ ਇਮਾਨਦਾਰੀ। ਇਹ ਬੜੀ ਦੁਰਲੱਭ ਬਣ ਗਈ ਅੱਜ ਕੱਲ੍ਹ। ਬੰਦਾ ਸ਼ੀਸ਼ੇ ਵਰਗਾ ਸਾਫ਼ ਹੋਵੇ। ਸੋ ਇੱਕ ਸੱਚੇ ਬੰਦੇ ਦੇ ਬੋਲਾਂ ਦਾ ਅਸਰ ਹੋਰ ਹੁੰਦਾ ਤੇ ਇੱਕ ਝੂਠੇ ਬੰਦੇ ਦੀਆਂ ਗੱਲਾਂ ਦਾ ਅਸਰ ਹੋਰ ਹੁੰਦਾ। ਇਹ ਤਾਂ ਹੋ ਗਈ ਬੁਨਿਆਦੀ ਗੱਲ। ਜਿਹੜੀ ਦੂਜੀ ਗੱਲ ਹੈ, ਜਿਹਨੂੰ ਇਹ ਵੀ ਕਿਹਾ ਜਾ ਸਕਦਾ ਕਿ ਉਹਦੀ ਬੋਲਣ ਦੀ ਕਲਾ, ਕਿਉਂਕਿ ਕਲਾ ਵੀ ਫਰਕ ਪਾਉਂਦੀ ਹੈ। ਕੋਈ ਵੀ ਗੱਲ ਹੈ, ਜਦੋਂ ਉਹਦੇ ਵਾਸਤੇ ਇੱਕ ਢੁਕਵੀਂ ਕਲਾ ਵਰਤੀ ਜਾਂਦੀ ਹੈ, ਉਹਦਾ ਪ੍ਰਭਾਵ ਵੱਧ ਜਾਂਦਾ ਹੈ। ਭਾਵੇਂ ਉਹ ਚਿੱਤਰ ਦੇ ਰੂਪ 'ਚ ਹੈ, ਭਾਵੇਂ ਉਹ ਫਿਲਮ ਦੇ ਰੂਪ 'ਚ ਹੈ, ਭਾਵੇਂ ਉਹ ਭਾਸ਼ਣ ਦੇ ਰੂਪ 'ਚ ਹੈ। ਉਹਦੇ 'ਚ ਆਪਾਂ ਨੋਟ ਕੀਤਾ ਹੋਣਾ, ਤੁਸੀਂ ਵੀ ਨੋਟ ਕੀਤਾ ਹੋਣਾ, ਉਹਦੇ ਬੋਲਣ ਦਾ ਇੱਕ ਖਾਸ ਤਰੀਕਾ ਸੀ। ਤਰੀਕਾ ਇਹ ਸੀ ਕਿ ਉਹ ਵਿਸ਼ਾ ਲਿਆਉਂਦਾ ਸੀ, ਤੇ ਜੇ ਅੱਜ ਦੇ ਕੰਪਿਊਟਰੀ ਯੁੱਗ ਦੀ ਭਾਸ਼ਾ 'ਚ ਗੱਲ ਕਰਨੀ ਹੋਵੇ ਤਾਂ ਉਹ ਇੱਕ ਟੈਗ ਲਾਈਨ ਬਣਾ ਦਿੰਦਾ ਸੀ। ਉਹਦੇ ਨਾਲ ਫਰਕ ਕੀ ਪੈਂਦਾ ਹੈ? ਕਿਸਾਨ ਮੋਰਚੇ 'ਚ ਆ ਕੇ ਉਹਨੇ ਜਦੋਂ ਇਹ ਕਿਹਾ ਕਿ ਮਸਲਾ ਇਕੱਲੇ 3 ਕਾਨੂੰਨਾਂ ਦਾ ਨਹੀਂ, ਮਸਲਾ ਇਕੱਲੇ MSP ਦਾ ਨਹੀਂ, ਮਸਲਾ ਸਾਡੀ ਹੋਂਦ ਦਾ ਹੈ, ਉਦੋਂ ਬੰਦਿਆਂ ਨੂੰ ਇਹ ਗੱਲ, ਕਈਆਂ ਨੂੰ ਸਮਝ ਨਾ ਆਈ, ਕਈਆਂ ਨੂੰ ਗਲਤ ਲੱਗੀ ਵੀ ਤੂੰ ਆਪਦੀ ਰਾਜਨੀਤੀ ਨਾ ਵਿੱਚ ਘਸੋੜ। ਕਿਉਂਕਿ ਅਸੀਂ ਜੋ ਕੁਝ ਦੇਖ ਰਹੇ ਹਾਂ, ਬੰਦੇ ਇਸ ਤਰ੍ਹਾਂ ਹੀ ਕਰਦੇ ਨਾ। ਉਹਨਾਂ ਦੀ ਕੋਈ ਰਾਜਨੀਤੀ ਹੁੰਦੀ ਆ, ਉਹ ਹਰ ਪਲੇਟਫਾਰਮ ਨੂੰ, ਹਰ ਮੌਕੇ ਨੂੰ ਉਹਦੇ ਵਾਸਤੇ ਵਰਤਦੇ ਨੇ। ਤੇ ਦੀਪ ਨੂੰ ਵੀ ਇਸੇ ਤਰ੍ਹਾਂ ਹੀ ਦੇਖਿਆ ਗਿਆ। ਹੁਣ ਤੁਸੀਂ ਨੋਟ ਕਰੋ ਕਿ ਜਿਹੜਾ ਉਹਨੇ ਕਿਹਾ ਸੀ ਕਿ ਮਸਲਾ ਹੋਂਦ ਦਾ ਹੈ, ਥੋੜ੍ਹੇ ਚਿਰ ਦੇ ਵਿੱਚ ਉਹ ਮਸਲਾ, ਉਹ ਜਿਹੜਾ ਗੱਲ ਹੈ ਕੌਮੀ ਹੋਂਦ ਦੀ ਗੱਲ, ਵੀ ਮਸਲਾ ਹੋਂਦ ਦਾ ਹੈ। ਮੈਂ ਕਈ ਵੀਡੀਓਜ਼ ਦੇਖੀਆਂ, ਪਿੰਡਾਂ ਦੇ ਵਿੱਚ ਅਨਪੜ੍ਹ ਬੀਬੀਆਂ, ਕਿਉਂਕਿ ਕਿਸਾਨ ਅੰਦੋਲਨ 'ਚ ਸਟੇਜ 'ਤੇ ਬਹੁਤ ਜਨਤਾ ਚੜ੍ਹਨ ਲਾਤੀ ਸੀ,
ਇਹ ਉਹਦੀ ਦੇਣ ਹੈ ਕਿਸਾਨ ਅੰਦੋਲਨ ਦੀ। ਜਿੱਥੇ ਅੱਗੇ ਆਏ ਸੀ ਵੀ ਇਹ ਤਾਂ ਬਹੁਤ ਸਿਆਣੇ ਤਜਰਬੇਕਾਰ ਬੰਦਿਆਂ ਦਾ ਕੰਮ ਹੈ, ਅਸੀਂ ਕੀ ਕਰਨਾ। ਉਹ ਸਵੈ ਵਿਸ਼ਵਾਸ ਲੋਕਾਂ 'ਚ ਆਇਆ ਤੇ ਬਿਲਕੁਲ ਸਧਾਰਨ ਬੀਬੀਆਂ, ਉਹਨਾਂ ਦੇ ਮੂੰਹਾਂ ਤੇ ਵੀ ਇਹ ਗੱਲ ਚੜ੍ਹ ਗਈ ਸੀ ਕਿ ਮਸਲਾ ਤਾਂ ਹੋਣ ਦਾ ਜੀ। ਈਵਨ ਜਿਹੜੀ ਉਹ ਸਟੇਜ ਸੀਗੀ ਸੰਯੁਕਤ ਕਿਸਾਨ ਮੋਰਚੇ ਦੀ, ਉਹ ਤੋਂ ਵੀ ਇਹ ਗੱਲ ਮੱਲੋ ਮੱਲੀ ਹੋਣੀ ਸ਼ੁਰੂ ਹੋ ਗਈ। ਸੋ ਇੱਕ ਤਾਂ ਉਹਦੀ ਇਹ ਪ੍ਰਾਪਤੀ ਸੀ। ਦੂਜੀ, ਇੱਕ ਉਹਨੇ ਗੱਲ ਲਿਆਂਦੀ ਸੀ, ਜੇ ਤੁਹਾਡੇ ਯਾਦ ਹੋਵੇ, ਜਦੋਂ ਉਹਦੇ ਵਾਰੰਟ ਨਿਕਲੇ ਹੋਏ ਸੀ, ਪੁਲਿਸ ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀ, ਸ਼ਿਕਾਰੀਆਂ ਵਾਂਗੂ ਪਿੱਛੇ ਪਈਆਂ ਹੋਈਆਂ ਸੀ ਸਾਰੀਆਂ ਤਾਕਤਾਂ। ਉਹਦਾ ਜ਼ਿੰਦਗੀ ਦਾ ਪਹਿਲਾ ਤਜਰਬਾ ਸੀ ਕਿ ਸਭ ਕੁਝ ਤੋਂ ਕਿ ਬਚਣਾ ਕਿਵੇਂ ਹੈ। ਲੁਕਣਾ ਹੈ, ਲੁਕਣ ਵਾਸਤੇ ਤੁਹਾਡੇ ਗੁਪਤ ਟਿਕਾਣੇ ਚਾਹੀਦੇ ਨੇ, ਆਸਰੇ, ਭਰੋਸੇਯੋਗ ਬੰਦੇ ਹੋਣ। ਹੁਣ ਤਾਂ ਆਪਦੇ ਆਪ ਨੂੰ ਇਸ ਤਰ੍ਹਾਂ ਤਾਂ ਕਦੇ ਨਾ ਸੋਚਿਆ ਸੀ, ਨਾ ਤਿਆਰ ਕੀਤਾ ਸੀ। ਅਚਾਨਕ ਸਿਰ ਤੇ ਪਈ ਗੱਲ। ਉਹ ਮੈਨੂੰ ਪਤਾ ਹੈ, ਮਤਲਬ ਉਹਨਾਂ ਦਿਨਾਂ 'ਚ ਉਹਨੂੰ ਕਿੰਨੀ ਕਿੰਨੀ ਸਮੱਸਿਆ ਆਈ, ਕਿੰਨੇ ਬੰਦਿਆਂ ਨੇ ਮੂੰਹ ਫੇਰੇ, ਉਹਨੂੰ ਆਸਰਾ ਦੇਣ ਤੋਂ ਜਵਾਬ ਦਿੱਤਾ। ਬਹੁਤ ਵੱਡਾ ਸੰਕਟ ਸੀ। ਉਹਦੇ ਸੰਕਟ ਦੀ ਘੜੀ 'ਚ ਜਿਹੜਾ ਉਹ ਬੈਠ ਕੇ ਬੋਲਿਆ, ਜਿੱਥੇ ਰੋਇਆ, ਜਿੱਥੇ ਸਿਰ ਤੇ ਟੋਪੀ ਜੀ ਸੀ ਉਹਦੇ, ਮੋਟਰ ਵਾਲੇ ਕਮਰੇ ਵਿੱਚ, ਜਿੱਥੇ ਬਹੁਤ ਉਹ ਦਰਦ 'ਚੋਂ ਬੋਲਿਆ। ਉਹਦੇ ਉਹਨੂੰ ਇੱਕ ਉਹਨੇ ਨਿਹੋਰਾ ਵੀ ਮਾਰਿਆ ਪੰਜਾਬ ਨੂੰ। ਤੇ ਪੰਜਾਬੀਓ ਤੁਹਾਨੂੰ ਦੇਖ ਰਿਹਾ, ਵੀ ਤੁਸੀਂ ਕਿੰਨਾ ਕੁ ਮੁੱਲ ਪਾਇਆ। ਪਰ ਉਹ ਇੱਥੇ ਨਹੀਂ ਖੜਿਆ। ਇਹ ਨਿਹੋਰਾ ਨਹੀਂ ਅੱਜ ਯਾਦ ਕਿਸੇ ਨੂੰ। ਉਹਨੇ ਤੂੰ ਅਗਲੀ ਗੱਲ ਕਹੀ ਕਿ 150 ਸਾਲ ਦੀ ਗੁਲਾਮੀ ਨੇ ਤੁਹਾਡੀ ਮਾਨਸਿਕਤਾ ਨੂੰ ਗੁਲਾਮੀ ਦੇ ਸੰਗਲਾਂ 'ਚ ਜਕੜ ਲਿਆ। ਗੁਲਾਮੀ ਦੇ ਸੰਗਲ ਵੀ ਹੁਣ ਉਹ ਸੰਗਲ ਨਹੀਂ ਹੋਣਗੇ ਤੁਹਾਡੇ ਗਲਾਂ ਨੂੰ ਪਾ ਕੇ ਡੰਗਰਾਂ ਵਾਂਗੂ ਖੁਰਲੀਆਂ ਨਾਲ ਬੰਨ੍ਹ ਦੇਣਗੇ। ਉਹ ਤੁਹਾਡੀ ਸੋਚ ਨੂੰ ਸੰਗਲ ਪਾਉਂਦੇ ਨੇ, ਤੇ ਸਾਡੀ ਸੋਚ ਨੂੰ ਸੰਗਲ ਪੈ ਗਏ ਨੇ। ਇਹਨੂੰ ਫਿਰ ਉਹਨੇ ਇੱਕ ਟੈਗ ਲਾਈਨ ਬਣਾਤਾ ਹੈ। ਹੁਣ ਤੁਸੀਂ ਦੇਖੋ, ਇਹ ਗੱਲ ਬਾਰ-ਬਾਰ ਇਹ ਗੱਲ ਦੁਹਰਾਈ ਜਾ ਰਹੀ ਹੈ ਯਾਰ। ਦੋ ਐਡੇ ਵੱਡੇ ਸੱਚ ਥੋੜੇ ਜਿਹੇ ਸਮੇਂ 'ਚ ਕੌਮ ਦੀ ਜ਼ੁਬਾਨ ਤੇ ਚਾੜ ਦੇਣੇ, ਇਹ ਕੋਈ ਛੋਟੀ ਪ੍ਰਾਪਤੀ ਨਹੀਂ। ਸੋ ਇਹ ਤਾਂ ਮੈਂ ਇੰਨੀ ਕੀ ਗੱਲ ਕਰਨੀ ਸੀ ਦੀਪ ਸਿੱਧੂ ਦੇ ਹਵਾਲੇ ਨਾਲ, ਕਿ ਜਦੋਂ ਅਸੀਂ ਕੌਮੀ ਹੋਣ ਦੀ ਗੱਲ ਕਰਦੇ ਹਾਂ ਤਾਂ ਇਹ ਤੋਂ ਭਾਵ ਕੀ ਹੈ। ਇਹ ਤਾਂ ਹੁਣ ਚੜ੍ਹ ਗਿਆ ਸਾਰਿਆਂ ਦੇ ਜ਼ੁਬਾਨਾਂ ਤੇ ਕਿ ਮਸਲਾ ਸਾਡੀ ਕੌਮੀ ਹੋਂਦ ਨੂੰ ਬਚਾਉਣ ਦਾ ਹੈ। ਪਰ ਜੇ ਸਾਨੂੰ ਚੰਗੀ ਤਰ੍ਹਾਂ ਪੂਰੀ ਸਪਸ਼ਟਤਾ ਨਹੀਂ ਹੋ ਕੌਮੀ ਹੋਂਦ ਤੋਂ ਭਾਵ ਕੀ ਹੈ ਸਾਡਾ, ਅਸੀਂ ਉਹ ਹੋਂਦ ਬਚਾ ਨਹੀਂ ਸਕਾਂਗੇ। ਸੋ ਇਹ ਥੋੜ੍ਹਾ ਜਿਹਾ ਮਤਲਬ ਆਪਾਂ ਇਹਨੂੰ ਮੈਂ ਜਿੰਨਾ ਸੌਖਾ ਬਣਾ ਕੇ ਪੇਸ਼ ਕਰ ਸਕਦਾ ਹੋਇਆ ਮੈਂ ਕੋਸ਼ਿਸ਼ ਕਰੂੰਗਾ। ਇਹ ਤੋਂ ਭਾਵ ਕੀ ਹੈ? ਜਦੋਂ ਕੌਮ ਦੀ ਗੱਲ ਜਾਂ ਕੌਮੀ ਹੋਣ ਦੀ ਗੱਲ ਕੀਤੀ ਜਾਂਦੀ ਹੈ, ਉਹਦੇ 'ਚੋਂ ਬੁਨਿਆਦੀ ਸਵਾਲ ਇਹ ਹੈ ਕਿ ਉਹ ਕੌਮ ਜਿਹਦੀਆਂ ਤੁਸੀਂ ਗੱਲਾਂ ਕਰ ਰਹੇ ਹੋ, ਜਿਹੜੀਆਂ ਤੁਸੀਂ ਬਚਾਉਣੀ ਹੈ, ਉਹਦੀਆਂ ਵਿਸ਼ੇਸ਼ਤਾਵਾਂ ਕੀ ਹੈ, ਉਹਦੀ ਵਿਸ਼ੇਸ਼ਤਾ ਕੀ ਹੈ ਜਿਹਨੂੰ ਤੁਸੀਂ ਬਚਾਉਣਾ ਹੈ। ਇਕੱਲੇ ਸਰੀਰ ਤਾਂ ਕੌਮ ਨਹੀਂ ਨਾ, ਕੌਮ ਵਿੱਚ ਤਾਂ ਬਹੁਤ ਕੁਛ ਹੈ। ਇਕੱਲਾ ਜਗਰਾਫੀਆ ਕੌਮ ਨਹੀਂ, ਇਲਾਕੇ ਨਾਲ ਜੁੜੀ ਗੱਲ। ਸੋ ਇਹ ਆਪਾਂ ਸਭ ਤੋਂ ਪਹਿਲਾ ਨੁਕਤਾ, ਜੇ ਇਹਦੇ ਤੇ ਆਪਾਂ ਨੂੰ ਸਪਸ਼ਟਤਾ ਹੋ ਜੇ, ਫਿਰ ਬਹੁਤ ਮਸਲਾ ਹੱਲ ਹੁੰਦਾ ਹੈ।
ਹੁਣ ਇੱਥੇ ਜਿਹੜਾ ਪਹਿਲਾ ਹੀ ਸਵਾਲ ਹੈ, ਕੌਮ ਤੋਂ ਭਾਵ ਕੀ ਹੈ? ਸਾਡੇ ਪੁਰਾਤਨ ਸਾਹਿਤ 'ਚ ਕੌਮ ਸ਼ਬਦ ਸ਼ਾਮਲ ਹੈ, ਜ਼ਫਰਨਾਮੇ 'ਚ ਵੀ ਹੈ, ਜਿਹਦਾ ਮਤਲਬ ਇਹ ਤਾਂ ਜਦੋਂ ਦੇ ਖਾਲਸਾ ਪੰਥ ਪੈਦਾ ਹੋਇਆ, ਸਾਡਾ ਤਾਂ ਸ਼ਬਦ ਉਦੋਂ ਤੋਂ ਚੱਲਦਾ ਹੈ। ਪਰ ਪੱਛਮ ਦੇ ਵਿੱਚ ਇਹ ਸ਼ਬਦ, ਇਹ ਸੰਕਲਪ, ਇਹ ਧਾਰਨਾ ਇਤਿਹਾਸ ਦੇ ਇੱਕ ਖਾਸ ਪੜਾਅ 'ਤੇ ਜਾ ਕੇ ਆਈ। ਉਦੋਂ ਪਹਿਲਾਂ ਕਿਤੇ ਇਹ ਸ਼ਬਦ ਨਹੀਂ ਮਿਲਦਾ। ਉਹ 300-400 ਸਾਲ ਪਹਿਲਾਂ। ਸੋ ਉਹਨਾਂ ਨੇ ਇਹਨੂੰ ਪਰਿਭਾਸ਼ਿਤ ਵੀ ਕੀਤਾ, ਕੌਮ ਤੋਂ ਕੀ ਭਾਵ ਹੈ? ਕਿ ਜਿਹੜੀ ਕੌਮ ਹੈ ਉਹ ਇਤਿਹਾਸ ਦੇ ਇੱਕ ਲੰਮੇ ਸਿਲਸਿਲੇ 'ਚੋਂ ਹੌਲੀ 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 ਸਰੂਪ ਧਾਰਦੀ ਹੈ। ਪਹਿਲਾਂ ਕਬੀਲੇ ਹੁੰਦੇ ਸੀ, ਕੋਈ ਛੋਟਾ ਕੋਈ ਵੱਡਾ, ਉਹਨਾਂ 'ਚ ਵੀ ਜੰਗਾਂ ਹੁੰਦੀਆਂ ਸੀ, ਛੋਟੇ ਕਾਬੂ ਕਰ ਲਏ, ਵੱਡਿਆਂ 'ਚ ਰਲਾ ਲਏ, ਉਹ ਕਬੀਲਿਆਂ ਦਾ ਆਕਾਰ ਵੱਧ ਗਿਆ, ਉਹ ਕਬੀਲੇ ਹੀ ਮੁੜ ਕੇ ਕੌਮਾਂ ਦਾ ਰੂਪ ਧਾਰਨ ਕੀਤਾ ਇੱਕ ਖਾਸ ਇਤਿਹਾਸ ਦੇ ਪੜਾਅ 'ਤੇ ਜਾ ਕੇ। ਨਿਚੋੜ ਇਹ ਹੈ ਕਿ ਉਹ ਕੌਮਾਂ ਜਿਹਨੂੰ ਪੱਛਮ ਵਾਲੇ ਕੌਮ ਕਹਿੰਦੇ ਨੇ ਅਵਧੀ, ਉਹ ਕੌਮਾਂ ਇੱਕ ਇਤਿਹਾਸ ਦੇ ਅਮਲ 'ਚੋਂ ਵਿਕਸਿਤ ਹੋਈਆਂ, ਜਿਹਨੂੰ ਅੰਗਰੇਜ਼ੀ 'ਚ ਸ਼ਬਦ ਵਰਤਦੇ ਆ ਹਿਸਟੋਰੀਕਲ ਐਵੋਲੂਸ਼ਨ। ਇਵੋਲਵ ਹੋਈਆਂ ਉਹ ਕੌਮਾਂ, ਇਤਿਹਾਸ 'ਚੋਂ ਹੋਈਆਂ। ਉਹ ਇਤਿਹਾਸ ਦੇ ਹਵਾਲੇ ਵਗੈਰਾ ਉਹਨਾਂ ਦੀ ਕੋਈ ਵਿਆਖਿਆ ਨਹੀਂ ਹੋ ਸਕਦੀ ਵੀ ਫਿਰ ਆਹ ਹਾਲਤਾਂ ਬਣੀਆਂ, ਫਿਰ ਆਹ ਹਾਲਤਾਂ ਬਣੀਆਂ, ਉਹਨਾਂ ਹਾਲਤਾਂ 'ਚੋਂ ਉਹ ਕੌਮਾਂ ਹੋਂਦ 'ਚ ਆਈਆਂ। ਜਿਹੜੀ ਸਿੱਖ ਕੌਮ ਹੈ, ਇਹ ਇਤਿਹਾਸ ਦੀ ਕਿਸੇ ਲੰਮੀ, ਅਨਿਸ਼ਚਿਤ, ਸਹਿਜ ਪ੍ਰਕਿਰਿਆ 'ਚੋਂ ਪੈਦਾ ਨਹੀਂ ਹੋਈ। ਇਹ ਉਹਨਾਂ ਵਾਂਗੂ ਪੈਦਾ ਨਹੀਂ ਹੋਈ। ਇਹਦੀ ਐਵੋਲੂਸ਼ਨ ਨਹੀਂ ਹੋਈ, ਇਹਦੀ ਉਤਪਤੀ ਨਹੀਂ ਹੋਈ, ਇਹਦੀ ਸਾਜਣਾ ਹੋਈ ਹੈ। ਇਹ ਤਾਂ ਸਿਰਜੀ ਗਈ ਹੈ, ਤੇ ਸਿਰਜੀ ਅਕਾਲ ਪੁਰਖ ਦੀ ਰਜ਼ਾ ਮੁਤਾਬਕ ਗਈ ਹੈ। ਇਹਦੇ ਸਿਰਜਣਹਾਰ ਦੂਜੀਆਂ ਕੌਮਾਂ ਵਰਗੇ ਨਹੀਂ। ਦੂਜੀਆਂ ਕੌਮਾਂ 'ਚ ਵਿਦਵਾਨ ਹੋਏ ਨੇ, ਫਿਲਾਸਫਰ ਹੋਏ ਨੇ, ਨਾਇਕ ਹੋਏ ਆ, ਸੂਰਮੇ ਹੋਏ ਆ, ਸਭ ਕੁਛ ਹੈ। ਕੌਮਾਂ ਦੇ ਪਿੱਛੇ ਬੜਾ ਕੁਛ ਖੜਾ, ਹਰ ਇੱਕ ਦਾ ਬੜੀਆਂ ਯਾਦਾਂ ਖੜੀਆਂ ਲੰਮੀਆਂ। ਉਹ ਇੱਕ ਲੰਮਾ ਅਮਲ ਚੱਲਦਾ ਗਿਆ, ਚੱਲਦਾ ਗਿਆ, ਚੱਲਦਾ ਗਿਆ, ਜਿਹਦੇ ਵਿੱਚ ਉਹ ਕੌਮਾਂ ਦੇ ਸਰੂਪ ਉੱਭਰ ਕੇ ਸਾਹਮਣੇ ਆ ਗਏ। ਸਿੱਖ ਕੌਮ ਇਸ ਤਰ੍ਹਾਂ ਨਹੀਂ ਇਤਿਹਾਸ ਦੇ ਵਿੱਚੋਂ ਪੈਦਾ ਹੋਈ ਵੀ ਕੋਈ ਇਤਿਹਾਸ ਦੀਆਂ ਹਾਲਤਾਂ ਦੇ ਵਿੱਚੋਂ ਉਹ ਪੈਦਾ ਹੋਈ ਹੋਵੇ। ਇਹਦੇ ਸਿਰਜਣਹਾਰ ਨੇ, ਤੇ ਉਹ ਸਿਰਜਣਹਾਰ ਸਧਾਰਨ ਕੋਈ ਆਮ ਮਨੁੱਖ ਨਹੀਂ, ਕੋਈ ਨਾਇਕ ਨਹੀਂ, ਕੋਈ ਜਰਨੈਲ ਨਹੀਂ, ਕੋਈ ਵਿਦਵਾਨ ਨਹੀਂ, ਕੋਈ ਫਿਲਾਸਫਰ ਨਹੀਂ। ਉਹ ਰੱਬੀ ਜੋਤਾਂ ਨੂੰ ਪਹਿਲੀ ਪਾਤਸ਼ਾਹੀ ਤੋਂ ਸ਼ੁਰੂ ਹੋ ਕੇ 10ਵੀਂ ਪਾਤਸ਼ਾਹੀ ਤੱਕ ਉਹ ਰੱਬੀ ਜੋਤ 10 ਜਾਮਿਆਂ 'ਚ ਰਾਹੀਂ ਪ੍ਰਗਟ ਹੁੰਦੀ ਰਹੀ। 240 ਸਾਲ ਦੇ ਲਗਭਗ ਉਹ ਇੱਥੇ ਇੱਕ ਰੂਹਾਨੀ ਪ੍ਰਵਾਹ ਪੰਜਾਬ ਦੀ ਧਰਤੀ ਤੇ ਵਗਿਆ, ਜਿਹਦੇ ਵਿੱਚੋਂ ਸਿੱਖ ਕੌਮ ਦਾ ਸਰੂਪ ਉੱਭਰ ਕੇ ਸਾਹਮਣੇ ਆਇਆ। ਜਿਵੇਂ ਸ੍ਰਿਸ਼ਟੀ ਦੀ ਰਚਨਾ ਹੋਈ ਹੈ, ਇਹ ਹੁਣ ਇਤਿਹਾਸ ਦੇ ਅਮਲ 'ਚੋਂ ਨਹੀਂ ਹੋਈ। ਇਹ ਸਿਰਜਣਹਾਰ ਨੇ ਕਿਸੇ ਮੌਕੇ ਤੇ ਆ ਕੇ ਇਹ ਸਾਜਤੀ ਬਸ ਸ੍ਰਿਸ਼ਟੀ। ਸਿੱਖ ਕੌਮ ਉਸੇ ਤਰ੍ਹਾਂ ਹੀ ਸਿਰਜੀ ਗਈ ਹੈ, ਇਸ ਕਰਕੇ ਸ੍ਰਿਸ਼ਟੀ ਦਾ ਹੀ ਹਿੱਸਾ ਹੈ। ਇਹਨੂੰ ਸ੍ਰਿਸ਼ਟੀ ਨੂੰ ਪਾਸੇ ਕਰਕੇ ਨਹੀਂ ਦੇਖਿਆ ਜਾ ਸਕਦਾ। ਤਾਂ ਅਸੀਂ ਕਹਿੰਦੇ ਹਾਂ ਕੌਮਾਂ ਆਉਂਦੀਆਂ, ਕੌਮਾਂ ਮਿਟ ਜਾਂਦੀਆਂ, ਪਰ ਸ੍ਰਿਸ਼ਟੀ ਕਦੇ ਮਿਟੂ?
ਬ੍ਰਹਿਮੰਡ ਕਦੇ ਮਿਟ ਜੂਗਾ। ਸੋ ਸਿੱਖ ਕੌਮ ਤਾਂ ਉਹਦਾ ਹਿੱਸਾ ਹੈ, ਉਹ ਸ੍ਰਿਸ਼ਟੀ ਦਾ ਅਟੁੱਟ ਅੰਗ ਹੈ, ਉਹਦਾ ਇੱਕ ਜੁੱਜ ਹੈ। ਇਸ ਕਰਕੇ ਇਹ ਤਾਂ ਚਿੰਤਾ ਮਨਾਂ ਚੋਂ ਕੱਢ ਦਿਓ ਵੀ ਇਹਨੂੰ ਕੋਈ ਖਤਮ ਕਰ ਦੂ। ਖਤਮ ਕਰਨ ਵਾਲੇ ਬੜੇ ਆਏ ਤੇ ਬੜੇ ਆਉਂਦੇ ਰਹਿਣਗੇ, ਕਿਉਂਕਿ ਇਹ ਇਤਿਹਾਸ ਦੀ ਮੁਤਾਜ ਨਹੀਂ। ਇਹ ਰੱਬੀ ਜੋਤਾਂ ਨੇ ਪੈਦਾ ਕੀਤੀ, ਰੱਬ ਨੇ ਪੈਦਾ ਕੀਤੀ, ਅਕਾਲ ਪੁਰਖ ਦੀ ਰਜ਼ਾ ਚੋਂ ਨਿਕਲੀ ਹੋਈ ਚੀਜ਼ ਹੈ। ਇਹਨੂੰ ਕੋਈ ਖਤਮ ਨਹੀਂ। ਪਹਿਲੀ ਗੱਲ ਤਾਂ ਇਹ ਵਿਸ਼ਵਾਸ ਪੱਕਾ ਬਣਨਾ ਚਾਹੀਦਾ ਹੈ। ਪਰ ਇਹ ਵਿਸ਼ਵਾਸ ਨਾਲ ਅੱਖਾਂ ਵੀ ਬੰਦ ਨਹੀਂ ਕਰ ਸਕਦੇ ਖਤਰਿਆਂ ਤੋਂ, ਕਿਉਂਕਿ ਮੇਟਣ ਦੇ ਯਤਨ ਇਹਨੂੰ ਖਤਮ ਕਰਨ ਦੇ ਕਦੇ ਵੀ ਨਹੀਂ ਰੋਕੇ। ਪਹਿਲੇ ਦਿਨ ਤੋਂ ਹੀ, ਜਿੱਦਾਂ ਹੀ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਪਹਿਨਣ ਤੋਂ ਇਨਕਾਰ ਕਰਤਾ, ਟਕਰਾਅ ਦਾ ਆਧਾਰ ਸਿਰਜਿਆ ਗਿਆ। ਬਸ ਉਦੋਂ ਬਾਅਦ ਲਗਾਤਾਰ ਉਹ ਜਾਰੀ ਹੈ। ਸੋ ਇਹ ਨੁਕਤਾ ਕਿ ਸਿੱਖ ਕੌਮ ਦਾ ਬਾਕੀਆਂ ਨਾਲੋਂ ਫਰਕ ਕੀ ਹੈ, ਨਿਆਰਾਪਣ ਕੀ ਹੈ, ਜਿਹਨੂੰ ਅਸੀਂ ਨਿਆਰਾਪਣ ਕਹਿੰਦੇ ਹਾਂ। ਇਹ ਨਿਆਰੀ ਕੌਮ ਹੈ। ਇਹ ਇਹਨਾਂ ਅਰਥਾਂ 'ਚ ਇਹ ਅਕਾਲ ਪੁਰਖ ਦੀ ਰਜ਼ਾ ਅਨੁਸਾਰ ਰੱਬੀ ਜੋਤ ਨੇ 10 ਜਾਮਿਆਂ 'ਚ ਸੰਪੂਰਨ ਕੀਤੀ ਹੈ। ਤੇ ਫਿਰ ਇਹਦੀ ਅਗਵਾਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਹਦੇ 'ਚੋਂ ਸਾਰਾ ਪਾਤਸ਼ਾਹੀਆਂ ਵੀ ਸ਼ਾਮਲ ਨੇ, ਸਭ ਕੁਛ ਹੈ ਉਹਦੇ ਵਿੱਚ। ਤੇ ਉਹ ਸਦੀਵੀ ਹੈ, ਸਥਿਰ ਹੈ, ਅਹਿਲ ਹੈ। ਬੰਦੇ ਡੋਲ ਜਾਣਗੇ, ਬੰਦੇ ਡਿੱਗ ਪੈਣਗੇ, ਕਿਸੇ ਬੰਦੇ ਤੇ ਤੁਸੀਂ ਯਕੀਨ ਨਹੀਂ ਕਰ ਸਕਦੇ, ਪਰ ਇਹ ਅਹਿਲ ਹੈ। ਇਸ ਕਰਕੇ ਇਹ ਹਦਾਇਤ ਕਰ ਗਏ 10ਵੇਂ ਪਾਤਸ਼ਾਹ ਵੀ ਇਦੋਂ ਬਾਅਦ ਤੁਹਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੋ, ਜਿਹੜਾ ਜੁਗੋ ਜੁਗ ਅਟਲ ਹੋ। ਜਦੋਂ ਖਾਲਸੇ ਦੀ ਸੁਰਤ ਉੱਥੋਂ ਤੱਕ ਪਹੁੰਚੂਗੀ, ਉਦੋਂ ਖਾਲਸਾ ਅਜਿੱਤ ਹੋ। ਜਦੋਂ ਖਾਲਸੇ ਦੀ ਸੁਰਤ ਉਦੋਂ ਨੀਵੀਂ ਡਿੱਗੂ, ਉਦੋਂ ਉਹਦੇ ਤੇ ਸੰਕਟ ਵੀ ਆਉਣਗੇ ਤੇ ਹਾਰਾਂ ਵੀ ਹੋਣਗੀ। ਇਹ ਗੱਲ ਬੁਨਿਆਦੀ ਆਪਾਂ ਸਮਝ ਲਈਏ ਕਿ ਕੌਮੀ ਹੋਣ ਦਾ ਸਾਡੇ ਵਾਸਤੇ ਉਹਦਾ ਅਰਥ ਕੀ ਹੈ। ਸੋ ਹੁਣ ਇਸ ਤੋਂ ਅਗਲੀ ਗੱਲ ਇਹ ਹੈ, ਬਾਕੀ ਕੌਮਾਂ ਇਤਿਹਾਸ ਚੋਂ ਆਈਆਂ। ਇਹ ਮੈਂ ਪਹਿਲਾਂ ਗੱਲ ਸਭ ਕਰਤੀ ਹੈ ਨਾ, ਇਹ ਸਿਰਜੀ ਗਈ ਹੈ। ਪਰ ਇੱਕ ਹੋਰ ਇਹਦੇ ਨਾਲ ਜੁੜਵੀਂ ਅਕੱਟ ਸਚਾਈ ਇਹ ਵੀ ਹੈ ਕਿ ਇਹ ਕੌਮ ਪ੍ਰਗਟ ਤਾਂ ਇਤਿਹਾਸ 'ਚ ਹੀ ਹੋਈ ਨਾ, ਸਰੀਰ ਤਾਂ ਇਤਿਹਾਸ 'ਚ ਹੀ ਧਾਰਿਆ, ਇਤਿਹਾਸ 'ਚ ਹੀ ਸਰਗਰਮ ਹੋਈ, ਵਿਚਰੀ। ਜਿਹੜੇ ਸਿਰਜਣਹਾਰ ਨੇ ਹੈ ਰੱਬੀ ਜੋਤਾਂ ਨੇ, ਪਰ ਮਨੁੱਖੀ ਜਾਮੇ 'ਚ ਆਏ ਨੇ। ਜੇ ਮਨੁੱਖੀ ਜਾਮੇ 'ਚ ਆਏ ਤਾਂ ਮਨੁੱਖ ਹੋਣ ਦੀਆਂ ਕੁਝ ਸ਼ਰਤਾਂ ਵੀ ਪੂਰੀਆਂ ਕਰਨੀਆਂ ਪੈਣਗੀਆਂ। ਜੋਤ ਤਾਂ ਕਦੇ ਖਤਮ ਨਹੀਂ ਹੁੰਦੀ। ਸਰੀਰਾਂ ਨੇ ਇੱਕ ਨਿਸ਼ਚਿਤ ਮਿਆਦ ਤੋਂ ਬਾਅਦ ਬਾਕੀਆਂ ਦੀ ਤਰ੍ਹਾਂ ਇਸ ਸੰਸਾਰ ਤੋਂ ਤੁਰ ਜਾਣਾ, ਤੇ ਪਾਤਸ਼ਾਹੀਆਂ ਵੀ ਇਸ ਤਰ੍ਹਾਂ ਗਈਆਂ। ਸੋ ਉਹ ਇਤਿਹਾਸਕ ਵੀ ਨੇ ਇਹਨਾਂ ਅਰਥਾਂ ਦੇ ਵਿੱਚ, ਕਿਉਂਕਿ ਉਸ ਰੂਪ 'ਚ ਹੀ ਵਿਚਰੇ ਨਾ, ਇਤਿਹਾਸ ਦੇ ਵਿੱਚ ਹੀ ਵਿਚਰੇ ਨੇ। ਪਰ ਇੱਥੇ ਇੱਕ ਫਰਕ ਸਾਨੂੰ ਸਮਝਣਾ ਪਊਗਾ। ਜਿਹੜੇ ਬਾਕੀ ਕੌਮਾਂ ਦੇ ਨਿਰਮਾਤਾ ਕਹਿੰਦੇ ਨੇ, ਉਹਨਾਂ ਦੇ ਕੋਈ ਨਾਇਕ ਨੇ, ਉਹ ਇਤਿਹਾਸਕ ਹਾਲਤਾਂ ਤੋਂ ਵੱਡੇ ਨਹੀਂ ਸੀ ਹੁੰਦੇ। ਉਹ ਇਤਿਹਾਸਕ ਹਾਲਤਾਂ ਨੂੰ ਸਮਝ ਲੈਂਦੇ ਸੀ, ਫਿਰ ਉਹਦੇ ਵਿੱਚੋਂ ਜੋ ਸੁਭਾਵਨਾਵਾਂ ਬਣਦੀਆਂ ਸੀ, ਉਹ ਉਹਦੇ ਵਿੱਚੋਂ ਆਪਦੀ ਕੌਮ ਦਾ ਕੁਝ ਕਰ ਜਾਂਦੇ ਸੀ। ਉਹ ਇਤਿਹਾਸ ਦੇ ਮੁਤਾਜ ਰਹਿੰਦੇ ਸੀ।
ਇਹੀ ਹੈ ਵੀ ਕਿਸੇ ਨੂੰ ਉਹ ਸਮਝ ਕਿੰਨੀ ਕੁ ਹੈ, ਇਤਿਹਾਸ ਦਾ ਬਹਿਣ ਕੀ ਹੈ, ਇਤਿਹਾਸ ਦਾ। ਇੱਥੇ ਵੱਖਰੀ ਗੱਲ ਹੋਈ ਹੈ, ਬਿਲਕੁਲ ਹੀ ਵੱਖਰੀ। ਗੁਰੂ ਸਾਹਿਬ ਇਤਿਹਾਸ 'ਚ ਹੀ ਵਿਚਰੇ ਹੈ, ਸਿੱਖ ਕੌਮ ਵੀ ਅੱਜ ਵੀ ਇਤਿਹਾਸ 'ਚ ਹੀ ਵਿਚਰ ਰਹੀ ਹੈ, ਇਤਿਹਾਸ ਦੇ ਵਿੱਚ ਹੀ ਵਿਚਰੀ ਹੈ, ਪਰ ਇਹ ਇਤਿਹਾਸ ਦੀ ਮੁਹਤਾਜ ਨਹੀਂ ਸੀ। ਜਾਂ ਇਹ ਕਹਿ ਲਓ ਕਿ ਜਦੋਂ ਪਾਤਸ਼ਾਹੀ ਆਏ, ਪਹਿਲੀ ਪਾਤਸ਼ਾਹੀ ਤੋਂ ਸ਼ੁਰੂ ਹੋ ਜਾਓ, ਉਹਨਾਂ ਤੇ ਕੋਈ ਇਤਿਹਾਸਕ ਬੰਦਸ਼ਾਂ ਨਹੀਂ ਸੀ ਵੀ ਇੰਨਾ ਕੀ ਤੁਹਾਨੂੰ ਮਿਲੂਗਾ, ਇਹਦੇ 'ਚ ਗੁੰਜਾਇਸ਼। ਅੱਜ ਦੀਆਂ ਇਤਿਹਾਸਕ ਹਾਲਤਾਂ ਇਹ ਨਹੀਂ। ਉੱਥੇ ਇਤਿਹਾਸ ਨੇ ਆਪਣੇ ਆਪ ਨੂੰ ਪੂਰਨ ਤੌਰ ਤੇ ਉਹਨਾਂ ਅੱਗੇ ਸਪੁਰਦ ਕਰ ਦਿੱਤਾ। ਬਸ ਫਿਰ ਉਹਨਾਂ ਨੇ ਆਪਦੇ ਮੁਤਾਬਕ ਉਹਦੇ ਨਕਸ਼ ਘੜੇ ਇਤਿਹਾਸ ਦੇ। ਇਤਿਹਾਸ ਨੇ ਉਹਨਾਂ ਨੂੰ ਪੈਦਾ ਨਹੀਂ ਕੀਤਾ, ਇਤਿਹਾਸ ਨੇ ਉਹਨਾਂ ਦੇ ਨਕਸ਼ ਨਹੀਂ ਘੜੇ, ਇਤਿਹਾਸ ਨੇ ਉਹਨਾਂ ਦੇ ਰੋਲ ਨਿਸ਼ਚਿਤ ਨਹੀਂ ਕੀਤੇ, ਉਹਨਾਂ ਨੇ ਇਤਿਹਾਸ ਦੇ ਨਕਸ਼ ਘੜੇ। ਜਿੱਥੇ ਇਹ ਹੈ ਕਿ ਅਸੀਂ ਆਕਾਸ਼ ਵੀ ਅਸੀਂ ਆਪਦਾ ਆਪ ਹੀ ਸਿਰਜ ਲਾਂਗੇ, ਜਿੱਥੇ ਕੋਈ ਸੀਮਾ ਨਹੀਂ। ਸੋ ਇਹ ਇੱਕ ਜਿਹੜਾ ਫਰਕ ਹੈਗਾ, ਜਿੱਥੇ ਮੈਂ ਨਿਆਰਾਪਣ ਕਹਿਣਾ ਨਾ, ਨਿਆਰਾਪਣ ਅਸੀਂ ਬਹੁਤ ਕਹਿੰਦੇ ਹਾਂ ਵੀ ਅਸੀਂ ਨਿਆਰੀ ਕੌਮ ਹੈ, ਉਹਦੀਆਂ ਸਾਰੀਆਂ ਪਰਤਾਂ, ਸਾਰੇ ਪੱਖਾਂ ਦਾ ਜੇ ਸਾਨੂੰ ਪਤਾ ਨਹੀਂ ਹੋ, ਕਿੰਨਾ ਅਰਥਾਂ 'ਚ ਅਸੀਂ ਨਿਆਰੇ ਹਾਂ, ਸਾਥੋਂ ਨਿਆਰਾਪਣ ਨਹੀਂ ਕਾਇਮ ਰਹਿਣਾ। ਰਾਜ ਭਾਵੇਂ ਆ ਜੇ, ਪਰ ਉਹ ਨਿਆਰਾਪਣ ਗਵਾ ਸਕਦਾ। ਸੋ ਇਹਨਾਂ ਅਰਥਾਂ ਦੇ ਵਿੱਚ ਸਿੱਖ ਕੌਮ ਨਿਆਰੀ ਹੈ ਕਿ ਸਿਰਜੀ ਰੱਬੀ ਜੋਤਾਂ ਨੇ ਹੈ, ਪਰ ਉਹ ਰੱਬੀ ਜੋਤਾਂ ਮਨੁੱਖੀ ਜਾਮੇ 'ਚ ਇਤਿਹਾਸਕ ਤੌਰ ਤੇ ਪ੍ਰਗਟ ਹੋਈਆਂ, ਇਤਿਹਾਸ ਦੇ ਪਾਤਰ ਬਣ ਕੇ ਵੀ ਆਏ, ਇਤਿਹਾਸ ਨੂੰ ਆਪਦੇ ਮੁਤਾਬਕ ਚਲਾਇਆ। ਸੋ ਇੱਕ ਰੂਪ ਦੇ ਵਿੱਚ ਮੈਂ ਪਹਿਲਾਂ ਵੀ ਕਿਹਾ ਵੀ ਉਹ ਇਤਿਹਾਸਕ ਵੀ ਨੇ, ਪਰ ਬਾਕੀ ਸਾਰਿਆਂ ਨਾਲੋਂ ਵੱਡਾ ਫਰਕ ਹੈ ਕਿ ਇਤਿਹਾਸ ਦੇ ਉਹ ਮੁਹਤਾਜ ਨਾ ਬਣੇ। ਹੁਣ ਇੱਥੇ ਇੱਕ ਕੁੰਡੀ ਹੈ ਬਹੁਤ ਵੱਡੀ ਸਮਝਣ ਵਾਲੀ, ਕਿ ਇਹ ਕਿਉਂ ਹੋਣਾ ਪੈ ਗਿਆ, ਇਤਿਹਾਸ 'ਚ ਕਿਉਂ ਪ੍ਰਗਟ ਹੋਏ, ਕਿਉਂ ਰੂਪਮਾਨ ਹੋਏ, ਮਕਸਦ ਕੀ ਸੀ, ਮੰਤਵ ਕੀ ਸੀ। ਜੇ ਇਹ ਨਹੀਂ ਸਾਨੂੰ ਪਤਾ ਲੱਗੂ, ਇਹ ਗੱਲਾਂ ਤਾਂ ਬੜੀਆਂ ਚੰਗੀਆਂ ਲੱਗਦੀਆਂ, ਮਨ ਨੂੰ ਸਵਾਦ ਜਿਹਾ ਵੀ ਆਊ, ਹੁਲਾਰਾ ਵੀ ਆਊ, ਉਹਦੇ 'ਚ ਆਪਾਂ ਇੱਥੇ ਵਿਸਥਾਰ 'ਚ ਨਹੀਂ ਜਾ ਸਕਦੇ। ਵੱਡੀ ਮਤਲਬ ਉਹ ਸਮਾਂ ਬਹੁਤ ਚਾਹੀਦਾ। ਇੱਕੋ ਹੀ ਗੱਲ ਹੈ ਕਿ ਅਕਾਲ ਪੁਰਖ ਨੇ ਇੱਕ ਖਾਸ ਮਿਸ਼ਨ ਸੌਂਪਿਆ, ਇੱਥੇ ਧਰਤੀ ਤੇ ਜਾ ਕੇ ਕੰਮ ਕਰਨਾ ਹੈ, ਇਸੇ ਧਰਤੀ ਤੇ ਮਿਸ਼ਨ ਸੌਂਪਿਆ। ਉਹ ਮਿਸ਼ਨ ਪੂਰਾ ਕਰਨ ਵਾਸਤੇ ਇਸ ਤਰ੍ਹਾਂ ਹੀ ਵਿਚਰਨਾ ਜ਼ਰੂਰੀ ਸੀ ਇਤਿਹਾਸ ਦੇ ਵਿੱਚ। ਉਹ ਮਿਸ਼ਨ ਨੂੰ ਸਮਝੋ। ਜੇ ਸਾਨੂੰ ਉਹ ਮਿਸ਼ਨ ਦੀ ਸਮਝ ਨਾ ਆਈ ਦੂਜੀਆਂ ਕੌਮਾਂ ਨਾਲੋਂ ਵੀ ਸਾਡਾ ਮਿਸ਼ਨ ਵੱਖਰਾ ਕੀ ਸੀ, ਮੇਰਾ ਖਿਆਲ ਉਹ ਬਹੁਤਾ ਸਮਝਾਉਣ ਦੀ ਲੋੜ ਨਹੀਂ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡਾ ਮਿਸ਼ਨ ਕੋਈ ਇਕੱਲਾ ਜਿਵੇਂ ਬਾਕੀ ਕੌਮਾਂ ਦਾ ਹੁੰਦਾ ਵੀ ਰਾਜ ਮਾਨਣਾ ਤੇ ਲੈਣਾ, ਇੱਥੋਂ ਤੱਕ ਸੀਮਤ ਨਹੀਂ ਸੀ। ਮਿਸ਼ਨ ਬਹੁਤ ਵੱਡਾ ਸੀ, ਪਰ ਉਹਦੇ ਵਾਸਤੇ ਰਾਜ ਜ਼ਰੂਰੀ ਸੀ। ਰਾਜ ਵਾਸਤੇ ਨਹੀਂ ਸੀ, ਰਾਜ ਮੰਨਣ ਵਾਸਤੇ ਨਹੀਂ ਸੀ, ਉਹ ਇੱਕ ਵੱਡੇ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਇੱਕ ਰਾਜ ਜ਼ਰੂਰੀ ਸੀ। ਉਹਦੇ ਨਾਲ ਬੜਾ ਫਰਕ ਪੈਂਦਾ, ਤੁਹਾਡੀ ਸਾਰੀ ਲੜਾਈ ਦਾ ਫਰਕ ਪੈਂਦਾ, ਕਿਹੋ ਜਿਹੀ ਲੜ ਰਹੇ ਹੋ ਤੇ ਉਹ ਰਾਜ ਕਿਹੋ ਜਿਹਾ ਸਿਰਜ ਰਹੇ ਹੋ। ਸੋ ਉਹ ਫਿਰ ਇਤਿਹਾਸ ਦੇ ਵਿੱਚ ਸਰਗਰਮ ਹੋਈ ਕੌਮ, ਗੁਰੂ ਵੀ ਹੋਏ, ਇਤਿਹਾਸ ਦੇ ਵਿੱਚ ਉਤਰੇ, ਫਿਰ ਜਿਹਦੇ ਵਿੱਚੋਂ ਇੱਕ ਇਤਿਹਾਸ ਵੀ ਸਿਰਜਿਆ ਗਿਆ। ਪਹਿਲਾਂ ਕੌਮ ਸਿਰਜੀ ਗਈ,
ਫਿਰ ਉਸ ਕੌਮ ਨੇ ਆਪਣਾ ਇੱਕ ਇਤਿਹਾਸ ਸਿਰਜਿਆ। ਜਿਵੇਂ ਕੌਮ ਦੇ ਸਿਰਜਣਹਾਰ ਨਿਆਰੇ ਸੀ, ਜਿਵੇਂ ਕੌਮ ਨਿਆਰੀ ਹੈ, ਜਿਵੇਂ ਕੌਮ ਦਾ ਮਿਸ਼ਨ ਨਿਆਰਾ ਹੈ, ਉਵੇਂ ਫਿਰ ਨੈਚੁਰਲੀ ਇਤਿਹਾਸ ਵੀ ਨਿਆਰਾ ਹੀ ਹੋਊ ਨਾ। ਉਹ ਦੂਜੀਆਂ ਕੌਮਾਂ ਵਰਗਾ ਇਤਿਹਾਸ ਕਿਵੇਂ ਹੋ ਜਾਊਗਾ? ਸੋ ਜਦੋਂ ਹੁਣ ਅਸੀਂ ਕੌਮੀ ਹੋਂਦ ਨੂੰ ਬਚਾਉਣ ਦੀ ਗੱਲ ਕਰਦੇ ਹਾਂ, ਉਦੋਂ ਬਸ ਆਹੀ ਗੱਲ ਹੈ ਕਿ ਸਾਡੀ ਕੌਮ ਦੀ ਤੇ ਸਾਡੇ ਇਤਿਹਾਸ ਦਾ ਨਿਆਰਾਪਣ ਬਚਾ ਕੇ ਰੱਖਣਾ। ਜਿੰਨੇ ਹੁਣ ਤੱਕ ਯਤਨ ਹੋਏ ਨੇ ਤੇ ਹੋ ਰਹੇ ਨੇ, ਉਹ ਇਹੀ ਹੈ ਵੀ ਇਹ ਕੌਮ ਨੂੰ ਜੇ ਮਾਰਨਾ ਹੈ, ਸਰੀਰਾਂ ਦਾ ਖਾਤਮੇ ਨਾਲ ਕੌਮ ਅੱਜ ਨਹੀਂ ਮਰਦੀ। ਉਹ ਯੁੱਗ ਸੀ ਪੁਰਾਣਾ ਜਾਂਗਲੀ, ਵੀ ਕਬੀਲੇ ਦਾ ਸਫਾਇਆ ਕਰ ਦਿਓ ਬਸ ਗੱਲ ਖਤਮ। ਵੀ ਹੁਣ ਇਹਨਾਂ ਚੋਂ ਆਹ ਕੱਢੋ ਡੰਗ, ਜਿਹੜਾ ਨਿਆਰਾਪਣ ਕਹਿੰਦੇ ਨੇ, ਇਹਨਾਂ ਨੂੰ ਦੂਜਿਆਂ ਵਰਗਾ ਬਣਾ ਦਿਓ, ਫਿਰ ਖਤਮ ਹੈ। ਫਿਰ ਤੁਹਾਡਾ ਭਾਵੇਂ ਸਰੂਪ ਹੈ, ਤੁਸੀਂ ਅੰਮ੍ਰਿਤਧਾਰੀ ਹੋ, ਨਿਤਨੇਮ ਕਰਦੇ ਹੋ, ਸਭ ਕੁਛ ਹੈ, ਉਹ ਨਿਆਰਾਪਣ ਕੱਢਤਾ ਬਸ। ਉਹ ਫਿਰ ਇੰਨੇ ਸੂਖਮ ਢੰਗਾਂ ਨਾਲ ਕਰਦੇ ਨੇ। ਸੋ ਇਹ ਗੱਲ ਪੱਲੇ ਬੰਨਣੀ ਪਊ ਕਿ ਅਸੀਂ ਸਾਡੇ ਨਿਆਰੇਪਣ ਨੂੰ ਬਚਾਉਣਾ ਹੈ, ਸਿੱਖ ਧਰਮ ਦੀ ਮੌਲਿਕਤਾ ਨੂੰ ਤੇ ਨਿਆਰੇਪਣ ਨੂੰ ਬਚਾਉਣਾ ਹੈ। ਮੌਲਿਕਤਾ ਜਿਵੇਂ ਸਾਜਿਆ ਗਿਆ ਸੀ ਉਵੇਂ ਬਚਾਉਣਾ ਹੈ। ਜਿਵੇਂ ਉਹਨਾਂ ਨੇ ਵਿਗਾੜਤਾ ਇਹਨੂੰ, ਉਹਨੂੰ ਬਚਾ ਕੇ ਕੀ ਕਰ ਲਓਗੇ? ਮੌਲਿਕਤਾ ਉਹਦੀ ਜਿਵੇਂ ਸਾਜਿਆ ਗਿਆ ਸੀ, ਉਹ ਸਪਿਰਿਟ ਜੇ ਸਾਨੂੰ ਸਮਝ ਨਹੀਂ ਆਊ, ਅਸੀਂ ਨਹੀਂ ਬਚਾ ਸਕਾਂਗੇ। ਸੋ ਗੱਲ ਦਾ ਤੋੜਾ ਆਪਾਂ ਝਾੜੀਏ ਇੱਥੇ ਕਿ ਕੌਮੀ ਹੋਂ ਤਾਂ ਬਚੂ ਜੇ ਅਸੀਂ ਸਿੱਖ ਧਰਮ ਦਾ ਨਿਆਰਾਪਣ ਤੇ ਇਹਦੀ ਮੌਲਿਕਤਾ ਨੂੰ ਬਚਾ ਕੇ ਰੱਖਾਂਗੇ। ਫਿਰ ਤੁਹਾਨੂੰ ਸਾਰੇ ਢੰਗਾਂ ਦੀ ਸਮਝ ਹੋਣੀ ਚਾਹੀਦੀ ਹੈ, ਕਿਵੇਂ ਕਿਵੇਂ ਖਤਮ ਕਰਨ ਦੇ ਯਤਨ ਹੋ ਰਹੇ, ਕਿਉਂਕਿ ਇਹ ਨਿਆਰਾਪਣ ਕਬੂਲ ਨਹੀਂ ਉਹਨਾਂ ਨੂੰ ਜਿਨ੍ਹਾਂ ਨੂੰ ਇਹ ਲੱਗਦਾ ਕਿ ਇਹਦੇ ਨਾਲ ਫਿਰ ਸਾਡੀ ਹੋਂਦ ਨੂੰ ਖਤਰਾ ਹੈ। ਕਿਉਂਕਿ ਦੋਵੇਂ ਗੱਲਾਂ ਇਕੱਠੀਆਂ ਨਹੀਂ ਨਾ ਚੱਲਣਗੀਆਂ। ਇੱਥੇ ਜ਼ੋਰਾਵਰ ਵੀ ਹੋਣ, ਧੰਗਾਣੇ, ਧੱਕਾ ਧੋੜਾ, ਜ਼ੁਲਮ, ਬਹਿ, ਸਭ ਕੁਛ ਉਹ ਵੀ ਚੱਲੀ ਜਾਵੇ। ਤੇ ਉਹ ਗੁਰੂ ਸਾਹਿਬ ਦਾ ਤਾਂ ਇਹ ਸੀਗਾ, ਮਤਲਬ ਸਾਰਾ ਬ੍ਰਹਿਮੰਡੀ ਸੋਚ ਸੀਗੀ, ਸਰਬੱਤ ਦਾ ਭਲਾ। ਚੜਿਆ ਸੋਧਣ ਧਰਤ ਲਕਾਈ, ਇਹ ਜਿਹੜਾ ਸਾਰਾ ਸੰਘੇੜ ਲਿਆ ਹਿੰਦੁਸਤਾਨ ਦਾ ਜੀ, ਉਹਨਾਂ ਨੇ ਇਹ ਕੀਤਾ। ਉਹ ਤਾਂ ਦੇਸ਼ ਭਗਤ ਸੀ, ਦੇਸ਼ ਦਾ ਬੜਾ ਪ੍ਰੇਮ ਸੀ। ਤੇ ਫਿਰ ਤਿੱਬਤ ਤੇ ਮੱਕੇ 'ਚ ਜਾਣ ਦੀ ਕੀ ਲੋੜ ਸੀ ਹੈਗੀ ਸੀ? ਗੁਰੂਆਂ ਦਾ ਕੋਈ ਦੇਸ਼ ਨਹੀਂ ਹੋ ਸਕਦਾ, ਪੈਗੰਬਰ ਦਾ ਕੀ ਦੇਸ਼ ਹੋ ਸਕਦਾ? ਰੱਬੀ ਜੋਤ ਕਿਹੜੇ ਦੇਸ਼ ਦੇ ਵਿੱਚ ਸਮਾ ਸਕਦੀ ਹੈ? ਉਹ ਤਾਂ ਜੋ ਸਿਰਜਿਆ ਉਹ 'ਚ ਸ੍ਰਿਸ਼ਟੀ ਵੀ ਸ਼ਾਮਲ ਆ, ਇਕੱਲਾ ਬੰਦਾ ਸ਼ਾਮਲ ਨਹੀਂ, ਇਕੱਲਾ ਮਨੁੱਖ ਨਹੀਂ। ਉਹ 'ਚ ਜੀਵ ਜੰਤੂ, ਜਾਨਵਰ, ਸਭ ਕੁਛ ਤੋਂ ਲੈ ਕੇ ਬਨਸਪਤੀ ਤੱਕ, ਉਹ ਸਭ ਉਹਦੇ 'ਚ ਸ਼ਾਮਲ ਹੈ। ਉਹ ਸਾਰਾ ਕੁਛ ਆਪਣੀ ਰਚਨਾ ਨੂੰ ਬਚਾਉਣਾ ਉਹਨਾਂ ਨੇ, ਉਹਨੂੰ ਪਲੀਤ ਨਹੀਂ ਹੋਣ ਦੇਣਾ। ਤੇ ਹਮੇਸ਼ਾ ਹੀ ਇਤਿਹਾਸ ਦੇ ਆੜ ਮੌਕਿਆਂ ਤੇ ਤਾਕਤਾਂ ਆਉਣਗੀਆਂ ਜਿਹੜੀਆਂ ਆਪਦੇ ਮੁਨਾਫੇ ਦੀ ਹਿਰਸ ਚੋਂ, ਆਪਦੀਆਂ ਲਾਲਸਾਵਾਂ ਚੋਂ ਉਹਨੂੰ ਪਲੀਤ ਕਰਨ ਦਾ ਯਤਨ ਕਰਨਗੀਆਂ। ਤੇ ਉਹਦਾ ਸਿਰਾ ਜਾ ਕੇ ਇਹ ਹੋਊ ਵੀ ਡੰਗਰ ਤਾਂ ਗੁਲਾਮ ਬਣਾ ਲਏ, ਖੁਰਲੀਆਂ ਤੇ ਬੰਨ੍ਹ ਲਏ, ਪਿੰਜਰਿਆਂ 'ਚ ਵੀ ਕੈਦ ਕਰ ਲਏ, ਚਿੜੀਆ ਘਰ ਬਣਾਤੇ, ਨਾਲੇ ਉੱਥੋਂ ਕਮਾਈ ਕਰੋ, ਨਾਲੇ ਸ਼ੇਰ ਨੂੰ ਪਿੰਜਰੇ 'ਚ ਪਾ ਕੇ ਲੋਕਾਂ ਨੂੰ ਮਨ ਪਰਚਾਵਾ ਕਰੋ ਉਹਨਾਂ ਦਾ। ਉਹ ਤਾਂ ਕਰ ਲਿਆ ਉਹਨਾਂ ਨੇ, ਪਰ ਗੱਲ ਉੱਥੋਂ ਤੱਕ ਨਹੀਂ, ਬੰਦਿਆਂ ਨੂੰ ਵੀ ਐਂ ਕਰਨਾ। ਬੰਦਿਆਂ ਨੂੰ ਉਸ ਤਰ੍ਹਾਂ ਫਿਰ ਪਿੰਜਰਿਆਂ 'ਚ ਉਹਨਾਂ ਦੇ ਚਿੜੀਆ ਘਰ ਨਹੀਂ ਬਣਾਉਣਗੇ ਜਿਵੇਂ ਦੀਪ ਸਿੱਧੂ ਨੇ ਕਿਹਾ। ਇੱਥੇ ਸੰਗਲ ਹੋਰ ਕਿਸਮ ਦੇ ਪਾਏ ਉਹਨਾਂ ਨੇ। ਬਸ ਦੀਪ ਸਿੱਧੂ ਨੇ ਤੁਸੀਂ ਦੇਖੋ ਬਾਰ-ਬਾਰ ਇਸ ਗੱਲ ਤੇ ਜ਼ੋਰ ਦਿੱਤਾ ਵੀ ਉਹ ਸੰਗਲਾਂ ਤੋੜੋ ਪਹਿਲਾਂ ਆਪਦੇ,
ਇਸ ਤੋਂ ਪਹਿਲਾਂ ਇਸ ਅੰਦਾਜ਼ 'ਚ ਹੋਰ ਕਿਸੇ ਬੰਦੇ ਨੇ ਇਹ ਗੱਲ ਨਹੀਂ ਕੀਤੀ ਸੀ। ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਸੀਗੇ ਸਾਡੇ ਕੋਲੇ, ਬੜੇ ਲਾਇਕ ਵਿਦਵਾਨ ਵੀ, ਆਗੂ ਵੀ, ਪਰ ਆਹ ਗੱਲ ਉਹਨਾਂ ਤੋਂ ਇਸ ਤਰ੍ਹਾਂ ਲੋਕਾਂ ਦੇ ਦਿਲਾਂ ਤੱਕ ਪਹੁੰਚਾ ਦੇਣੀ, ਇਹ ਨਹੀਂ ਹੋਈ ਸੀ। ਸੋ ਕੌਮੀ ਹੋਂਦ ਨੂੰ ਬਚਾਉਣ ਦਾ ਮਤਲਬ ਆਹ ਹੈ ਜਿਹੜਾ ਮੈਂ ਪਿਛਲੇ ਕੁਝ ਮਿੰਟਾਂ ਦੇ ਵਿੱਚ ਚੰਦ ਸ਼ਬਦਾਂ ਦੇ ਵਿੱਚ ਤੁਹਾਡੇ ਸਾਹਮਣੇ ਰੱਖਣ ਦਾ ਯਤਨ ਕੀਤਾ ਹੈ। ਇਹ ਗੱਲਾਂ ਕਾਫੀ ਔਖੀਆਂ, ਡੂੰਘੀਆਂ, ਇਹ ਇੱਕ ਲੈਕਚਰ ਨਾਲ ਸਮਝ ਨਹੀਂ ਆਉਂਦੀ, ਕਿਉਂਕਿ ਇੱਕ ਲੈਕਚਰ 'ਚ ਸਮਝਾਈਆਂ ਵੀ ਨਹੀਂ ਜਾ ਸਕਦੀਆਂ, ਜਾਂ ਸਮਝਾਉਣ ਦੀ ਗੱਲ ਤਾਂ ਛੱਡੋ, ਪੇਸ਼ ਨਹੀਂ ਕੀਤੀਆਂ ਜਾ ਸਕਦੀਆਂ। ਸਮਝਣ ਦੀ ਤਾਂ ਕੋਈ ਸਮਝਿਆ, ਕੋਈ ਨਹੀਂ ਸਮਝਿਆ, ਪੇਸ਼ ਵੀ ਨਹੀਂ ਕੀਤੀਆਂ ਜਾ ਸਕਦੀਆਂ। ਤੇ ਵਾਸਤੇ ਤਾਂ ਬਹੁਤ ਯਤਨ ਚਾਹੀਦੇ ਨੇ, ਤੇ ਉਹਨੇ ਦੀਪ ਤਾਂ ਅਸੀਂ ਪੈਦਾ ਕਰ ਨਹੀਂ ਸਕਦੇ। ਇਹ ਤਾਂ ਵਾਹਿਗੁਰੂ ਦੇ ਹੱਥ ਹੈ। ਦੀਪ ਸਿੱਧੂ ਨੂੰ ਕਿਹਨੇ ਪੈਦਾ ਕੀਤਾ? ਇਹ ਅਸੀਂ ਪਹਿਲਾਂ ਹੀ ਬੈਠੇ ਤੇ ਦਫ਼ਤਰ ਦੇ ਵਿੱਚ ਵਿਚਾਰਾਂ ਕਰ ਰਹੇ ਸੀਗੀਆਂ, ਜਿਹੜੀਆਂ ਲੋਕਾਂ ਨੂੰ ਕੁਛ ਗਲਤ ਧਾਰਨਾਵਾਂ ਬਣ ਗਈਆਂ। ਉਹ ਗਲਤ ਧਾਰਨਾਵਾਂ ਤਾਂ ਬਣ ਗਈਆਂ ਕਿਉਂਕਿ ਜੋ ਉਹਨਾਂ ਨੇ ਗਿਆਨ ਹਾਸਲ ਹੁਣ ਤੱਕ ਜ਼ਿੰਦਗੀ 'ਚ ਕੀਤਾ, ਉਹ ਇਹੀ ਕਹਿੰਦਾ ਵੀ ਹਰ ਬੰਦੇ ਦੇ ਪਿੱਛੇ ਕੋਈ ਹੋਰ ਬੰਦਾ ਹੁੰਦਾ ਜਿਹੜਾ ਉਹਨੂੰ ਚਲਾਉਂਦਾ ਹੈ। ਉਹਦੇ ਵਾਸਤੇ ਮਾੜਾ ਸ਼ਬਦ ਤਾਂ ਇਹ ਹੁੰਦਾ ਵੀ ਉਹਨੂੰ ਵਰਤਦਾ ਹੈ, ਤੇ ਉਹਦਾ ਤੱਤ ਇਹ ਹੈ ਵੀ ਉਹ ਤਾਂ ਚਾਬੀ ਭਰਦਾ ਕੋਈ, ਤੇ ਉਹਨੇ ਤਾਂ ਗਾਹਾਂ ਉਸ ਤਰ੍ਹਾਂ ਖਿਡਾਉਣਾ ਹੈ। ਉਹ ਤਾਂ ਐਂ ਬਣਿਆ ਆਪਣੇ ਆਪਣੇ। ਸਾਰੀਆਂ ਸਰਕਾਰਾਂ ਤੇ ਰਾਜ ਹਰ ਲਹਿਰ ਨੂੰ ਐਂ ਦੇਖਦੇ ਹਨ ਵੀ ਇਸ ਲਹਿਰ ਦੇ ਪਿੱਛੇ ਕੰਮ ਕਰਦੇ ਬੰਦਿਆਂ ਦੀ ਪਛਾਣ ਕਰੋ। ਬੰਦਿਆਂ ਦੀ ਵੀ ਕਰਦੇ, ਮੁਲਕਾਂ ਦੀ ਵੀ ਕਰਦੇ ਆ। ਵੀ ਇਹ ਕਦੇ ਇਹ ਵੀ ਪਾਕਿਸਤਾਨ ਤੋਂ ਚਲਾਏ ਜਾ ਰਹੇ ਨੇ, ਕਦੇ ਅਮਰੀਕਾ ਤੋਂ ਚਲਾਏ ਜਾ ਰਹੇ ਨੇ। ਉਹਨਾਂ ਦਾ ਨਜ਼ਰੀਆ ਇਹੀ ਆ ਬਸ। ਫਿਰ ਜਿਨ੍ਹਾਂ ਤੇ ਉਹਨਾਂ ਨੂੰ ਲੱਗਦਾ ਵੀ ਇਹਨੂੰ ਆਹ ਚਲਾ ਰਿਹਾ, ਉਹਨੂੰ ਚੱਕ ਕੇ ਜੇਲ੍ਹ 'ਚ ਸੁੱਟ ਦਿਓ ਜਾਂ ਮਾਰ ਦਿਓ, ਗੱਲ ਠੱਪ ਹੋ ਜੂ। ਪਰ ਅੱਜ ਤੱਕ ਕਿਤੇ ਵੀ ਗੱਲ ਠੱਪ ਹੋਈ ਹੀ ਨਹੀਂ। ਬੰਦੇ ਬਹੁਤ ਮਾਰ ਲੈਣ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰਨ ਤੋਂ ਬਾਅਦ ਉਹ ਨਿਸ਼ਚਿੰਤ ਹੋ ਗਏ ਸੀ ਵੀ ਹੁਣ ਨਹੀਂ, ਹੁਣ ਇਹ ਉੱਠ ਨਹੀਂ ਸਕਣਗੇ। ਤੇ ਸੰਤ ਜੂਨ 'ਚ ਸ਼ਹੀਦ ਹੋਏ ਹੈ। ਉਸ ਤੋਂ ਬਾਅਦ 4-5 ਮਹੀਨੇ ਓਪਰੇਸ਼ਨ, ਜਿਹਨੂੰ ਬੁੱਢਰੋਜ਼ ਕਹਿੰਦੇ ਨੇ, ਜਿਨ੍ਹਾਂ ਨੇ ਸੁਰਤ ਉਦੋਂ ਬਾਅਦ ਸੰਭਾਲੀ ਹੈ ਜਾਂ ਜਿਨ੍ਹਾਂ ਦਾ ਜਨਮ ਉਦੋਂ ਬਾਅਦ ਹੋਇਆ, ਉਹਨਾਂ ਨੂੰ ਨਹੀਂ ਪਤਾ ਉਹ ਕੀ ਹੋਇਆ ਸੀ ਉਦੋਂ। ਉਹ ਬੜਾ ਭਿਆਨਕ ਦੌਰ ਸੀ। ਸਾਡੀਆਂ ਜ਼ਬਾਨਾਂ ਤੇ ਤਾਂ ਚਾੜ੍ਹਤਾ ਨਾ ਕਿ ਕਾਲਾ ਦੌਰ, ਅੱਤਵਾਦ ਦਾ ਕਾਲਾ ਦੌਰ। ਇਹ ਸ਼ਬਦਾਂ ਨਾਲ ਵੀ ਬੜਾ ਕੁਛ ਕਤਲ ਕਰਦੇ ਨੇ ਉਹ। ਸਾਡੇ ਬੰਦੇ ਨੂੰ ਅੱਤਵਾਦੀ, ਅੱਤਵਾਦ ਦਾ ਦੌਰ ਕਹਿਣ ਲੱਗ ਗਏ ਤੇ ਕਾਲਾ ਦੌਰ ਕਹਿਣ ਲੱਗ ਗਏ। ਇੱਥੋਂ ਤੱਕ ਮੈਂ ਤਾਂ ਇੰਨਾ ਹੈਰਾਨ ਵੀ ਹੋਇਆ ਤੇ ਥੋੜਾ ਦੁੱਖ ਵੀ ਹੋਇਆ। ਖਾੜਕੂ ਲਹਿਰ ਦੇ ਇੱਕ ਬਹੁਤ ਵੱਡੇ ਸ਼ਹੀਦ ਦਾ ਬੇਟਾ ਕਿਸੇ ਚੈਨਲ ਨਾਲ ਗੱਲ ਕਰ ਰਿਹਾ, ਉਹਨੂੰ ਵਿਚਾਰੇ ਨੂੰ ਕੁਛ ਨਹੀਂ ਪਤਾ। ਕਹਿੰਦਾ ਜੀ ਫਿਰ ਸਾਡੇ ਘਰੇ ਅੱਤਵਾਦੀ ਤਾਂ ਆਉਂਦੇ ਹੀ ਹੁੰਦੇ ਸੀ ਬਹੁਤ। ਉਹਨੂੰ ਕੁਛ ਨਹੀਂ ਪਤਾ ਵੀ ਜਦੋਂ ਮੈਂ ਇਹ ਸ਼ਬਦ ਵਰਤ ਰਿਹਾ, ਆਪਦੇ ਸ਼ਹੀਦ ਪਿਤਾ ਦੀ ਤੁਹੀਨ ਤਾਂ ਹੈ ਹੀ, ਤੇ ਹੋਰ ਕਿੱਡਾ ਨੁਕਸਾਨ ਕਰ ਰਿਹਾ। ਸ਼ਬਦਾਂ ਬਾਰੇ ਬਹੁਤ ਸੁਚੇਤ ਰਹਿਣਾ ਪਊ। ਉਹ ਸ਼ਬਦਾਂ ਨਾਲ ਵੀ ਖੇਡ ਖੇਡਦੇ ਨੇ ਆਪਦੀ ਬਹੁਤ ਵੱਡੀ, ਤੇ ਸ਼ਬਦ ਉਹਨਾਂ ਕੋਲ ਸਾਧਨ ਬੜੇ ਨੇ। ਕਿੰਨੇ ਚੈਨਲ, ਕਿੰਨੇ ਅਖਬਾਰ, ਕਿੰਨਾ ਉਹਨਾਂ ਕੋਲੇ ਮਸ਼ੀਨਰੀ। ਜਦੋਂ ਇੱਕ ਸ਼ਬਦ ਘੁਮਾ ਦਿੰਦੇ ਆ, ਬੰਦਿਆਂ ਦੀ ਜ਼ੁਬਾਨ ਤੇ ਚੜ੍ਹ ਜਾਂਦਾ, ਪਤਾ ਹੀ ਨਹੀਂ ਲੱਗਦਾ ਬੰਦੇ ਨੂੰ। ਸੋ ਇਹ ਜਿਹੜਾ ਵਰਤਾਰਾ ਚੱਲਿਆ ਨਾ, ਮਤਲਬ ਵੀ ਪੇਸ਼ ਕਿਵੇਂ ਕੀਤਾ ਗਿਆ, ਇਸ ਨੇ ਵੀ ਸਾਨੂੰ ਬੜਾ ਨੁਕਸਾਨ ਕੀਤਾ ਹੈ।
ਸੋ ਇੱਕ ਕੰਮ ਸਿੱਖ ਕੌਮ ਨੇ ਦਿਖਾਇਆ ਹੈ ਕਿ ਜਿਹੜਾ ਗੁਰੂ ਨਾਲ ਪ੍ਰੇਮ ਹੈ ਤੇ ਅਟੁੱਟ ਰਿਸ਼ਤਾ ਤੇ ਉਹਦੇ ਵਾਸਤੇ ਕੁਰਬਾਨ ਹੋ ਜਾਣ ਦਾ ਜਜ਼ਬਾ ਦਿਲਾਂ ਚੋਂ, ਉਹ ਕਦੇ ਵੀ ਨਹੀਂ ਮਰਿਆ। ਭਾਵੇਂ 150 ਸਾਲ ਦੀ ਗੁਲਾਮੀ ਹੋ ਜੇ, ਭਾਵੇਂ ਜਿੰਨੀ ਮਰਜ਼ੀ ਹੋ ਜੇ, ਪੂਰਨ ਤੌਰ ਤੇ ਨਹੀਂ ਮਰਿਆ। ਮਰਦਾ ਰਿਹਾ ਬੰਦਿਆਂ ਦਾ। ਐ ਨਹੀਂ ਵੀ ਜੇ ਸਾਰੀ ਕੌਮ ਹੀ ਉਸ ਪੱਧਰ ਤੇ ਵਿਚਰੇ ਫਿਰ ਤਾਂ ਗੱਲ ਹੀ ਦਿਨਾਂ ਦੀ ਹੈ। ਗੁਲਾਮੀ ਆਪਦੇ ਨਿਸ਼ਾਨ ਪਾਉਂਦੀ ਹੈ, ਜਿਹੜਾ ਦੀਪ ਸਿੱਧੂ ਵਾਰ-ਵਾਰ ਕਹਿੰਦਾ ਰਿਹਾ। ਗੁਲਾਮੀ ਬਹੁਤ ਨੁਕਸਾਨ ਕਰ ਜਾਂਦੀ ਹੈ, ਤੁਹਾਡੇ ਮਨਾਂ ਤੇ ਇਹ ਜਿਹੀ ਚਟਾਕ ਦਾਗ ਪਾ ਜਾਂਦੀ ਹੈ, ਪਤਾ ਵੀ ਨਹੀਂ ਲੱਗਦਾ। ਤੁਹਾਡਾ ਨਜ਼ਰੀਆ ਬਦਲ ਜਾਂਦਾ, ਤੁਹਾਡੀ ਭਾਸ਼ਾ ਬਦਲ ਜਾਂਦੀ ਹੈ, ਤੁਹਾਡਾ ਕਿਰਦਾਰ ਬਦਲ ਜਾਂਦਾ, ਤੁਹਾਡਾ ਸਾਰਾ ਅਮਲ ਬਦਲ ਜਾਂਦਾ, ਵਿਹਾਰ ਬਦਲ ਜਾਂਦਾ ਹੈ, ਪਤਾ ਲੱਗਦਾ ਨਹੀਂ। ਬੰਦੇ ਨੂੰ ਕਹਿੰਦਾ ਮੈਂ ਕੀ ਗਲਤ ਕਰ ਲਿਆ। ਸੋ 1849 'ਚ ਗੁਲਾਮ ਹੋਏ ਆ। ਉਸ ਤੋਂ ਬਾਅਦ ਇੰਨੀ ਲੰਮੀ ਗੁਲਾਮੀ ਨੇ ਕੌਮ ਦੇ ਵਿੱਚ ਬਹੁਤ ਕੁਛ ਨੁਕਸਾਨ ਕੀਤਾ ਹੈ, ਸੋਚ ਦੀ ਪੱਧਰ ਤੇ। ਇਸ ਕਰਕੇ ਜਦੋਂ ਅਸੀਂ ਕੌਮੀ ਹੋਂਦ ਨੂੰ ਬਚਾਉਣ ਦੀ ਗੱਲ ਕਰਦੇ ਹਾਂ ਤਾਂ ਉਹਦੇ 'ਚ ਇੱਕ ਤਾਂ ਬਾਹਰੀ ਦੁਸ਼ਮਣ ਦੇ ਖਿਲਾਫ ਸਾਨੂੰ ਹੁੰਦਾ ਹੈ ਕਿ ਉਹਦੀ ਇੱਕ ਚਾਲ ਨੂੰ ਪਛਾਣੋ। ਸਾਡੇ ਇਤਿਹਾਸ ਦੀ ਨਿਰਮਲਤਾ, ਉਹਦੀ ਸ਼ਾਨ, ਉਹਦੀ ਠੁੱਕ ਜਿਹੜੀ ਆ ਉਹ ਵਿਗਾੜਨ ਦੇ ਯਤਨ ਉਹ ਬੜੇ ਸੂਖਮ ਤੇ ਚਲਾਕ ਢੰਗਾਂ ਨਾਲ ਕਰਦੇ ਨੇ। ਕਿਤਾਬਾਂ 'ਚ ਇਹੀਆਂ ਗੱਲਾਂ ਲੈ ਆਉਂਦੇ ਨੇ। ਉਹ ਲੈ ਆਉਣ ਐਡੀ ਮਾਰ ਨਹੀਂ ਕਰ ਸਕਦੇ ਜੇ ਸਾਡੇ ਬੰਦੇ ਉਹਨੂੰ ਨਾ ਪ੍ਰਚਾਰਨ। ਜੇ ਸਾਡੇ ਹੀ ਬੰਦੇ ਉਹਨੂੰ ਨਾ ਪ੍ਰਵਾਨ ਕਰ ਲੈਣ। ਇੱਕ ਉਦਾਹਰਨ ਮੈਂ ਤੁਹਾਨੂੰ ਦਿੰਦਾ, ਇੱਥੇ ਹੋਰ ਕੋਈ ਨਹੀਂ। ਲਾਲਾ ਦੌਲਤ ਰਾਏ ਦੀ ਕਿਤਾਬ ਹੈ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ। ਉਹ ਕਿਤਾਬ 19ਵੀਂ ਸਦੀ 'ਚ ਛਪੀ ਸੀ ਉਰਦੂ ਦੇ ਵਿੱਚ। ਉਸ ਤੋਂ ਬਾਅਦ ਉਹ ਕਿਤਾਬ ਬਿਲਕੁਲ ਆਊਟ ਆਫ ਪ੍ਰਿੰਟ, ਕਿਸੇ ਨੂੰ ਕੋਈ ਬੜਾ ਪਤਾ ਨਹੀਂ ਸੀ। ਫਿਰ ਕਦੋਂ ਛਪੀ ਦੁਬਾਰਾ ਪੰਜਾਬੀ 'ਚ? 1978 'ਚ। 1978 ਇਹ ਤੇ ਧਿਆਨ ਦਿਓ, ਜਦੋਂ ਸੰਤ ਜਰਨੈਲ ਸਿੰਘ ਰਾਜ ਸੀ ਸੀਨ ਤੇ ਜਾਂ ਕੌਮ ਦੇ ਸੀਨ ਤੇ ਪ੍ਰਗਟ ਹੁੰਦੇ ਆ। ਖੂਨੀ ਵਿਸਾਖੀ ਦੀ ਘਟਨਾ ਤੋਂ ਬਾਅਦ, ਉਦੋਂ ਬਾਅਦ ਉਹ ਲਾਲਾ ਦੌਲਤ ਰਾਏ ਦੀ ਕਿਤਾਬ ਪੰਜਾਬੀ 'ਚ ਛਪਦੀ ਹੈ, ਹਿੰਦੀ 'ਚ ਛਪਦੀ ਹੈ, ਅੰਗਰੇਜ਼ੀ ਛਪਦੀ ਹੈ। ਫਿਰ ਇੰਨੀ ਵਾਰ ਛਪਦੀ ਹੈ, ਇੱਕ ਸਾਲ 'ਚ 3 ਐਡੀਸ਼ਨ ਮੁਫਤ ਵੰਡੀ ਜਾਂਦੀ ਹੈ, ਗੁਰੂ ਘਰਾਂ ਵੱਲੋਂ ਵੰਡੀ ਜਾਂਦੀ ਹੈ। ਖਾਲਿਸਤਾਨ ਦੇ ਮੋਢੀਆਂ ਵੱਲੋਂ ਮੇਨ ਡਿਸਟਰੀਬਿਊਟਰ ਉਹਦੇ ਖਾਲਿਸਤਾਨ ਦੇ ਕੁਝ ਮੋਢੀ, ਮੈਂ ਇੱਥੇ ਨਾਂ ਨਹੀਂ ਲੈਣਾ ਚਾਹੁੰਦਾ, ਜਿਹੜੇ ਉਹਨੂੰ ਵੰਡਦੇ ਨੇ। 1999 ਦੇ ਵਿੱਚ ਜਦੋਂ ਆਪਣਾ 300 ਸਾਲਾ ਸਾਜਨਾ ਦਿਹਾੜਾ ਮਨਾਇਆ ਜਾ ਰਿਹਾ ਸੀ ਖਾਲਸੇ ਦਾ, ਉਦੋਂ ਇੱਕ ਮਾਰਚ ਚੱਲਿਆ ਸੀ ਅੰਮ੍ਰਿਤਸਰ ਸਾਹਿਬ ਤੋਂ, ਸ਼ਾਇਦ ਅਨੰਦਪੁਰ ਸਾਹਿਬ ਤੋਂ ਲੈ ਕੇ ਨੰਦੇੜ ਸਾਹਿਬ ਤੱਕ। ਉਸ ਸਾਰੇ ਰਾਹ 'ਚ ਪੰਜਾਬੀ ਤੇ ਹਿੰਦੀ 'ਚ ਉਹ ਮੁਫਤ ਵੰਡੀ, ਹਜ਼ਾਰਾਂ ਦੀ ਗਿਣਤੀ 'ਚ। ਵੰਡੀ ਕੀ ਨੇ? ਸਿੱਖ ਸਟੂਡੈਂਟ ਫੈਡਰੇਸ਼ਨ ਨੇ। ਜੇ ਕਹੋ ਮੈਂ ਨਾਂ ਲੈ ਸਕਦਾ, ਪਰ ਨਾਂ ਵੀ ਬੰਦਿਆਂ ਦੇ ਲੈਣ ਦੀ ਲੋੜ ਨਹੀਂ, ਉਹ ਅੱਜ ਵੀ ਸਰਗਰਮ ਨੇ। ਅੱਜ ਵੀ ਉਹ ਪੰਥ ਦਾ ਹਿੱਸਾ ਨੇ, ਪੰਥ ਦੇ ਲੀਡਰ ਨੇ। ਆ ਮੈਂ ਥੋੜ੍ਹੇ ਦਿਨ ਹੋਏ ਨੇ ਪੰਜਵੜ ਜਾ ਕੇ ਆਇਆ, ਸ਼ਹੀਦ ਜਰਨਲ ਸਿੰਘ ਲਾਭ ਦੀ ਮਾਤਾ ਦਾ
ਅਕਾਲ ਚਲਾਣਾ ਕਰ ਗਈ ਸੀ, ਉਹਦਾ ਅੰਤਮ ਅਰਦਾਸ ਸੀ। ਉਹੀ ਬੰਦੇ ਉਸ ਅਰਦਾਸ ਦੇ ਉੱਤੇ ਸਪੀਕਰ ਸੀਗੇ ਜੀ, ਤੇ ਸਟੇਜ ਤੋਂ ਉਹਨਾਂ ਦੀ ਮਹਿਮਾ ਗਾਈ ਜਾ ਰਹੀ ਸੀ। ਸੋ ਕੌਮੀ ਹੋਂਦ ਨੂੰ ਖਤਰਾ ਇਕੱਲਾ ਬਾਹਰਲਾ ਇੰਨਾ ਕਾਰਗਰ ਨਹੀਂ ਹੁੰਦਾ। 18ਵੀਂ ਸਦੀ 'ਚ ਜ਼ਰੂਰ ਸੀ ਕਿ ਤੁਸੀਂ ਬਾਹਰਲੇ ਹਮਲੇ ਦਾ ਮੁਕਾਬਲਾ ਕਰ ਲਓ, ਇੰਤਜ਼ਾਮ ਕਰ ਲਓ। ਉਦੋਂ ਅੰਦਰ ਇੰਨਾ ਨਹੀਂ ਸੀ, ਕਿਉਂਕਿ ਉਦੋਂ ਖਾਲਸਾ ਆਜ਼ਾਦ ਵਿਚਰ ਰਿਹਾ ਸੀ, ਭਾਵੇਂ ਰਾਜ ਨਹੀਂ ਸੀ। ਆਜ਼ਾਦੀ ਕੀ ਹੈ? ਜਿੱਦਾਂ ਕੋਈ ਬੰਦਾ ਇਹ ਧਾਰ ਕੇ ਚੱਲ ਪਏ ਕਿ ਮੈਂ ਗੁਲਾਮ ਨਹੀਂ ਰਹਿਣਾ, ਮੈਂ ਗੁਲਾਮੀ ਨਾਲ ਸਮਝੌਤਾ ਨਹੀਂ ਕਰਨਾ, ਮੈਂ ਲੜਾਈ ਲੜਨੀ ਹੈ, ਉਦੋਂ ਉਹ ਆਜ਼ਾਦ ਆ। ਬਸ ਉਹ ਸ਼ਹੀਦ ਹੋ ਜੇ, ਉਹ ਜੇਲ੍ਹ 'ਚ ਚਲਾ ਜਾਵੇ, ਜੋ ਮਰਜ਼ੀ ਹੋਵੇ। ਸੋ ਉਸ ਰੂਪ ਦੇ ਵਿੱਚ ਇਹ ਜਿਹੜਾ ਆਜ਼ਾਦੀ ਦਾ ਮਸਲਾ ਹੈ, ਇਹ ਇਸ ਰੂਪ ਦੇ ਵਿੱਚ ਕੌਮ ਚਾਹੁੰਦਾ ਹੈ। ਉਸ ਜਜ਼ਬੇ ਨੂੰ ਮਾਰਨ ਦੇ ਯਤਨ ਬਹੁਤ ਹੋਏ। ਫਿਰ ਜਿਨ੍ਹਾਂ ਨੇ ਗੁਲਾਮੀ ਦੇ ਸੰਗਲ, ਜਿਹਨੂੰ ਦੀਪ ਸਿੱਧੂ ਕਹਿੰਦਾ, ਪਾਲੇ ਆਪਦੀ ਮਾਨਸਿਕਤਾ ਤੇ, ਉਹ ਫਿਰ ਉਹਨਾਂ ਦੇ ਪ੍ਰਚਾਰਕ ਬਣਦੇ ਆ, ਉਹਨਾਂ ਚੀਜ਼ਾਂ ਦੇ। ਸੋ 18ਵੀਂ ਸਦੀ ਨਾਲੋਂ ਅੱਜ ਇਹ ਲੜਾਈ ਵੱਧ ਔਖੀ ਤੇ ਗੁੰਝਲਦਾਰ ਤਾਂ ਹੋਗੀ ਕਿ ਇਕੱਲਾ ਬਾਹਰਲਾ ਦੁਸ਼ਮਣ ਨਾਲ ਨਹੀਂ ਲੜਨਾ ਪੈਣਾ, ਇਹ ਅੰਦਰਲੇ ਨੂੰ ਪੈਣਾ। ਤੇ ਅੰਦਰਲਾ ਪਛਾਣਨਾ ਹਮੇਸ਼ਾ ਹੀ ਔਖਾ ਹੁੰਦਾ, ਹਮੇਸ਼ਾ ਹੀ। ਸੋ ਕੌਮੀ ਹੋਂਦ ਬਚਾਉਣੀ ਹੈ ਤਾਂ ਆਹ ਅਹਿਸਾਸ ਹੋਣਾ ਚਾਹੀਦਾ, ਆਹ ਸਪਸ਼ਟਤਾ ਹੋਣੀ ਚਾਹੀਦੀ ਹੈ ਕਿ ਇਸ ਗੱਲ ਤੇ ਅਸੀਂ ਕੋਈ ਸਮਝੌਤਾ ਨਹੀਂ ਕਰਨਾ। ਮੈਨੂੰ ਕਈ ਥਾਵਾਂ ਤੇ ਸਟੇਜ ਉਹਨਾਂ ਲੋਕਾਂ ਨਾਲ ਸਾਂਝੀ ਕਰਨੀ ਪੈਂਦੀ ਹੈ ਜਿਹੜੇ ਦੁਸ਼ਮਣ ਦੀ ਲੜਾਈ ਅੰਦਰੋਂ ਲੜ ਰਹੇ ਨੇ। ਬੜਾ ਦੁੱਖ ਹੁੰਦਾ, ਬੜਾ ਕੁਛ ਤੁਹਾਨੂੰ ਆਪਦਾ ਕਾਬੂ ਕਰਨਾ ਪੈਂਦਾ ਉਸ ਮੌਕੇ ਦੇ ਉੱਤੇ। ਚਲੋ, ਮੇਰੇ ਖਿਆਲ ਇੰਨੀ ਕੁ ਗੱਲ ਮੈਂ ਜਿਹੜੀ ਵੀ ਕੌਮੀ ਹੋਂਦ ਦੀ ਰੱਖਿਆ ਤੋਂ ਭਾਵ ਕੀ ਹੈ। ਜਿਹਦੇ 'ਚ ਇਤਿਹਾਸ ਦੀ ਨਿਆਰਾਪਣ ਤੇ ਮੌਲਿਕਤਾ ਬਚਾਉਣ ਦਾ ਕਾਰਜ ਬਹੁਤ ਅਹਿਮ ਹੈ, ਤੇ ਇਤਿਹਾਸ ਦਾ ਖੇਤਰ ਲੜਾਈ ਦਾ ਬਹੁਤ ਵੱਡਾ ਖੇਤਰ ਹੈ। ਜੇ ਤੁਸੀਂ ਆਪਦਾ ਇਤਿਹਾਸ ਨਾ ਬਚਾਇਆ ਤਾਂ ਉੱਥੋਂ ਵਰਤਮਾਨ ਨਹੀਂ ਬਚਣਾ, ਤੇ ਭਵਿੱਖ ਤਾਂ ਭੁੱਲ ਹੀ ਜਾਵੋ। ਐਡਾ ਅਹਿਮ ਹੈ ਜਿਹਨੂੰ ਅਸੀਂ ਅਣਗੌਲਾ ਕਰ ਦਿੰਦੇ ਹਾਂ। ਜਿਹਨੇ ਜੋ ਲਿਖਤਾ ਮੌਜ ਨਾਲ ਪੜ੍ਹਿਆ ਜੀ, ਉਹ ਬਹੁਤ ਕਮਾਲ ਹੈ, ਬਹੁਤ। ਬਸ ਉਹ ਕਿਤਾਬਾਂ ਇਹੋ ਜਿਹੀਆਂ ਪਾਪੂਲਰ ਹੋ ਰਹੀਆਂ ਨੇ ਜਾਂ ਕੀਤੀਆਂ ਜਾ ਰਹੀਆਂ, ਬੜੀ ਹੈਰਾਨੀ ਹੁੰਦੀ ਹੈ ਵੀ ਬੰਦਿਆਂ ਨੂੰ ਸਮਝ ਨਹੀਂ ਆ ਰਹੀ। ਬੰਦੇ ਇਮਾਨਦਾਰ ਨੂੰ ਕੋਈ ਬੰਦੇ ਮਿੱਥ ਕੇ ਨਹੀਂ ਕਰ ਰਹੇ, ਉਹ ਸੋਝੀ ਨਹੀਂ, ਉਹ ਚੇਤਨਤਾ ਨਹੀਂ। ਸੋ ਇਹ ਤਾਂ ਕੌਮੀ ਹੋਣ ਦਾ ਮੈਂ ਜਿੰਨਾ ਕੁ ਮੈਂ ਕੋਸ਼ਿਸ਼ ਕੀਤੀ ਹੈ ਸਪਸ਼ਟ ਕਰਨ ਦੀ। ਜੇ ਕੌਮੀ ਹੋਣ ਦੀ ਰੱਖਿਆ ਕਰਨੀ ਹੈ ਤਾਂ ਆਹ ਪੱਖ ਤੇ ਸਪਸ਼ਟ ਹੋ ਕੇ ਕਰਨਾ ਪਊ। ਅਗਲੀ ਗੱਲ, ਜਦੋਂ ਕੌਮ ਨੇ ਇਤਿਹਾਸ 'ਚ ਸਰਗਰਮ ਹੋਣਾ ਹੈ ਤਾਂ ਉਹਦਾ ਇੱਕ ਰਾਜਸੀ ਮਿਸ਼ਨ ਤਾਂ ਹੋਊਗਾ। ਜੇ ਧਾਰਮਿਕ ਹੈ, ਇਹ ਆਪਾਂ ਨੂੰ ਦੱਸਣ ਦੀ ਕਿਸੇ ਨੂੰ ਲੋੜ ਨਹੀਂ ਵੀ ਸਾਡੇ 'ਚ ਧਰਮ ਤੇ ਰਾਜਨੀਤੀ ਦਾ ਰਿਸ਼ਤਾ ਕੀ ਹੈ। ਅਟੁੱਟ ਹੈ। ਕੋਈ ਬੰਦਾ ਇਹ ਕਹੇ ਜੀ ਮੈਂ ਨਹੀਂ, ਮੈਂ ਰਾਜਨੀਤੀ ਦਾ ਨਹੀਂ, ਮੈਂ ਤਾਂ ਬੰਦਾ ਜੀ ਧਾਰਮਿਕ ਹਾਂ। ਉਹ ਹਿੰਦੂ ਹੋ ਸਕਦਾ, ਬੋਧੀ ਹੋ ਸਕਦਾ, ਕੋਈ ਹੋਰ ਧਰਮ ਦਾ ਹੋ ਸਕਦਾ, ਸਿੱਖ ਇਹ ਗੱਲ ਨਹੀਂ ਕਹਿ ਸਕਦਾ। ਸੋ ਜਦੋਂ ਇਹ ਸ਼ਰਤ ਲਾਈ ਜਾਂਦੀ ਹੈ ਕਿ ਤੂੰ ਇੱਥੇ ਧਰਮ ਦੀ ਗੱਲ ਕਰੋ ਜੀ, ਆਹ ਸਟੇਜ ਤੋਂ, ਅਸੀਂ ਰਾਜਨੀਤੀ ਦੀ ਨਹੀਂ ਕਰਨੀ। ਇਸ ਮਾਮਲੇ 'ਚ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ। ਉਂਝ ਉਦਾਹਰਨ ਕੋਈ ਬਹੁਤ ਵਧੀਆ ਬੰਦੇ ਦੀ ਵੀ ਨਹੀਂ, ਆਗੂ ਦੀ, ਜਿਹਦਾ ਬਾਅਦ 'ਚ ਰੋਲ ਜੋ ਆਇਆ ਉਹ ਬੜਾ ਮਾੜਾ ਵੀ ਆਇਆ। ਸੰਤ ਫਤਿਹ ਸਿੰਘ। ਸੰਤ ਫਤਿਹ ਸਿੰਘ ਤੇ ਮਾਸਟਰ ਤਾਰਾ ਸਿੰਘ 'ਚ ਜਦੋਂ
ਦਫੇੜ ਪਈ 1962 'ਚ, ਤਾਂ ਦੋ ਧੜੇ ਬਣ ਗਏ ਤੇ ਸੰਤ ਫਤਿਹ ਸਿੰਘ ਨੇ ਆਪਦੀ ਜਿਹੜਾ ਧੜੇ ਦੀ ਕਾਨਫਰੰਸ ਮੁੱਲਾਂਪੁਰ ਕੀਤੀ, ਮੁੱਲਾਂਪੁਰ ਦਾਖਾ, ਉਸ ਗੁਰਦੁਆਰਾ ਸਾਹਿਬ 'ਚ। ਉਹ ਪ੍ਰਬੰਧਕਾਂ ਤੋਂ ਬੇਨਤੀ ਕੀਤੀ ਕਿ ਅਸੀਂ ਇੱਥੇ ਆਪਦੀ ਕਾਨਫਰੰਸ ਕਰਦੇ ਹਾਂ। ਉਹ ਪ੍ਰਬੰਧਕ ਕਹਿੰਦੇ ਜੀ ਕਾਨਫਰੰਸ ਜਮ ਕਰੋ, ਪਰ ਗੁਰਦੁਆਰੇ ਦੀ ਸਟੇਜ ਤੋਂ ਸਿਰਫ ਧਰਮ ਦੀ ਗੱਲ ਹੋਵੇ, ਗੁਰਦੁਆਰੇ ਦੀ ਹਦੂਦ ਅੰਦਰ ਅਸੀਂ ਰਾਜਨੀਤੀ ਦੀ ਗੱਲ ਨਹੀਂ ਕਰਨ ਦੇਣੀ। ਉਹ ਕਹਿੰਦੇ ਕੋਈ ਗੱਲ ਨਹੀਂ। ਮਤਲਬ ਤੁਸੀਂ ਸੰਤ ਫਤਿਹ ਸੁਣਦੇ ਵੀ ਇੱਕ ਤੁਸੀਂ ਗੁਣ ਦੇਖੋ, ਗੱਲ ਨੂੰ ਕਿਵੇਂ ਉਹ ਹੈਂਡਲ ਕਰ ਰਿਹਾ ਹੈ, ਕਿਵੇਂ ਲੈ ਰਹੇ ਨੇ। ਉਹ ਕਹਿੰਦਾ ਠੀਕ ਹੈ, ਫਿਰ ਮੈਂ ਪੰਜਵੇਂ ਪਾਤਸ਼ਾਹ ਦੀ ਗੱਲ ਗੁਰਦੁਆਰੇ ਦੀ ਇਸ ਸਟੇਜ ਤੋਂ ਕਰੂੰ। ਜਦੋਂ ਜਹਾਂਗੀਰ ਦਾ ਨਾਮ ਲੈਣਾ ਹੋ, ਮੈਂ ਬਾਹਰ ਨਿਕਲ ਕੇ ਇੱਕ ਸਟੇਜ ਉੱਥੇ ਲਾ ਦਿਓ, ਉੱਥੇ ਮੈਂ ਜਹਾਂਗੀਰ ਕਹਿ ਕੇ ਫਿਰ ਇੱਧਰ ਆ ਜਾ ਕਰੂੰਗਾ। ਕਿੰਨਾ ਸੋਹਣਾ ਤਰੀਕਾ ਗੱਲ ਕਹਿਣ ਦਾ। ਵੀ ਇਹ ਦੋ ਅੱਡ ਕਿਵੇਂ ਕਰ ਲਓਗੇ ਤੁਸੀਂ? ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਵੀ ਮਨਾਉਣਾ ਹੈ, ਚਲ ਜਹਾਂਗੀਰ ਦਾ ਤਾਂ ਅਗਲਾ ਕਹਿੰਦਾ ਕਰ ਲਓ ਜੀ, ਉਹ ਤੇ ਤਾਂ ਹੁਣ ਕੋਈ ਖਤਰਾ ਨਹੀਂ ਨਾ। ਗੱਲ ਕਰੰਟ ਤੇ ਆਉਂਦੀ ਹੈ, ਵਰਤਮਾਨ ਤੇ। ਜਦੋਂ ਅੱਜ ਦੇ ਹਾਕਮਾਂ ਦਾ ਨਾਮ ਲੈਣਾ ਪੈ ਜੇ ਉਦੋਂ ਬਹੁਤ ਔਖਾ ਹੁੰਦਾ ਹੈ ਬੰਦਿਆਂ ਨੂੰ। ਸੋ ਇਹ ਜਿਹੜਾ ਮੈਂ ਪਹਿਲਾਂ ਗੱਲ ਕੀਤੀ, ਕੌਮੀ ਹੋਂਦ ਜਦੋਂ ਖਤਰਾ ਖੜਾ ਹੁੰਦਾ, ਉਹ ਆਹੀ ਗੱਲ ਹੈ ਤੁਹਾਡੇ ਤੇ, ਕਿਉਂਕਿ ਤੁਸੀਂ ਆਜ਼ਾਦ ਨਹੀਂ। ਗੁਲਾਮੀ ਦੇ ਵਾਤਾਵਰਨ ਚੋਂ ਤੁਹਾਡੇ ਤੇ ਦਬਾਅ ਹੀ ਇੰਨੇ ਪੈ ਜਾਂਦੇ ਆ, ਤੁਸੀਂ ਆਪਦੇ ਸਿਧਾਂਤਾਂ ਤੋਂ ਨਾ ਸਿਰਫ ਥਿੜਕਦੇ ਹੋ, ਉਹਦੀ ਫਿਰ ਵਕਾਲਤ ਵੀ ਕਰਦੇ ਹੋ। ਅਸਲ 'ਚ ਜੀ ਸਮਝਿਆ ਹੀ ਗਲਤ ਗਿਆ ਹੈ। ਇਹ ਤੁਸੀਂ ਅਕਸਰ ਸੁਣੋਗੇ, ਢੱਡਰੀਆਂ ਵਾਲੇ ਤੋਂ ਲੈ ਕੇ ਜੀਦੋ ਤੱਕ ਮਰਜੀ, ਵੀ ਇਹ ਤਾਂ ਹੁਣ ਮੈਨੂੰ ਸਮਝ ਆਇਆ, ਇਹ ਤਾਂ ਹੋਰ ਹੀ ਗੱਲਾਂ ਬਣਾਈ ਗਈ। ਇਹ ਡਰ ਚੋਂ ਨਿਕਲਦੀਆਂ, ਗੁਲਾਮੀ ਚੋਂ ਨਿਕਲਦੀਆਂ, ਗੁਲਾਮ ਮਾਨਸਿਕਤਾ ਚੋਂ ਨਿਕਲਦੀਆਂ। ਸਿੱਖੀ ਦੀ ਗੱਲ ਤਾਂ ਉਦੋਂ ਹੀ ਹੋਊ ਜਦੋਂ ਬੰਦਾ ਆਜ਼ਾਦ ਹੋਊਗਾ। ਇਹ ਸਾਰੀ ਰਚਨਾ ਹੀ ਇਸ ਤਰ੍ਹਾਂ ਹੋਈ ਹੈ, ਜਿਵੇਂ ਉਹ ਕਹਿੰਦੇ ਨੇ ਨਾ ਕਿ ਇਸ ਨਾਨਕ ਦੇ ਘਰ 'ਚ ਖੋਟਾ ਸਿੱਕਾ ਚੱਲਣਾ ਹੀ ਨਹੀਂ, ਇੱਥੇ ਖਰਾ ਹੀ ਚੱਲੂ। ਇਸ ਮਾਮਲੇ 'ਚ ਮੈਨੂੰ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਇੱਕ ਬਹੁਤ ਕੰਮ ਦੀ ਗੱਲ ਸੁਣਾਈ ਸੀ। ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਲਾਲਾ ਜਗਤ ਰੈਣ ਦੇ ਕੇਸ 'ਚ, ਫਿਰੋਜ਼ਪੁਰ ਦੀ ਜੇਲ੍ਹ 'ਚ ਬੰਦ ਕੀਤਾ, ਕੁਛ ਚਿਰ ਬਾਅਦ ਰਿਹਾ ਕਰਨਾ ਪਿਆ। ਜਦੋਂ ਉਹ ਬਾਹਰ ਆਏ ਰਿਹਾ ਹੋ ਕੇ, ਜੋ ਉਹਨਾਂ ਦਾ ਹਰ ਜਗ੍ਹਾ ਦੇ, ਨਾ ਸਿਰਫ ਪੰਜਾਬ 'ਚ, ਜਿੱਥੇ ਵੀ ਗਏ ਦੇਸ਼ 'ਚ ਅੰਦਰ, ਇੱਥੇ ਭਾਵੇਂ ਉਹ ਕਲਕੱਤਾ, ਭਾਵੇਂ ਬੰਬੇ ਹੈ, ਭਾਵੇਂ ਉਹ ਰੁੜਕੇਲਾ, ਉਹਨਾਂ ਦਾ ਜੋ ਸਵਾਗਤ ਹੋਇਆ, ਜਿਵੇਂ ਕੌਮ ਖੜੀ ਹੋ ਗਈ ਹੁੰਦੀ ਹੈ, ਉਹ ਪੂਰਾ ਉਹਨਾਂ ਨੇ ਇੱਕ ਦੌਰਾ ਕੀਤਾ। ਦੌਰਾ ਕਰਕੇ ਵਾਪਸ ਆ ਗਏ। ਗੁਰਚਰਨ ਸਿੰਘ ਟੌੜਾ ਕਹਿੰਦਾ ਵੀ ਮੈਨੂੰ ਉਹਨਾਂ ਨੇ ਪੁੱਛਿਆ ਵੀ ਜਥੇਦਾਰਾ ਹੁਣ ਦੱਸ ਅੱਗੇ ਕੀ ਕਰੀਏ, ਕੌਮ ਨੇ ਤਾਂ ਹੁਣ ਦਿਖਾਤਾ, ਪੂਰੀ ਸਪੋਰਟ ਮਿਲ ਗਈ, ਹੁਣ ਦੱਸ ਅੱਗੇ ਕੀ ਕਰੀਏ। ਉਹ ਕਹਿੰਦਾ ਜੀ ਕੋਈ ਗੱਲ ਹੈ, ਮੇਰੇ ਕੋਲ ਤਾਂ ਹੋਰ ਕੋਈ ਲੰਮੀ ਚੌੜੀ ਤਾਂ ਹੈ ਨਹੀਂ, ਤੁਸੀਂ ਖਰੇ ਬਣ ਕੇ ਖੋਟੇ ਨਾ ਬਣਿਓ। ਉਹ ਕਹਿੰਦੇ ਖੋਟੇ ਕਿਵੇਂ? ਕਹਾਂ ਜੋ ਸਾਡੇ ਵਾਲੇ ਕੰਮ ਕਰਨ ਲੱਗ ਗਏ ਖੋਟੇ ਹੋ ਜਾਓਗੇ। ਗੱਲ ਕਿੰਨੀ ਸਾਦਗੀ 'ਚ ਕਹੀਏ, ਪਰ ਕਿੱਡੀ ਡੂੰਘੀ ਗੱਲ ਹੈ। ਸੋ ਜਦੋਂ ਉਹਨਾਂ ਵਰਗੇ ਬਣਨੇ ਸ਼ੁਰੂ ਹੋ ਗਏ ਨਾ ਆਪਾਂ, ਫਿਰ ਉਹ ਸੁਤੰਤਰਤਾ, ਨਿਰਮਲਤਾ, ਵਿਲੱਖਣਤਾ, ਨਿਆਰਾਪਣ ਉਹ ਨਹੀਂ ਫਿਰ ਰਹਿਣਾ।
ਇਹ ਗੱਲਾਂ ਪੱਲੇ ਬੰਨ ਕੇ ਨਾ, ਕੁਛ ਪੱਲੇ ਬੰਨ ਕੇ ਤਾਂ ਤੁਰਨਾ ਪਊ। ਤੇ ਇਸ ਰਾਹ ਤੇ ਤੁਰਨ ਦੀ ਕੀਮਤ ਹਮੇਸ਼ਾ ਹੀ ਦੇਣੀ ਪਊ। ਸਾਰਾ ਇਤਿਹਾਸ ਸਾਡਾ ਪਿਆ ਤੇ ਹੁਣ ਦੀਪ ਸਿੱਧੂ ਦਾ ਤਾਂ ਕੋਈ ਲੰਮਾ ਇਤਿਹਾਸ ਨਹੀਂ, ਦਿਨ ਨਾ ਕੁਛ। ਕਿਹੋ ਜੀ ਜ਼ਿੰਦਗੀ ਛੱਡ ਕੇ ਆਇਆ ਤੇ ਕਿੰਨੀ ਕੀਮਤ ਦੇਣੀ ਪਏਗੀ। ਖਾਸ ਕਰਕੇ ਬਦਨਾਮੀ ਤੇ ਨਫ਼ਰਤ ਕਿੰਨੀ ਪੈਦਾ ਕੀਤੀ। ਬਾਕੀ ਛੱਡੋ, ਜੇਲ੍ਹ 'ਚ ਤਾਂ 3 ਮਹੀਨੇ ਹੀ ਰਿਹਾ ਨਾ। ਕੋਈ ਉਹਨੂੰ ਮਤਲਬ ਗੋਲੀ ਦੀ ਸਜ਼ਾ ਨਹੀਂ ਹੋਈ, ਕੋਈ ਉਹਦੇ ਗਲ 'ਚ ਫਾਂਸੀ ਨਹੀਂ ਪਈ, ਪਰ ਇੱਕ ਢੰਗ ਨਾਲ ਰੋਜ਼ ਗੋਲੀ ਵੱਜਦੀ ਸੀ। ਕਈ ਬੰਦੇ ਬੜੇ ਤਕਨੀਕੀ ਜਿਹੀਆਂ ਗੱਲਾਂ ਕੱਢ ਕੇ ਉਹਨੂੰ ਸ਼ਹੀਦ ਕਹਿਣਾ ਗਲਤ ਹੈ ਜੀ, ਉਹਨੂੰ ਸ਼ਹੀਦ ਕਹਿਣਾ ਗਲਤ ਹੈ। ਇਹ ਅੱਜ ਕੱਲ੍ਹ ਨਾ ਇੱਕ ਬੜਾ ਰੋਗੀ ਜਿਹਾ ਰੁਝਾਨ ਚੱਲ ਪਿਆ ਗੱਲਾਂ ਨੂੰ। ਬੰਦਿਆਂ ਨੂੰ ਕੁਛ ਆਪਦਾ ਘਟਦਾ ਲੱਗਦਾ ਵੀ ਜੇ ਉਹਨੂੰ ਸ਼ਹੀਦ ਮੰਨ ਲਿਆ, ਪਰ ਆੜ ਲੈਂਦੇ ਨੇ ਸਿਧਾਂਤਾਂ ਦੀ, ਫਿਰ ਤਾਂ ਜੀ ਕਹਿੰਦੇ ਸਿੱਖ ਕੌਮ ਦੇ ਸਿਧਾਂਤ ਹੀ ਖਤਮ ਹੋ ਜਾਣਗੇ। ਮੈਂ ਅਖੀਰ ਨੂੰ ਇੱਥੇ ਹੀ ਆਉਣਾ ਹੈ ਵੀ ਸਾਡੀ ਗੜਬੜ ਕਿੱਥੇ ਹੋ ਗਈ ਹੈ ਚੀਜ਼ਾਂ ਨੂੰ ਦੇਖਣ ਦੀ। ਸਿਧਾਂਤ ਠੀਕ ਹੈ, ਸਰੂਪ ਬਾਰੇ ਸਿੱਖ ਕਦੇ ਵੀ ਸਮਝੌਤਾ ਨਹੀਂ ਕਰਨਗੇ। ਜੋ 10ਵੇਂ ਪਾਤਸ਼ਾਹ ਨੇ ਹਦਾਇਤ ਕੀਤੀ ਹੈ ਉਸ ਤੇ ਕੋਈ ਸਮਝੌਤਾ ਨਹੀਂ। ਪਰ ਦੀਪ ਇੱਕ ਸ਼ਬਦ ਵਰਤਦਾ ਹੁੰਦਾ ਸੀ ਹਰ ਮਸਲੇ ਤੇ, ਜਿਹੜਾ ਅਸੀਂ ਕਦੇ ਵੀ ਨਹੀਂ ਸੀ ਵਰਤ ਸਕੇ। ਹਿੰਸਾ ਅਹਿੰਸਾ ਦਾ ਮਸਲਾ ਲਿਆਂਦਾ ਭਾਰਤੀ ਕਿਸਾਨ ਯੂਨੀਅਨ ਵਾਲਿਆਂ ਨੇ। ਅਸੀਂ ਨਹੀਂ ਜੀ, ਸਾਡਾ ਤਾਂ ਹਿੰਸਾ, ਅਸੀਂ ਕਿਸੇ ਵੀ ਸੂਰਤ 'ਚ ਅਸੀਂ ਹਿੰਸਾ ਨਹੀਂ ਕਰਨੀ। ਅਸੀਂ ਤਾਂ ਅਹਿੰਸਕ ਰਹਿ ਕੇ, ਸ਼ਾਂਤਮਈ ਰਹਿ ਕੇ ਸਭ ਕੁਝ ਕਰਨਾ ਹੈ। ਉਦੋਂ ਨੇ ਕਿਹਾ ਸੀ ਵੀ ਇਹ 2 ਬਾਈਨਰੀਜ਼ ਹੁੰਦਾ, 2 ਉਲਟ ਜੋਟੇ ਬਣਾ ਦਿਓ, ਇੱਕ ਹਿੰਸਾ ਇੱਕ ਅਹਿੰਸਾ। ਫਿਰ ਇੱਕ ਮਾੜੀ ਦੂਜੀ ਚੰਗੀ, ਤੇ ਮਾੜੀ ਨੂੰ ਕੌਣ ਕਹੂ, ਮੈਂ ਤਾਂ ਉਹਦੇ ਨਾਲ ਹਾਂ। ਨੈਚੁਰਲੀ ਅਹਿੰਸਾ ਚੰਗੀ, ਹਿੰਸਾ ਮਾੜੀ। ਇਹ ਤਰੀਕਾ ਹੈ, ਪੱਛਮ ਤੋਂ ਆਇਆ ਹੈ ਚੀਜ਼ਾਂ ਨੂੰ ਐਂ ਬਣਾ ਕੇ ਦੇਖਣਾ। ਇਹ ਦੀਪ ਸਿੱਧੂ ਨੇ ਇੰਨੀ ਕਮਾਲ ਦੀ ਢੰਗ ਨਾਲ ਮਸਲੇ ਦਾ ਜਵਾਬ ਦਿੱਤਾ ਜਾਂ ਇਹਨੂੰ ਹੈਂਡਲ ਕੀਤਾ, ਜਿਹੜਾ ਸਾਥੋਂ ਨਹੀਂ ਸੀ ਹੋ ਰਿਹਾ। ਉਹ ਕਹਿੰਦਾ ਹਿੰਸਾ ਇਹ ਕੋਈ ਚੀਜ਼ ਨਹੀਂ ਹੁੰਦੀ, ਇਹ ਤਾਂ ਵਹਿਣ ਹੈ ਇਤਿਹਾਸ ਦਾ। ਉਹ ਵਹਿਣ ਨੇ ਆਪਦੇ ਪਤਾ ਨਹੀਂ ਕਿਹੜੇ ਕਿਹੜੇ ਰੂਪ ਬਦਲੀ ਜਾਣੇ ਨੇ। ਬਸ ਤੁਸੀਂ ਉਹਨੂੰ ਕਹੋਗੇ ਹੁਣ ਇਹ ਹਿੰਸਕ ਹੋ ਗਿਆ, ਹੁਣ ਇਹ ਹਿੰਸਕ ਹੋ ਗਿਆ। ਜਦੋਂ ਹਿੰਸਕ ਲੱਗਦਾ ਉਦੋਂ ਵੀ ਉਹਦੇ ਵਿੱਚ ਰਹਿਮ ਤੇ ਹਿੰਸਾ ਹੈ। ਜਦੋਂ ਅਹਿੰਸਕ ਲੱਗਦਾ ਹੈ, 5ਵੇਂ ਪਾਤਸ਼ਾਹ ਤੱਤੀ ਤਵੀ ਤੇ ਬੈਠੇ ਨੇ, ਉਦੋਂ ਵੀ ਉਹਦੇ 'ਚ ਇੱਕ ਇਹੋ ਜਿਹਾ ਗਜਬ ਹੈ ਜਿਹੜਾ ਬਹੁਤ ਕੁਝ ਖਤਮ ਕਰ ਸਕਦਾ। ਕਿਉਂਕਿ ਉਹ ਕਿਸੇ ਦਾ ਪੇਚ ਚੋਂ ਨਿਕਲੀ ਹਿੰਸਾ ਨਹੀਂ, ਉਹ ਗਾਂਧੀ ਵਾਲੀ। ਆਹ ਫਰਕ ਹੈ ਗਾਂਧੀ ਵਾਲੀ ਦਾ। ਕਦੇ ਕਿਸੇ ਸਿੱਖ ਗੁਰੂ ਨੇ, ਸਿੱਖ ਸ਼ਹੀਦ ਨੇ, ਸਿੱਖ ਨਾਇਕ ਨੇ ਤੇ ਪੁਰਾਤਨ ਸਿੱਖ ਵਿਦਵਾਨਾਂ ਨੇ ਇਸ ਭਾਸ਼ਾ 'ਚ ਗੱਲ ਨਹੀਂ ਕੀਤੀ ਵੀ ਅਸੀਂ ਤਾਂ ਜੀ ਸ਼ਾਂਤੀ ਦੇ ਪੁਜਾਰੀ ਹਾਂ। ਇਹ ਆਜ਼ਾਦੀ ਦੇ ਸੰਘਰਸ਼ ਦੌਰਾਨ ਗਾਂਧੀ ਨੇ ਲਿਆਂਦੀ ਤੇ ਬਾਕੀਆਂ ਨੂੰ ਪਤਾ ਹੀ ਨਹੀਂ ਲੱਗਿਆ, ਉਹਨਾਂ ਨੇ ਅਪਣਾ ਲਈ। ਤੁਹਾਡੀ ਹਿੰਸਾ ਵਿੱਚ ਵੀ ਬਹੁਤ ਰਹਿਮ ਹੋ ਸਕਦਾ ਹੈ ਤੇ ਤੁਹਾਡੀ ਅਹਿੰਸਾ ਵਿੱਚ ਵੀ ਤੇਗ ਤੋਂ ਵੀ ਵੱਧ ਜ਼ੋਰ ਹੋ ਸਕਦਾ ਹੈ, ਕਿਉਂਕਿ ਤਿੰਨਾਂ ਦੇ ਪਿੱਛੇ ਸੱਚ ਇੱਕੋ ਖੜਾ, ਰੂਹਾਨੀ। ਸਿਆਸੀ ਗਿਣਤੀ ਮਿਣਤੀ। ਜਦੋਂ ਉਸ ਅਵਸਥਾ ਤੋਂ ਜਾ ਕੇ ਹੋਏ ਫਰਕ ਮਿਟ ਜਾਣਗੇ ਤੇ ਗੁਰੂਆਂ ਨੇ ਮਿਟਾਏ ਨੇ। ਫਿਰ ਤੁਸੀਂ 5ਵਾਂ ਪਾਤਸ਼ਾਹ ਠੀਕ, 6ਵਾਂ ਗਲਤ, ਫਿਰ ਤਾਂ ਸਿੱਧੀ ਗੱਲ ਘਾਈ ਕਰਨ ਲੱਗ ਜਾਓਗੇ। ਕਹਿ ਗਏ ਹੁਣ ਬੰਦੇ ਇਹ ਆ ਗਏ ਬਹੁਤ ਵੀ 5ਵੇਂ ਤੱਕ ਸਾਨੂੰ ਠੀਕ ਹੈ ਜੀ, ਤੇ 6ਵੇਂ ਤੋਂ ਗੜਬੜ ਹੋ ਗਈ ਬਸ ਜਾ ਕੇ। ਕਿਉਂਕਿ ਉਹਨਾਂ ਨੂੰ ਉਹ ਸੱਚੀ ਸਮਝ ਵੀ ਨਹੀਂ ਆ ਰਹੀ। ਉਹ ਬਹਿਣ ਜਿਹਨੂੰ ਉਹ ਕਹਿੰਦਾ ਨਾ ਇਤਿਹਾਸ ਦਾ, ਇਹ ਤਾਂ ਜਿਵੇਂ ਧੁੱਪ ਤੇ ਛਾਂ ਦਾ। ਹੁਣ ਤੁਸੀਂ ਕੀ ਕਰੋਗੇ ਵੀ ਕਦੇ ਹੁਣ ਧੁੱਪ ਹੈ, ਹੁਣ ਛਾਂ ਹੈ, ਬਾਦਲ ਦੇ ਪਰਛਾਵੇਂ ਜੇ ਹੈ।
ਗੱਲ ਇੱਕੋ ਹੀ ਹੈ। ਸੋ ਇਹ ਦੀਪ ਸਿੱਧੂ ਦਾ ਇਕੱਲਾ ਸਟਾਈਲ ਨਹੀਂ ਸੀ, ਉਹਦੀ ਸੋਚ ਦੀ ਉਡਾਨ ਵੀ ਸੀ। ਉੱਥੋਂ ਤੱਕ ਜਾ ਕੇ ਦੇਖ ਲੈਣਾ। ਸੋ ਮੈਂ ਸ਼ਹਾਦਤ ਦੀ ਗੱਲ ਕਰਦਾ ਸੀ ਵੀ ਜਿਹਨੂੰ ਉਹ ਸ਼ਹੀਦ ਨਹੀਂ ਕਹਿਣਾ ਚਾਹੀਦਾ। ਚਲੋ ਕਹਿ ਲਓ, ਨਾ ਕਹਿ ਲਓ, ਆਪਦੀ ਪਸੰਦ, ਉਹਨੂੰ ਕੋਈ ਫਰਕ ਨਹੀਂ ਪੈਣ ਲੱਗਿਆ, ਸੱਚ ਨੂੰ ਵੀ ਕੋਈ ਫਰਕ ਨਹੀਂ ਪੈਣ ਲੱਗਿਆ। ਇਹਦੇ ਨਾਲ ਵੀ ਕੋਈ ਜ਼ਰੂਰੀ ਨਹੀਂ ਵੀ ਅਸੀਂ ਪੈਰ ਤੇ ਵੀ ਹੁਣ ਤੇਰੇ ਮੂੰਹੋਂ ਸ਼ਹੀਦ ਨਹੀਂ ਨਿਕਲਿਆ, ਉਹਦੀ ਫਿਰ ਵੀ ਸ਼ੱਕ ਖੜਾ ਕਰ ਲੈਣਾ, ਦੇਖਿਆ ਸ਼ਹੀਦ ਨਹੀਂ ਕਿਹਾ ਇਹਨੇ। ਇਹ ਨਹੀਂ ਗੱਲ। ਜਿਵੇਂ ਪਹਿਲਾਂ ਮੈਂ ਕਿਹਾ, ਜਦੋਂ ਬੰਦਾ ਆਜ਼ਾਦੀ ਵਾਸਤੇ ਲੜਨ ਦਾ ਫੈਸਲਾ ਕਰਕੇ ਤੁਰ ਪੈਂਦਾ, ਬਸ ਵੀ ਹੁਣ ਜਾਂ ਮੌਤ ਜਾਂ ਆਜ਼ਾਦੀ, ਉਦੋਂ ਉਹ ਆਜ਼ਾਦ ਹੀ ਹੈ। ਬਸ ਰਾਜ ਪਤਾ ਨਹੀਂ ਕਦੋਂ ਆਵੇ। ਇਸੇ ਤਰ੍ਹਾਂ ਸ਼ਹੀਦ ਦਾ ਹੁੰਦਾ ਹੈ। ਜਦੋਂ ਉਹ ਤੁਰ ਪਿਆ ਉਸ ਰਾਹ ਤੇ ਬਿਲਕੁਲ ਤਣੋ ਮਣੋ, ਉਦੋਂ ਉਹ ਕਿਸੇ ਮਕਤਲ 'ਚ, ਕਿਸੇ ਕਤਲਗਾਹ 'ਚ ਜਾਵੇ ਨਾ ਜਾਵੇ, ਫਾਂਸੀ ਦੇ ਤਖਤੇ ਤੇ ਖੜਾ ਹੋਵੇ ਨਾ ਹੋਵੇ, ਉਹ ਵਿਚਰ ਉਸੇ ਆਲਮ 'ਚ ਹੀ ਰਿਹਾ ਹੈ। ਹਰ ਪਲ ਸ਼ਹਾਦਤ ਦੇ ਅਮਲ 'ਚ ਹੀ ਵਿਚਰ ਰਿਹਾ ਹੈ। ਤੇ ਜਦੋਂ ਜਿਹੜੀ ਸ਼ਹਾਦਤ ਹੈ ਸਿੱਖ ਨੂੰ, ਸ਼ਹਾਦਤਾਂ ਹੋਰਾਂ ਧਰਮਾਂ 'ਚ ਵੀ ਹੈ, ਹੋਰਾਂ ਵਿਚਾਰਧਾਰਾਵਾਂ 'ਚ ਵੀ ਹੈ, ਹੋਰਾਂ ਕੌਮਾਂ 'ਚ ਵੀ ਹੈ। ਮੈਂ ਜਿਹੜੀ ਪਹਿਲਾਂ ਗੱਲ ਕੀਤੀ, ਸਾਡਾ ਸਭ ਕੁਝ ਹੀ ਨਿਆਰਾ, ਸ਼ਬਦ ਉਹੀ ਹੋਣਗੇ। ਤਾਂ ਸਾਡਾ ਸ਼ਹਾਦਤ ਦਾ ਮਤਲਬ ਇਹ ਹੈ ਵੀ ਸਿੱਖ ਦੀ ਜਿਹੜੀ ਚੇਤਨਤਾ ਹੈ, ਉਹ ਸ਼ਹਾਦਤ ਦੇ ਸਿਖਰ ਤੇ ਜਾ ਕੇ ਵੱਧ ਨਿਰਮਲ ਹੋ ਸਕਦੀ। ਸ਼ਹੀਦ ਉਦੋਂ ਹੋਊ ਜਦੋਂ ਮਨ ਚੋਂ ਸਭ ਕਿਸਮ ਦੇ ਬਕਾਰ ਨਿਕਲ ਜਾਣਗੇ। ਨਹੀਂ ਬੰਦਾ ਇੱਥੇ ਇੰਨੇ ਮੋਹ ਜੋੜੀ ਬੈਠਾ ਹੁੰਦਾ, ਮੇਰੇ ਬੱਚਿਆਂ ਦਾ ਕੀ ਬਣੂ, ਮੇਰੀ ਜਾਇਦਾਦ ਦਾ, ਮੇਰਾ ਉਹ ਜੇ ਵੋ। ਜਦੋਂ ਉਹ ਉਸ ਅਵਸਥਾ ਤੇ ਪਹੁੰਚ ਗਿਆ, ਉਸ ਆਲਮ 'ਚ ਪਹੁੰਚ ਗਿਆ ਕਿ ਹੁਣ ਬਸ, ਉਦੋਂ ਉਹ ਸ਼ਹਾਦਤ ਦੇ ਅਮਲ 'ਚ ਵਿਚਰ ਰਿਹਾ ਹੈ। ਇਸ ਤਰ੍ਹਾਂ ਦੇਖੋ ਬੰਦੇ। ਦੂਜੀਆਂ ਗੱਲਾਂ ਤਕਨੀਕੀ। ਅਗਲੀ ਗੱਲ ਇਹ ਜੀ ਡਿਬੇਟ 'ਚ, ਬੇਲੋੜੀ ਡਿਬੇਟ 'ਚ ਉਲਝੋ ਹੀ ਨਾ। ਲੋਕਾਂ ਨੇ ਪ੍ਰਵਾਨ ਕਰ ਲਿਆ, ਇਹ ਕੋਈ ਰੌਲਾ ਹੀ ਨਹੀਂ ਹੋਣੀ ਇਸ ਗੱਲ ਦੇ ਉੱਤੇ। ਤੁਸੀਂ ਕੱਲੇ ਤੋਂ ਮਨਵਾਓ, ਨਹੀਂ ਮੰਨਣਾ ਅਗਲਿਆਂ ਨੇ, ਕਿਉਂਕਿ ਪਿੱਛੇ ਈਰਖਾ ਵੀ ਹੈ। ਦੀਪ ਸਿੱਧੂ ਜਿਹੜੀ ਸਭ ਤੋਂ ਵੱਧ ਗੱਲ ਦਾ ਸ਼ਿਕਾਰ ਹੋਇਆ, ਉਹ ਈਰਖਾ ਦਾ ਹੋਇਆ। ਬੰਦਿਆਂ ਨੂੰ ਇਹ ਲੱਗਿਆ ਵੀ ਇਹ ਸਾਡਾ ਕੁਛ ਖੋਹੂ, ਹੁਣ ਸਾਡੇ ਆਸਣ ਖੋਹੂ। ਜਿਹੜੇ ਬੰਦੇ 'ਚ ਇਹ ਡਰ ਹੈ ਵੀ ਮੇਰਾ ਕੁਛ ਖੁੱਸ ਨਾ ਜਾਵੇ, ਉਹ ਸ਼ਹੀਦ ਧਨ ਮਤਲਬ ਛੱਡੋ, ਉਹ ਸਿੱਖ ਨਹੀਂ ਕਹਾ ਸਕਦਾ। ਤੇ ਜਿਹੜੇ ਬੰਦੇ ਉਹ ਤੇ ਇਹ ਤੋਮਤਾਂ ਲਾ ਰਹੇ ਨੇ, ਤੂੰ ਸਰੂਪ ਨਹੀਂ ਤੇਰਾ, ਤੇ ਸਿੱਖੀ ਦੀ ਤਾਂ ਆਹ ਮਰਿਆਦਾ ਹੈ, ਸਿੱਖੀ ਦੇ ਤਾਂ ਆਹ ਸਿਧਾਂਤ ਨੇ। ਤੇ ਸਿੱਖੀ ਦਾ ਬਹੁਤ ਹੀ ਉੱਤਮ ਤੇ ਪਵਿੱਤਰ ਸਿਧਾਂਤ ਇਹ ਵੀ ਹੈ ਕਿ ਮਨੋ ਵਿਕਾਰ ਸਾਰੇ ਕੱਢ ਦਿਓ, ਹਉਮੈ ਤੇ ਈਰਖਾ ਵੀ, ਸਾੜੇ ਵੀ। ਜੇ ਸਾੜੇ 'ਚ ਪੁੱਜ ਰਹੇ ਹੋ, ਮਤਲਬ ਤੁਹਾਡੇ ਬਾਣਾ ਵੀ ਹੈ, ਬਾਣੀ ਵੀ ਹੈ, ਉਹ ਦਾਵਾ ਵੀ ਅਸੀਂ ਤਾਂ ਅਸਲੀ ਸਿੱਖ ਹਾਂ। ਉਹ ਤਾਂ ਹਉਮੈ ਹੈ ਨਾ, ਤੇ ਹਉਮੈ ਵੀ ਝੂਠੀ, ਅਸਲੀ ਸਿੱਖ ਹੈ ਵੀ ਨਹੀਂ। ਮਨਾਂ 'ਚ ਤਾਂ ਕੀ ਕੁਛ ਪਿਆ। ਸੋ ਦੀਪ ਸਿੱਧੂ ਨੂੰ ਦੇਖਣ ਵਾਸਤੇ ਕਈ ਦ੍ਰਿਸ਼ਟੀਆਂ ਚਾਹੀਦੀਆਂ। ਜਦੋਂ ਉਹਨੂੰ ਇਸ ਤਰ੍ਹਾਂ ਦੇਖਾਂਗੇ, ਉਹਦੇ 'ਚੋਂ ਤਾਂ ਬੜਾ ਕੁਛ ਤੁਹਾਨੂੰ ਮਿਲੂਗਾ, ਬੜਾ ਕੁਛ ਗ੍ਰਹਿਣ ਹੋਊਗਾ। ਨਹੀਂ ਜਿਵੇਂ ਇਤਿਹਾਸ 'ਚ ਵਾਪਰਦਾ, ਹੌਲੀ ਹੌਲੀ ਬੁੱਤ ਬਣ ਜਾਂਦੇ ਆ। ਬਸ ਸ਼ਹੀਦ ਵੀ ਬੁੱਤ ਬਣ ਜਾਂਦੇ ਆ ਬਣ ਗਏ ਸ਼ਹੀਦ ਭਗਤ ਸਿੰਘ। ਦੇਖੋ ਬੀਜੇਪੀ ਦਾ ਵੀ ਪੂਜਨੀਕ ਸ਼ਹੀਦ, ਕਾਂਗਰਸ ਦਾ ਵੀ, ਅਕਾਲੀਆਂ ਦਾ ਵੀ, ਆਮ ਆਦਮੀ ਪਾਰਟੀ ਦਾ ਵੀ,
ਪਰ ਕਿਹੜਾ ਸਮਾਜ ਦਾ ਅੰਗ ਹੈ ਭਾਰਤ ਦਾ? ਠੱਗਾਂ ਦਾ ਵੀ, ਲੁਟੇਰਿਆਂ ਦਾ ਵੀ, ਸੱਚਿਆਂ ਦਾ ਵੀ, ਝੂਠਿਆਂ ਦਾ ਵੀ। ਇਦੋਂ ਵੱਧ ਸ਼ਹੀਦ ਦਾ ਅਪਮਾਨ ਕੀ ਹੋ ਸਕਦਾ? ਉਹ ਤਾਂ ਸੋ ਸ਼ਹੀਦ ਇੱਕ ਵਾਰ ਕਤਲ ਨਹੀਂ ਹੁੰਦਾ, ਸ਼ਹੀਦ ਵਾਰ-ਵਾਰ ਕਤਲ ਕੀਤਾ ਜਾਂਦਾ। ਪਹਿਲਾਂ ਜਿਸਮਾਨੀ ਤੌਰ ਤੇ, ਫਿਰ ਉਹਦੀ ਸੋਚ ਤੇ ਉਹਦੇ ਅਕਸ ਨੂੰ। ਇਹ ਮੈਂ ਅੱਗੇ ਜਾ ਕੇ ਗੱਲ ਕਰੂੰ, ਜਦੋਂ ਖਾੜਕੂ ਲਹਿਰ ਦੇ ਸੰਬੰਧ 'ਚ ਆਪਾਂ ਗੱਲ ਕਰਾਂਗੇ ਵੀ ਸਾਡੇ ਨੁਕਸਾਨ ਕੀ ਹੋਇਆ। ਚਲੋ ਸਮਾਂ ਕਾਫੀ ਹੋ ਗਿਆ, ਤੇ ਹੁਣ ਆਪਾਂ ਅਗਲੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ, ਕੌਮੀ ਹੋਂਦ ਦੀ ਗੱਲ ਹੀ। ਹੁਣ ਜਦੋਂ ਕੌਮ ਨੇ ਇਤਿਹਾਸ ਦੇ ਖੇਤਰ 'ਚ ਸਰਗਰਮ ਹੋਣਾ ਹੈ, ਤਾਂ ਉਦੋਂ ਰਾਜਸੀ ਨਿਸ਼ਾਨਾ ਵੀ ਆਊਗਾ। ਅੱਡ-ਅੱਡ ਦੌਰਾਂ 'ਚ ਵੀ ਅੱਜ ਸਾਡਾ ਨਿਸ਼ਾਨਾ ਕੀ ਹੈ, ਕਾਹਦੇ ਵਾਸਤੇ ਸੰਘਰਸ਼ ਕਰ ਰਹੇ ਹਾਂ। ਬਾਕੀ ਤਾਂ ਵੱਡਾ ਧਾਰਮਿਕ ਤੇ ਰੂਹਾਨੀ ਉਹ ਤਾਂ ਹੈ ਹੀ ਹੈ, ਪਰ ਇਸ ਦਾ ਇਤਿਹਾਸ 'ਚ ਵਿਚਰ ਰਹੇ ਹਾਂ ਨਾ। ਤੇ ਹਰ ਸਮੇਂ ਦੀਆਂ ਜਿਹੜੀਆਂ ਕਾਬਜ਼ ਤਾਕਤਾਂ ਨੇ, ਉਹਨਾਂ ਨੂੰ ਸਾਡਾ ਨਹੀਂ ਗਵਾਰਾ, ਸਾਡਾ ਨਿਆਰਾਪਣ ਤੇ ਸਾਡਾ ਸਾਰਾ ਕੁਛ ਉਹ ਨਹੀਂ ਹੋਣ ਦਿੰਦਾ। ਸੋ ਤੁਸੀਂ ਆਪਦਾ ਜੇ ਨਿਆਰਾਪਣ ਬਚਾਉਣਾ ਹੈ ਤਾਂ ਆਪਦਾ ਸੁਤੰਤਰ ਰਾਜ ਤੋਂ ਬਿਨਾਂ ਮੁਕੰਮਲ, ਜਿਹਨੂੰ ਅਸੀਂ ਕਹਿੰਦੇ ਹਾਂ ਸੋਵਰੈਨਿਟੀ, ਅੰਗਰੇਜ਼ੀ 'ਚ ਕਹਿ ਦਿੰਦੇ ਹਾਂ ਖੁਦ ਮੁਖਤਿਆਰੀ, ਇਦੋਂ ਬਿਨਾਂ ਤੁਸੀਂ ਉਹਨੂੰ ਪੂਰਨ ਰੂਪ 'ਚ ਆਪਦਾ ਉਹਨੂੰ ਬਚਾ ਸਕੋ। ਸਪਸ਼ਟ ਜਿੰਨੇ ਮਰਜ਼ੀ ਹੋ ਜਾਓ, ਚੇਤਨ ਜਿੰਨੇ ਮਰਜ਼ੀ ਹੋ ਜਾਓ, ਉਹ ਗੁਲਾਮੀ ਦੇ ਨੇ ਤੁਹਾਡੇ ਕੁਛ ਚਿੱਬ ਪਾਉਣੇ ਹੀ ਪਾਉਣੇ ਆ। ਸੋ ਉਹਦੀ ਮੌਲਿਕਤਾ ਤੇ ਪੂਰੀ ਜਿਹੜੀ ਹੈਗੀ ਹੈ ਨਾ ਵਿਲੱਖਣਤਾ, ਨਿਆਰਾਪਣ, ਉਹ ਤਾਂ ਰਹੂ ਜੇ ਵਾਤਾਵਰਨ ਉਹ ਹੋ ਆਜ਼ਾਦ ਵਾਤਾਵਰਨ, ਕਿਉਂਕਿ ਸਿਰਜੇ ਹੀ ਆਜ਼ਾਦ ਗਏ। ਅਕਾਲ ਪੁਰਖ ਨੇ ਸਿੱਖ ਨੂੰ ਆਜ਼ਾਦ ਸਿਰਜਿਆ, ਵੈਸੇ ਤਾਂ ਹਰ ਪੰਛੀ ਜੀਵ ਨੂੰ ਵੀ ਆਜ਼ਾਦ ਸਿਰਜਿਆ। ਉਹਨਾਂ ਕੋਲੇ ਵਿਚਾਰਿਆਂ ਕੋਲੇ ਸਮਰੱਥਾ ਨਹੀਂ ਹੁੰਦੀ ਵੀ ਉਹ ਆਪਦੀ ਆਜ਼ਾਦੀ ਦਾ ਅਹਿਸਾਸ ਕਰ ਸਕਣ ਤੇ ਫਿਰ ਉਸ ਤਰ੍ਹਾਂ ਕੋਈ ਸੰਘਰਸ਼ ਕਰ ਸਕਣ। ਹੁਣ ਮੱਝਾਂ ਗਾਵਾਂ ਕਿਤੇ ਬੈਠ ਕੇ ਮਤੇ ਪਾ ਸਕਦੀਆਂ ਵੀ ਅਸੀਂ ਕੀ ਸੀ ਤੇ ਸਾਨੂੰ ਕੀ ਬਣਾ ਲਿਆ। ਤਾਂ ਹੀ ਅਸੀਂ ਕਹਿੰਦੇ ਸਭ ਤੋਂ ਉੱਤਮ ਜੂਨ ਜਿਹੜੀ ਆ ਉਹ ਮਨੁੱਖੀ ਜੂਨ ਹੈ, ਕਿਉਂਕਿ ਇੱਕੋ ਹੀ ਜੂਨ ਹੈ ਜਿਹੜੀ ਆਪਦਾ ਜਨਮ ਸਫਲਾ ਕਰ ਸਕਦੀ ਹੈ। ਬਾਕੀ ਤਾਂ ਉਹ ਜੋ ਲਿਖਿਆ ਆਵਾ ਗਾਉਣ ਦਾ ਚੱਕਰ, ਉਹਦੇ 'ਚ ਉਹਨਾਂ ਨੇ ਪਏ ਰਹਿਣਾ ਵਿਚਾਰਿਆਂ ਨੇ। ਮਨੁੱਖ ਨੂੰ ਇਹ ਸਮਰੱਥਾ ਬਖਸ਼ੀ ਹੈ, ਜੇ ਉਹ ਉਹਦੀ ਪਛਾਣ ਲੈ ਸਮਰੱਥਾ, ਤੇ ਉਸ ਮੁਤਾਬਕ ਆਪਦਾ ਜੀਵਨ ਜਿਉਣਾ ਸ਼ੁਰੂ ਕਰ ਦੇ। ਉਸ ਸੰਦਰਭ ਦੇ ਵਿੱਚ ਰਾਜਸੀ ਨਿਸ਼ਾਨੇ ਦੀ ਗੱਲ ਆਉਂਦੀ। 18ਵੀਂ ਸਦੀ ਦੇ ਸਾਰੇ ਸੰਘਰਸ਼ ਵਿੱਚ ਖਾਲਸੇ ਦਾ ਰਾਜਸੀ ਨਿਸ਼ਾਨਾ ਆਪਦੀ ਮੁਕੰਮਲ ਸੋਵਰੈਨਿਟੀ, ਪ੍ਰਭੂ ਸਤ ਸੰਪੰਨਾ ਆਜ਼ਾਦ ਰਾਜ ਦਾ ਸੀ। ਗੁਲਾਮੀ ਮਾਨਸਿਕ ਤੌਰ ਤੇ ਕਬੂਲ ਕੀਤੀ ਨਹੀਂ ਸੀ। ਕਿੱਡੇ ਕਿੱਡੇ ਸਾਕੇ ਘੱਲੂਘਾਰੇ ਜ਼ੁਲਮ ਝੱਲੇ, ਪਰ ਉਹ ਈਨ ਨਹੀਂ ਮੰਨੀ, ਗੁਲਾਮੀ ਨਹੀਂ ਮੰਨੀ। ਤੁਸੀਂ ਉਹ ਇਤਿਹਾਸ 'ਚੋਂ ਦੱਸੋ ਆਪਾਂ ਨੂੰ ਕਿੰਨੇ ਕੁ ਬੰਦੇ ਜਾ ਕੇ ਦੁਸ਼ਮਣ ਨਾਲ ਰਲ ਗਏ ਵੀ ਸਾਨੂੰ ਸੌਂਪੋ ਜੀ ਅੱਜ ਕਮਾਨ, ਅਸੀਂ ਕਰਦੇ ਹਾਂ ਇਹਨਾਂ ਨੂੰ ਠੀਕ। ਇੱਕ ਵੀ ਨਹੀਂ ਇਸ ਰੂਪ ਦੇ ਵਿੱਚ। ਉਦੋਂ ਸਿੱਖਾਂ ਦੇ ਵਿੱਚ ਦੋ ਸ਼ਬਦ ਪ੍ਰਚਲਿਤ ਸੀ, ਇੱਕ ਮਿਲਵਰਤਣੀਏ, ਇੱਕ ਚਕਰੈਲ। ਕੁਝ ਸਿੱਖ ਹੁੰਦੇ ਸੀ ਜਿਹੜੇ ਜੰਗ ਨਹੀਂ ਸੀ ਲੜਦੇ, ਮਨ ਦੇ ਵਿੱਚ ਭਾਵਨਾ ਸੀ, ਕਾਰੋਬਾਰੀ ਸੀ, ਸਰਕਾਰ ਦੇ ਨੇੜੇ ਸਰਕਾਰੀ ਦਰਬਾਰੇ ਪਹੁੰਚ ਵੀ ਸੀ। ਉਹ ਫਿਰ ਉਸ ਦਾਇਰੇ 'ਚ ਰਹਿੰਦਿਆਂ ਜਿੰਨਾ ਕੁ ਕੌਮ ਦਾ ਭਲਾ ਕਰ ਸਕਦੇ ਸੀ ਉਹ ਵੀ ਕਰੀ ਜਾਂਦੇ ਸੀ।
ਪਰ ਬਿਲਕੁਲ ਉਹਨਾਂ ਵਾਂਗੂ ਆ ਕੇ ਲੜ ਵੀ ਨਹੀਂ ਸਕਦੇ ਸੀ। ਉਹਨਾਂ ਨੂੰ ਕਦੇ ਕਿਸੇ ਸਿੱਖ ਨੇ ਗਦਾਰ ਨਹੀਂ ਕਿਹਾ, ਕਦੇ ਵੀ। ਉਹਨਾਂ ਨੂੰ ਮਿਲਵਰਤਣੀਏ ਜਾਂ ਚਕਰੈਲ, ਜਿਹੜੇ ਫਿਰ ਉਹਨਾਂ ਦੀ ਚਾਕਰੀ ਵੀ ਕਰਨ ਲੱਗ ਜਾਂਦੇ ਸੀ, ਪਰ ਉਹ ਵੀ ਮੌਕਾ ਮਿਲਦਾ ਸੀ ਤਾਂ ਬਸ। ਆਪਾਂ ਜਿਹੜੇ ਉਹ ਸਿੰਘਣ ਸਲੌਦੀ ਦੇ ਦੋ ਭਰਾ ਆਲੀ ਸਿੰਘ ਤੇ ਮਾਲੀ ਸਿੰਘ, ਉਹਨਾਂ ਦੇ ਆਪਾਂ ਨੂੰ ਪਤਾ ਹੀ ਮੁਲਾਜ਼ਮ ਸੀਗੇ ਵਜੀਦ ਖਾਂ ਦੇ। ਜਦੋਂ ਪਤਾ ਲੱਗਿਆ ਬੰਦਾ ਬਹਾਦਰ ਸਿੰਘ ਆ ਗਿਆ, ਬਸ ਦਿਨ ਕੱਟ ਰਹੇ ਸੀ। ਦਿਨ ਕੱਟਣਾ, ਮਨ 'ਚ ਕੋਈ ਪਾਪ ਨਾ ਰੱਖਣਾ, ਆਪਦੇ ਕੋਈ ਉਹੇ ਜਿਹੇ ਮੰਤਵ ਤੇ ਖੋਟੇ ਇਰਾਦੇ ਨਾ ਰੱਖਣੇ, ਇਹ ਗੱਲ ਹੋਰ ਹੈ। ਅੱਜ ਦਿਨ ਨਹੀਂ ਕੱਟਦੇ ਉਹ ਜਿਹੜੇ ਉਸ ਬੰਦੇ ਨੂੰ, ਉਹ ਤਾਂ ਆਪਦੀਆਂ ਲਾਲਸਾਵਾਂ ਦੀ ਪੂਰਤੀ ਵਾਸਤੇ ਕਰਦੇ ਨੇ, ਲੋੜਾਂ ਨਹੀਂ ਪੂਰੀਆਂ ਕਰਦੇ। ਇੰਨੀ ਦੌਲਤ ਦੀ ਲੋੜ ਆ ਬਾਦਲਾਂ ਨੂੰ ਜਾਂ ਕਿਸੇ ਨੂੰ ਵੀ ਹੋਰ, ਵੀ ਕਈ ਜਨਮਾਂ ਤੱਕ ਸਾਡਾ ਚੱਲੀ ਜਾਵੇ ਇਸ ਤਰ੍ਹਾਂ ਦਾ। ਇਹ ਹਵਸ਼ ਹੈ, ਇਹ ਭੁੱਖ ਹੈ, ਇਹ ਲਾਲਸਾ, ਇਹ ਲੋੜ ਨਹੀਂ। ਪਰ ਜਿਹੜੀ ਇਹੀ ਜੀ ਲਾਲਸਾ ਹੋਊ, ਇਹੀ ਜੀ ਹਵਸ਼ ਹੋਊ, ਉਹ ਤਾਂ ਫਿਰ ਵੱਡੇ ਤੋਂ ਵੱਡਾ ਗੁਨਾਹ ਵੀ ਕਰਵਾਊਗੀ। ਸੋ ਇਹ ਬੰਦੇ ਪਾਪੀ ਕਹਿ ਲਓ ਆਪਾਂ, ਜਿਹੜੇ ਸੋਚ ਸਮਝ ਕੇ ਆਪਦੇ ਹਿੱਤਾਂ ਵਾਸਤੇ ਕੌਮ ਦੇ ਨਾਲ ਧਰੋਹ ਕਮਾ ਰਹੇ ਤੇ ਉਹਨਾਂ ਦੀ ਸੇਵਾ ਕਰ ਰਹੇ। ਇਹ ਤਾਂ ਪ੍ਰਵਾਨ ਹੋ ਗਏ, ਕੌਮ ਵੀ ਕਮਜ਼ੋਰ ਹੋ ਗਈ। ਜਿਹੜਾ ਮੈਂ ਪਹਿਲਾਂ ਗੱਲ ਕਹੀ ਸੀ ਕਿ ਕੌਮ ਦਾ ਅਮਲ ਹਮੇਸ਼ਾ ਹੀ ਉਨੀ ਉੱਚੀ ਸੁਰਤ ਤੇ, ਜੋ ਗੁਰੂ ਗ੍ਰੰਥ ਸਾਹਿਬ ਨਾਲ ਇੱਕ ਸੁਰ ਹੋ ਕੇ ਜੋ ਉੱਚੀ ਸੁਰਤ ਬਣਦੀ ਹੈ, ਉਹ ਨਹੀਂ ਹੁੰਦਾ। ਜਦੋਂ ਉਹ ਉੱਚੀ ਸੁਰਤ 'ਚ ਹੋਇਆ ਅਮਲ, ਉਹ ਇਤਿਹਾਸ ਦਾ ਰੰਗ ਹੀ ਹੋਰ ਹੁੰਦਾ, ਉਹਦੀ ਸ਼ਾਨ ਹੀ ਹੋਰ ਹੁੰਦੀ ਹੈ। ਜਦੋਂ ਉਦੋਂ ਥੱਲੇ ਡਿੱਗਦੀ ਹੈ, ਉਹ ਬਿਲਕੁਲ ਹੀ ਹੋਰ ਤਰ੍ਹਾਂ ਹੁੰਦਾ ਹੈ। ਉਹਦੇ 'ਚ ਬੜਾ ਸ਼ਰਮਸ਼ਾਰ ਵੀ ਹੋਣਾ ਪੈਂਦਾ ਵੀ ਆਹ ਵੀ ਦੇਖਣਾ ਸੀ ਦਿਨ। ਐਤਕਾਂ ਚੋਣਾਂ 'ਚ ਤੁਸੀਂ ਦੇਖਿਆ ਹੋ, ਜਿਸ ਤਰ੍ਹਾਂ ਬੰਦੇ ਬੀਜੇਪੀ 'ਚ ਜਾਂਦੇ ਸੀਗੇ, ਗੁਰਸਿੱਖ ਅੰਮ੍ਰਿਤਧਾਰੀ, ਕਹਿੰਦੇ ਕਹਾਉਂਦੇ, ਪੈਸਿਆਂ ਦੀ ਵੀ ਘਾਟ ਨਹੀਂ, ਜਿੰਨੀ ਬੇਸ਼ਰਮੀ ਨਾਲ, ਮਤਲਬ ਉਹ ਤਾਂ ਐ ਸੀ ਵੀ ਸਿੱਖਾਂ ਦਾ ਅਕਸ ਕੀ ਬਣ ਰਿਹਾ, ਆਹੀ ਸਿੱਖ ਹੈ। ਸੋ ਇਹ ਦੌਰ ਆਉਂਦੇ ਆ ਇਤਿਹਾਸ 'ਚ। ਸੋ ਹੁਣ ਮੈਂ ਰਾਜਸੀ ਨਿਸ਼ਾਨੇ ਬਾਰੇ ਗੱਲ ਕਰਦਾ ਵੀ 18ਵੀਂ ਸਦੀ ਦਾ ਆਪਾਂ ਨੂੰ ਪਤਾ ਹੈ। ਉਸ ਤੋਂ ਬਾਅਦ ਗੁਲਾਮ ਹੋਏ, ਅੰਗਰੇਜ਼ਾਂ ਦੀ ਗੁਲਾਮੀ ਆਈ। ਉਦੋਂ ਖਾਲਸੇ ਨੂੰ ਆਪਦੇ ਜਨਮ ਤੋਂ ਬਾਅਦ ਪਹਿਲੀ ਵਾਰ ਸਮਝੌਤਿਆਂ ਤੇ ਆਉਣਾ ਪਿਆ ਕਿ ਇਹੀ ਜੀ ਤਾਕਤ ਨਾਲ ਵਾਹ ਪੈ ਗਿਆ, ਪੱਛਮ ਦੀ ਬਹੁਤ ਵੱਡੀ, ਦੁਨੀਆ ਦੀ ਵੱਡੀ ਤਾਕਤ, ਜਿੱਥੋਂ ਤੱਕ ਵਾਹ ਚੱਲੀ ਲੜੇ। ਜਦੋਂ ਇਹ ਵੀ ਹੁਣ ਕੋਈ ਵਾਹ ਨਹੀਂ ਚੱਲਦੀ, ਫਿਰ ਇਹ ਵੀ ਚਲੋ ਇਸੇ ਸਿਸਟਮ ਦੇ ਵਿੱਚ ਰਹੋ, ਦੇਖਾਂਗੇ। ਉਹਦੇ 'ਚ ਬੰਦੇ ਉਹ 3-4 ਪੈਂਤੜੇ ਅਪਣਾਉਂਦੀਆਂ ਕੌਮਾਂ। ਇੱਕ ਤਾਂ ਇਹ ਹੁੰਦਾ ਵੀ ਕੁਛ ਚਿਰ ਵਾਸਤੇ ਹੁਣ ਦੜ ਵੱਟ ਜੋ, ਕੋਈ ਨਹੀਂ, ਜਦੋਂ ਮੌਕਾ ਮਿਲਿਆ ਫੇਰ ਕਰਾਂਗੇ। ਇੱਕ ਹੁੰਦਾ ਕਿ ਬੰਦੇ ਵੀ ਹੁਣ ਕੁਛ ਸਮਝੌਤੇ ਕਰ ਲਓ। ਉਦੋਂ ਜਦੋਂ ਬੰਦਾ ਸਮਝੌਤਾ ਕਰਦਾ, ਉਹ ਇਹ ਸੋਚ ਕੇ ਨਹੀਂ ਕਰਦਾ ਮੈਂ ਗਦਾਰੀ ਕਰ ਰਿਹਾ, ਇਹ ਕੰਮ ਗਲਤ ਹੈ। ਉਹਦੇ ਕੋਲ ਬਕਾਇਦਾ ਇੱਕ ਤਰਕ ਹੁੰਦਾ, ਲੌਜਿਕ ਹੁੰਦਾ ਕਿ ਅੱਜ ਕੌਮ ਦਾ ਭਲਾ ਹੀ ਇਸ ਗੱਲ 'ਚ ਹੈ। ਆਹ ਜਿਹੜੇ ਬੰਦੇ ਤੱਤੀਆਂ ਜੀਆਂ ਗੱਲਾਂ ਕਰਦੇ ਨੇ ਤਾਂ ਮਰਵਾ ਦੇਣਗੇ ਬਿਲਕੁਲ ਹੀ, ਇਹ 'ਚ ਤਾਂ ਕੌਮ ਖਤਮ ਹੋ ਜੂਗੀ। ਉਹ ਇਸ ਰੂਪ 'ਚ ਹੀ ਆਉਂਦਾ ਹੈ ਤੇ ਇਸ ਰੂਪ 'ਚ ਉਹ ਪ੍ਰਵਾਨ ਹੋ ਜਾਂਦਾ ਬਹੁਤ ਵੱਡੇ ਹਿੱਸੇ ਨੂੰ। ਇਸ ਤਰ੍ਹਾਂ ਹੋਇਆ। ਅੰਗਰੇਜ਼ਾਂ ਦੇ ਜਦੋਂ ਗੁਲਾਮ ਹੋਏ, ਉਦੋਂ ਤੋਂ ਹੋਇਆ ਸਿਲਸਿਲਾ
ਅੱਜ ਉਹਦਾ ਸਾਨੂੰ ਸਭ ਤੋਂ ਭੱਦਾ ਰੂਪ ਅੱਜ ਪ੍ਰਗਟ ਹੋ ਰਿਹਾ। ਆਪਾਂ ਨੂੰ ਤਾਂ ਇਹ ਲੱਗ ਸਕਦਾ ਬਸ ਹੁਣ ਇਦੋਂ ਅੱਗੇ ਤਾਂ ਕੋਈ ਸਿਰ ਹੈ, ਤਾਂ ਪਰ ਸਿਰਾ ਅਜੇ ਵੀ ਨਹੀਂ ਆਇਆ। ਅਜੇ ਪਤਾ ਨਹੀਂ ਕੀ ਕੁਛ ਦੇਖਣਾ ਪਵੇ, ਕਿਉਂਕਿ ਮੇਰਾ ਥੋੜਾ ਜਿਹਾ ਜੀਵਨ ਲੰਮਾ ਦੇਖਿਆ ਮੈਂ, ਤਜਰਬੇ। ਐਂ ਲੱਗਦਾ ਸੀ ਯਾਰ ਆਹ ਨਹੀਂ ਸਿੱਖਾਂ ਨੇ ਚੱਲਣੀ। ਆਉਂਦੇ ਨੇ ਦੌਰ, ਕੌਮਾਂ ਦੇ ਮਨ ਕਮਜ਼ੋਰ ਪੈਂਦੇ ਨੇ, ਫਿਰ ਅਕਾਲ ਪੁਰਖ, ਕਿਉਂਕਿ ਅਕਾਲ ਪੁਰਖ ਦੀ ਸਿਰਜੀ ਹੋਈ ਹੈ, ਚਿੰਤਾ ਤਾਂ ਉਹਨੂੰ ਹੈ, ਅਕਾਲ ਪੁਰਖ ਨੂੰ, ਕਿ ਕੌਮ ਨੂੰ ਬਚਾਉਣਾ ਵੀ ਹੈ। ਫਿਰ ਸਮੇਂ ਸਮੇਂ ਕੋਈ ਪ੍ਰਗਟ ਹੁੰਦਾ ਹੈ ਤੇ ਕੌਮ ਨੂੰ ਫਿਰ ਉੱਥੇ ਖੜੀ ਕਰ ਜਾਂਦਾ। ਐਂ ਚੱਲਦਾ ਰਹਿਣਾ। ਇਦੋਂ ਵੀ ਵਿਰਾਟ ਰੂਪ ਦੇ ਵਿੱਚ ਨਿਗਾਰ ਸਾਨੂੰ ਕਿਰਦਾਰਾਂ ਦਾ, ਬੰਦਿਆਂ ਦਾ, ਰਿਸ਼ਤਿਆਂ ਦਾ ਉਹ ਦੇਖਣਾ ਪੈ ਸਕਦਾ। ਉਹਦੇ ਵਾਸਤੇ ਮੈਂਟਲੀ ਤਿਆਰ ਰਹੋ। ਇਹ ਵੀ ਆ ਸਕਦਾ ਅੱਜ ਮੈਂ ਤੁਹਾਨੂੰ ਇੱਥੇ ਏਡੀਆਂ ਏਡੀਆਂ ਗੱਲਾਂ ਕਰਕੇ ਬਾਹਰ ਨਿਕਲ ਕੇ ਕਝਾਨੀ ਜੀ ਦੇ ਕੇ ਉਹਦੀ ਕਿਸੇ ਨਾਲ ਮੀਟਿੰਗ ਕਰਕੇ ਸੌਦਾ ਕਰ ਲਾਂ ਵੀ ਦੱਸੋ ਕਿੰਨਾ ਮੁੱਲ ਪੈਂਦਾ ਹੈ। ਬਿਲਕੁਲ ਵਾਪਰ ਸਕਦਾ ਹੈ। ਸੋ ਇਹ ਜਿਹੜਾ ਯਕੀਨ ਉੱਠਦੇ ਨਜ਼ਰ, ਕਿਹਦੇ ਯਕੀਨ ਕਰੀਏ? ਦੀਪ ਸਿੱਧੂ ਇਸ ਸ਼ੱਕ ਦੇ ਮਾਹੌਲ ਦਾ ਸ਼ਿਕਾਰ ਹੋਇਆ। ਉਹ ਸ਼ੱਕ ਸੱਚਾ ਸੀ ਲੋਕਾਂ ਦਾ, ਯਾਰ ਬਾਰ-ਬਾਰ ਕੀਤਾ, ਬਾਰ-ਬਾਰ ਕੀਤਾ। ਮੈਨੂੰ ਪਰਸੋਂ ਮੇਰਾ ਇੱਕ ਦੋਸਤ ਮਿਲਿਆ, ਇੰਗਲੈਂਡ ਤੋਂ ਆਇਆ, ਪੁਰਾਣਾ, ਲਹਿਰ ਦੇ ਵਿੱਚ ਵੀ ਰਿਹਾ। ਉਹ ਕਹਿੰਦਾ ਜੋ ਦੀਪ ਸਿੱਧੂ ਆਇਆ ਇੱਥੇ ਤੇ ਹੋਰ, ਕਹਿੰਦਾ ਮੇਰੇ ਘਰ ਵਾਲੀ ਉਹਨੂੰ ਬੜੀ ਉਹਦੀ ਪ੍ਰਸ਼ੰਸਕ ਬਣ ਗਈ। ਹਰ ਵੇਲੇ ਦੀਪ ਸਿੱਧੂ ਦੀ ਆ ਸੁਖੀ ਸੁਣ, ਦੀਪ ਸਿੱਧੂ ਦੀ ਆ। ਕਹਿੰਦਾ ਮੈਂ ਉਹਨੂੰ ਕਿਹਾ ਮੈਂ ਸਾਰਾ ਕੁਛ ਦੇਖਿਆ ਹੋਇਆ, ਮੈਂ ਜੇਲ੍ਹਾਂ 'ਚ ਵੀ ਰਿਹਾ, ਮੈਂ ਕੁਟਾਪੇ ਵੀ ਝੱਲੇ ਐ। ਆਪਾਂ ਨਾ ਬੰਦਿਆਂ ਤੇ ਛੇਤੀ ਯਕੀਨ ਕਰ ਲੈਂਦੇ ਆ, ਥੋੜਾ ਸੰਭਲ ਕੇ ਚੱਲੋ। ਬੜਾ ਕੁਛ ਦੇਖਿਆ, ਬੜੇ ਧੋਖੇ ਖਾਦੇ ਐ। ਚਲੋ ਇਹ ਤਾਂ ਇੱਕ ਆਪਾਂ ਕਹਿ ਸਕਦੇ ਹਾਂ, ਇਹਦੇ 'ਚ ਕੋਈ ਕਪਟ ਜਾਂ ਮਾੜਾ ਉਹ ਨਹੀਂ ਸੀ, ਪਰ ਕਪਟ ਨੇ ਵੀ ਬਹੁਤ ਕੁਛ ਕੀਤਾ। ਸੋ ਰਾਜਸੀ ਨਿਸ਼ਾਨੇ ਦੀ ਜਿਹੜੀ ਮੈਂ ਗੱਲ ਕੀਤੀ, ਅੰਗਰੇਜ਼ਾਂ ਵੇਲੇ ਫਿਰ ਸਿੱਖਾਂ ਨੂੰ ਇਹ ਲੱਗਿਆ ਵੀ ਅਜੇ ਹੁਣ ਦੁਬਾਰਾ ਅਸੀਂ ਰਾਜ ਲੈ ਸਕੀਏ, ਇਹ ਸੰਭਵ ਨਹੀਂ। ਤੇ ਜਿਹੜੀ ਸੰਭਵ ਨਹੀਂ, ਉਹ ਅੰਗਰੇਜ਼ਾਂ ਨੇ, ਪੱਛਮ ਦੇ ਗਿਆਨ ਨੇ ਇੱਕ ਗੱਲ ਸਾਡੇ ਖਾਨੇ 'ਚ ਪਾਤੀ। ਪੋਲਿਟਿਕਸ ਇਜ਼ ਦੀ ਗੇਮ ਆਫ ਪੋਸੀਬਲ। ਰਾਜਨੀਤੀ ਕੀ ਹੈ? ਜੋ ਸੰਭਵ ਹੋ ਸਕਦਾ ਉਹ ਗੱਲ ਕਰੋ, ਜਿਹੜੀ ਅਸੰਭਵ ਹੈ ਉਹ ਰਾਜਨੀਤੀ ਨਹੀਂ, ਉਹ ਤਾਂ ਪਾਗਲਪਨ ਹੈ। ਉਹ ਫਿਰ ਸੰਭਵ ਕੀ ਹੈ ਉਹਦਾ ਬੰਦੇ, ਉਹ ਤਾਂ ਕੋਈ ਅੰਤ ਨਹੀਂ ਨਾ। ਜਦੋਂ ਤੁਸੀਂ ਉਹ ਵਿਆਖਿਆ 'ਚ ਪੈਂਦੇ ਹੋ ਵੀ ਅੱਜ ਤਾਂ ਆਹੀ ਗੱਲ ਚੱਲ ਸਕਦੀ, ਆਪਾਂ ਐਂ ਕਰੀਏ। ਇਹ ਬਿਮਾਰੀਆਂ ਜਿਹੜੀਆਂ ਸਾਨੂੰ ਅੱਜ ਐਡੀਆਂ ਦਿਸ ਰਹੀਆਂ ਨਾ, ਉਹ ਐਂ ਐਂਟਰ ਹੋਈਆਂ। ਪਹਿਲੀ ਵਾਰ ਸਿੱਖ ਗੁਲਾਮ ਹੋਏ ਉਦੋਂ ਕੁਛ ਉਹ ਨਿਸ਼ਾਨ ਪੈ ਗਏ ਸਾਡੀ ਮਾਨਸਿਕਤਾ ਤੇ ਸਾਡੀ ਸੋਚ ਤੇ। ਤੇ ਸਮਝੌਤੇ ਕਰਨੇ ਕੋਈ ਮਾੜੇ ਨਹੀਂ। ਜਦੋਂ ਕੋਈ ਬੰਦਾ ਸਮਝੌਤਾ ਕਰੂ, ਉਹ ਲੋਕਾਂ ਨੂੰ ਵੀ ਉਹਦੇ ਸਾਹਮਣੇ ਹੁੰਦਾ ਵੀ ਕਿਵੇਂ ਜਚਾਵਾਂ। ਇਦੋਂ ਵੱਧ ਆਪਦੀ ਜ਼ਮੀਰ ਮੂਹਰੇ ਵੀ ਤਾਂ ਸੱਚੇ ਹੋਣਾ। ਤੁਸੀਂ ਰੋਜ਼ ਸੌਂ ਕਿਵੇਂ ਜਾਓਗੇ ਜੇ ਇਹ ਮੰਨ ਕੇ ਜਾਓ ਮੈਂ ਅੱਜ ਬਹੁਤ ਯਾਰ ਕੌਮ ਨਾਲ ਗੁਨਾਹ ਕਰਕੇ ਆਇਆ। ਨੀਂਦ ਤਾਂ ਆਊ ਜੇ ਮੈਂ ਐਡਾ ਵੱਡਾ ਪਰਉਪਕਾਰ ਕਰਤਾ, ਕੌਮ ਤਾਂ ਮਰ ਚੱਲੀ ਸੀ, ਬੜਾ ਗਲਤ ਫੈਸਲਾ ਕਰ ਲਿਆ ਸੀ। ਉਹ ਫਿਰ ਫੈਸਲੇ ਇਸ ਤਰ੍ਹਾਂ ਹੁੰਦੇ। ਸੋ ਅੰਗਰੇਜ਼ਾਂ ਵੇਲੇ ਇਹ ਸਿਲਸਿਲਾ ਸ਼ੁਰੂ ਹੋ ਗਿਆ ਵੀ ਸਮਝੌਤੇ ਤਾਂ ਕਰਨੇ ਹੀ ਪੈਂਦੇ ਹੁੰਦੇ ਆ। ਫਿਰ ਉਹਦੇ ਵਾਸਤੇ ਫਿਰ ਇੱਕ ਕੰਮ ਕਰਦੇ ਨੇ, ਉਹ ਇਤਿਹਾਸ ਦੇ ਕੁਝ ਪ੍ਰਮਾਣ ਲੈ ਕੇ ਆਉਂਦੇ ਆ। ਗੁਰੂ ਵੀ ਮਿਲਦੇ ਰਹੇ ਨੇ ਬਾਦਸ਼ਾਹਾਂ ਨੂੰ। ਮਤਲਬ ਰੀਸੈਂਟਲੀ ਜਿਹੜੇ ਬੰਦੇ ਦਮਦਮੀ ਟਕਸਾਲ ਦੇ, ਖਾੜਕੂ ਲਹਿਰ ਦੇ,
ਉਹ ਜਦੋਂ ਦਿੱਲੀ ਦੀ ਦਰਬਾਰ ਦੀ ਪਰਿਕਰਮਾ ਕਰ ਰਹੇ ਸੀ, ਕਿਸੇ ਨੇ ਪੁੱਛ ਲਿਆ ਵੀ ਯਾਰ ਤੁਹਾਨੂੰ ਕੁਛ ਤਾਂ ਸ਼ਰਮ ਆਉਣੀ ਚਾਹੀਦੀ ਹੈ। ਉਹ ਕਹਿੰਦਾ ਹੱਦ ਹੋ ਗਈ ਯਾਰ, ਗੁਰੂ ਸਾਹਿਬ ਨਹੀਂ ਸੀ ਗੱਲਾਂ ਕਰਦੇ ਜਾ ਕੇ ਦਿੱਲੀ ਦਰਬਾਰ ਨਾਲ। ਇਸ ਹੱਦ ਤੱਕ ਜਾਂਦਾ ਬੰਦਾ। ਜਿੱਥੇ ਮੈਂ ਕਹਿਣਾ ਨਾ ਇਤਿਹਾਸ ਦੀ ਨਿਰਮਲਤਾ ਤੇ ਉਹਦੀ ਮੌਲਿਕਤਾ ਬਚਾ ਕੇ ਰੱਖਣੀ, ਉਹ ਇਕੱਲੇ ਬਾਹਰਲਿਆਂ ਤੋਂ ਨਹੀਂ, ਅੰਦਰਲਿਆਂ ਨੂੰ ਵੱਧ ਲੋੜ ਪੈ ਜਾਂਦੀ ਆ। ਉਹ ਇਤਿਹਾਸ ਚੋਂ ਪ੍ਰਮਾਣ ਲਿਆਵੇ ਕੁਛ। ਮੀਰ ਮੰਨੂ ਦੀ ਕਹਿੰਦੇ ਫੌਜ 'ਚ ਭਰਤੀ ਹੋਏ ਸੀ ਸਿੱਖ, ਸਮਝੌਤਾ ਕੀਤਾ। ਮਤਲਬ ਇਹ ਜੇ ਚਲੋ ਆਪਾਂ ਉਹ ਕੀ ਸੀ ਤੇ ਇਹ ਕੀ ਹੈ, ਇਹ ਤਾਂ ਹੁਣ ਮਤਲਬ ਕੌਮ ਨੂੰ ਇਹਨਾਂ ਗੱਲਾਂ ਬਾਰੇ ਸਿੱਖਤ ਤਾਂ ਕਰਨਾ ਪਊ ਨਾ। ਜਦੋਂ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, ਉਦੋਂ ਮੈਂ ਜਿੰਨਾ ਲਿਟਰੇਚਰ ਪੜ੍ਹਿਆ, ਕਹਿੰਦੇ ਕਹਾਉਂਦੇ ਸਾਡੇ ਵਿਦਵਾਨਾਂ ਦਾ, ਦਿੱਲੀ ਬੈਠੇ ਅਲੀਟ ਦਾ, ਉਦੋਂ ਉਹਨਾਂ ਨੇ ਇਹ ਬਹੁਤ ਵੱਡੀ ਪੱਧਰ ਤੇ ਕੰਮ ਕੀਤਾ। ਇਤਿਹਾਸ ਦੇ ਇਹੋ ਜਿਹੇ ਪ੍ਰਮਾਣ ਲਿਆਂਦੇ ਵੀ ਕਿਵੇਂ ਇਹ ਬਿਲਕੁਲ ਠੀਕ ਹੋਇਆ। ਇਹ 1985 ਦੀ ਗੱਲ ਹੈ ਨਾ ਮੇਰਾ ਖਿਆਲ, ਹਾਂ, ਜਦੋਂ ਸਮਝੌਤਾ ਹੋਇਆ। ਤੇ ਚਲੋ ਮੈਂ ਉਦੋਂ ਲਿਖਣ ਤੱਕ ਮੈਂ ਕਾਰਜ 'ਚ ਜੁਟ ਗਿਆ ਸੀ ਵੀ ਇਹ ਸਾਰੀਆਂ ਗੱਲਾਂ ਬਾਰੇ ਲਿਖਣਾ। ਮੈਨੂੰ ਹੁਣ ਵੀ ਮੈਂ ਦੇਖਿਆ ਆਪਦੇ ਨੋਟਸ, ਮੈਂ ਉਦੋਂ ਦੇ ਉਹ ਨੋਟਸ ਲਏ ਹੋਏ ਨੇ ਵੀ ਇਹਨਾਂ ਦਾ ਜਵਾਬ ਦੇਣਾ, ਜੋ ਦਲੀਲਾਂ ਕੀ ਲਿਆਉਂਦੇ ਨੇ ਬੰਦੇ। ਸੋ ਇਹ ਖੇਡ ਖੇਡੀ ਜਾਂਦੀ ਹੈ। ਚਲੋ ਮੈਂ ਰਾਜਸੀ ਨਿਸ਼ਾਨੇ ਬਾਰੇ ਗੱਲ ਕਰ ਰਿਹਾ ਸੀ। ਉਦੋਂ ਕੌਮ ਦੇ ਵਿੱਚ ਦੁਬਿਧਾ ਸੀ, ਅਸਪਸ਼ਟਤਾ ਵੀ ਸੀ, ਡਾਮਾਡੋਲਤਾ ਵੀ ਸੀ। ਇਹੋ ਜਿਹੇ ਇਕੱਠ ਵੀ ਹੋਏ ਜਿੱਥੇ ਮਤੇ ਇਹ ਪਾਸ਼ ਹੋਏ ਵੀ ਨਹੀਂ, ਸਾਨੂੰ ਤਾਂ ਆਪਦੀ ਮੁਕੰਮਲ ਆਜ਼ਾਦੀ, ਸੰਪੂਰਨ ਆਪਣਾ ਰਾਜ ਚਾਹੀਦਾ। ਉਹ ਵੀ ਔਨ ਰਿਕਾਰਡ ਹੈ। ਬਕਾਇਦਾ ਖਾਲਿਸਤਾਨ ਦਾ ਸ਼ਬਦ ਵੀ ਉਦੋਂ ਆਇਆ। ਪਰ ਉਹਨਾਂ ਤੇ ਖੜ ਨਾ ਸਕੇ, ਮਤੇ ਲਿਆਉਣ ਵਾਲੇ ਭੁੱਲ ਗਏ ਮੁੜ ਕੇ। ਜਿਨ੍ਹਾਂ ਨੇ ਉਹ ਮਤੇ ਲਿਆਂਦੇ, ਜਿਨ੍ਹਾਂ ਨੇ ਸੰਵਿਧਾਨ ਦੀ ਘੜਨ ਵਾਲੀ ਕਮੇਟੀ 'ਚ ਸ਼ਾਮਲ ਸੀ, ਜਦੋਂ ਉਹ 'ਤੇ ਦਸਖਤ ਕਰਨ ਦਾ ਸਵਾਲ ਆਇਆ, ਸਪਸ਼ਟ ਲਿਖਿਆ ਸਾਨੂੰ ਇਹ ਸੰਵਿਧਾਨ ਕਬੂਲ ਨਹੀਂ, ਸਿੱਖ ਇਸ ਸੰਵਿਧਾਨ 'ਤੇ ਦਸਖਤ ਨਹੀਂ ਕਰਨਗੇ। ਉਦੋਂ ਉਹ ਸਿੱਖਾਂ ਦੇ ਨੁਮਾਇੰਦੇ ਸੀ। ਉਹੀ ਬੰਦੇ ਮੁੜ ਕੇ ਲੋਕ ਸਭਾ ਦੇ ਸਪੀਕਰ ਵੀ ਬਣੇ, ਗਵਰਨਰ ਵੀ ਬਣੇ। ਇਹ ਸਾਰਾ ਕੁਝ ਇਤਿਹਾਸ ਹੈ, ਬੜੇ ਰੰਗ ਹਨ ਇਤਿਹਾਸ ਦੇ, ਬੜਾ ਕੁਝ ਸਿੱਖਣ ਨੂੰ ਇਹਦੇ ਵਿੱਚ। ਆਪਾਂ ਗਦਾਰ ਕਹਿ ਕੇ ਸੁਰਖਰੂ ਹੋ ਜਾਂਦੇ, ਆਪਦੀ ਗਾਲ ਲੀਕ ਕੱਢ ਕੇ ਨਾ ਵੀ ਚੱਲ ਗੁੰਮ ਘਬਾਟ ਕੱਢ ਲਿਆ। ਇੰਨਾ ਸੌਖਾ ਨਹੀਂ ਇਹ ਮਾਮਲਾ। ਬੰਦਾ ਗਦਾਰ ਕਿਵੇਂ ਬਣਦਾ ਭਲਾ, ਇਹ ਵਰਤਾਰੇ ਨੂੰ ਸਮਝਣ ਦੀ ਲੋੜ ਹੈ। ਸੋ ਮੈਂ ਇੱਥੇ ਆਪਾਂ ਜ਼ਿਆਦਾ ਡਿਟੇਲ 'ਚ ਨਾ ਜਾਈਏ। ਰਾਜਸੀ ਨਿਸ਼ਾਨੇ ਦੀ ਗੱਲ ਆਉਂਦੀ ਸੀ ਵੀ ਜਿੱਥੇ ਪਹਿਲੀ ਵਾਰ ਸਿੱਖਾਂ ਨੂੰ ਦੁਬਿਧਾ ਖੜੀ ਹੋਈ, ਸਾਜਨਾ ਤੋਂ ਬਾਅਦ ਪਹਿਲੀ ਵਾਰ, ਇਹ ਕੋਈ ਹੋਰ ਨਿਸ਼ਾਨਾ ਵੀ ਹੋ ਸਕਦਾ ਹੈ। ਫਿਰ ਜਿਹੜੀ ਗੱਲ 'ਚ ਫਾਹੀ ਪਾ ਲਈ, ਉਹ ਪਾ ਲਈ ਚੋਣਾਂ ਵਾਲੀ। ਹੁਣ ਚੋਣਾਂ ਤਾਂ ਇਹ ਹੈ ਵੀ ਸਿਰਾਂ ਦੇ ਹਿਸਾਬ ਨਾਲ ਰਿਜ਼ਲਟ ਆਉਣਗੇ। ਵੋਟਾਂ ਕਿਹਦੀਆਂ ਕਿੰਨੀਆਂ? ਇੱਕ ਤਾਂ ਗਿਣਤੀ ਦਾ ਹੀ ਮਾਮਲਾ ਸਾਡਾ, ਗਿਣਤੀ ਇੰਨੀ ਘੱਟ ਹੈ। ਫਿਰ ਜਿਸ ਤਰੀਕੇ ਨਾਲ ਚੋਣਾਂ ਹੁੰਦੀਆਂ, ਵੋਟਾਂ ਖਰੀਦਣ ਦਾ, ਤਾਕਤ ਦੀ ਵਰਤੋਂ ਕਰਨ ਦਾ, ਲੋਕਾਂ ਨੂੰ ਬਲੈਕਮੇਲ ਜਾਂ ਉਸ ਤਰ੍ਹਾਂ ਕਰਨ ਦਾ, ਇਹ ਸਾਰਾ ਕੁਝ ਚੱਲਦਾ। ਫਿਰ ਇਹ ਵੀ ਵੋਟ ਪਾਉਣ ਵਾਲਾ ਕੀ ਚਤੰਨ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਉਦੋਂ ਕਹਿਤਾ ਸੀ ਵੀ ਇਹ ਬਹੁਤ ਗਲਤ ਸਟੈਪ ਚੁੱਕ ਰਹੇ ਹੋ, ਇਹ ਸਾਡੀ ਪਰੰਪਰਾ ਦਾ ਹਿੱਸਾ ਨਹੀਂ। ਅਸੀਂ ਆਪਦੇ ਆਗੂ ਐਂ ਨਹੀਂ ਚੁਣਦੇ ਸਿਰਾਂ ਦੀ ਗਿਣਤੀ ਨਾਲ ਕਦੇ ਵੀ। ਇਸ ਤਾਂ ਕੁਆਲਿਟੀ ਦੇਖਦੇ ਹਾਂ। ਸਿਰ ਕੀ ਹੈ? ਸਿਰ ਤਾਂ ਭੇਡ ਨੂੰ ਚੁਣ ਸਕਦੇ ਨੇ ਆਪਦਾ ਆਗੂ।
ਜੇ ਭੇਡਾਂ ਦੀ ਗਿਣਤੀ ਵੱਧ ਹੈ। ਸਾਡੇ ਤਾਂ ਸਮਝੌਤਾ ਨਹੀਂ ਇਸ ਗੁਰੂ ਦੇ, ਗੁਰੂ ਨਾਨਕ ਦੇ ਘਰ 'ਚ। ਇੱਥੇ ਤਾਂ ਜਿਹੜਾ ਖਰਾ ਹੋਊਗਾ ਉਹਦੇ ਨਾਲ ਇੱਕ ਵੀ ਨਾ ਖੜਾ ਹੋਵੇ, ਕਈ ਵਾਰ ਇਕੱਲਾ ਵੀ ਹੋ, ਫਿਰ ਵੀ ਉਹ ਕੌਮ ਦਾ ਜਰਨੈਲ ਹੈ। ਤੇ ਜੇ ਉਹਨੂੰ ਸਾਰੀ ਕੌਮ ਨੇ ਚੁਣ ਵੀ ਲਿਆ ਤੇ ਉਹ ਬੰਦਾ ਸਿਧਾਂਤਾਂ ਤੇ ਚੱਲਣ ਵਾਲਾ ਨਹੀਂ, ਉਹ ਜਰਨੈਲ ਨਹੀਂ। ਬਹੁਤ ਉਹਨਾਂ ਨੇ ਲਿਖਿਆ, ਬਹੁਤ ਕੌਮ ਨੂੰ ਚੇਤਾਵਨੀਆਂ ਦਿੱਤੀਆਂ, ਪਛਤਾਓਗੇ। ਫਿਰ ਉਹਨਾਂ ਨੇ ਬੜਾ ਕਲੀਅਰ ਲਿਖਿਆ ਵੀ ਜਿਹੜੇ ਬੰਦੇ ਰੂਹਾਨੀ ਤੌਰ ਤੇ ਜਾਗਰਤ ਨਹੀਂ, ਉਹ ਤਾਂ ਪਸ਼ੂ ਜਾਂ ਭੇਡਾਂ ਨੂੰ। ਮਨੁੱਖ ਦਾ ਜਾਨਵਰ ਨਾਲੋਂ ਫਰਕ ਆਹੀ ਹੈ ਨਾ, ਜਿਉਣ ਦੀ ਉਹਦੀ ਵੀ ਲੋੜ ਆ, ਪੂਰੀ ਉਹ ਕੋਸ਼ਿਸ਼ ਕਰਦਾ, ਉਹ ਵੀ ਸਾਰਾ ਰੋਟੀ ਪਾਣੀ ਸਭ ਉਹਨੂੰ ਮਿਲਣਾ ਚਾਹੀਦਾ, ਸਾਰਾ ਕੁਛ। ਪਰ ਆ ਉਹਦੇ ਵਿੱਚ ਉਹ ਰੂਹਾਨੀ ਜਾਗਰਤੀ ਨਹੀਂ ਕੋਈ ਆ ਸਕਦੀ। ਕਹਿੰਦਾ ਜਿਹੜੇ ਬੰਦੇ ਰੂਹਾਨੀ ਤੌਰ ਤੇ ਜਾਗਰਤ ਨਹੀਂ, ਉਹਨਾਂ ਨੂੰ ਜੇ ਤੁਸੀਂ ਵੋਟ ਦਾ ਅਧਿਕਾਰ ਦੇ ਵੀ ਦਿਓਗੇ, ਉਹ ਤਾਂ ਤਬਾਹੀ ਹੈ। ਪਰ ਪੱਛਮ ਦਾ ਦਬਦਬਾ, ਪੱਛਮ ਦੇ ਗਿਆਨ ਦਾ, ਪੱਛਮ ਦੇ ਸਿਧਾਂਤਾਂ ਦਾ ਇੰਨਾ ਪੈ ਗਿਆ ਮਨਾਂ ਤੇ ਵੀ ਯਾਰ ਹੁਣ ਮਸਾਂ ਤਾਂ ਇੱਕ ਯੁੱਗ ਆਇਆ ਜਿੱਥੇ ਲੋਕ ਆਪਦਾ ਚੁਣ ਰਹੇ, ਮਤਲਬ ਝੂਠ ਕਿਵੇਂ ਬੋਲਿਆ ਜਾਂਦਾ ਤੇ ਲੋਕਾਂ ਨੂੰ ਇਹ ਜਚਾ ਦਿੱਤਾ ਜਾਂਦਾ, ਤੁਸੀਂ ਚੁਣ ਰਹੇ ਹੋ, ਅਸੀਂ ਤਾਂ ਤੁਹਾਡੇ ਸੇਵਾਦਾਰ ਹਾਂ। ਪਹਿਲਾਂ ਭੇਡਾਂ ਬਣਾ ਲਓ ਉਹਨਾਂ ਨੂੰ, ਫਿਰ ਉਹਨਾਂ ਦੀ ਪ੍ਰਵਾਨਗੀ ਲੈ ਲਓ। ਲਾਲਚ ਦੇ ਕੇ, ਡਰਾ ਕੇ, ਕਈ ਵਾਰ ਤਾਂ ਇਹ ਵੀ ਲੋੜ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਅਸੀਂ ਕੀ ਕਰ ਰਹੇ ਹਾਂ। ਸੋ ਉਦੋਂ ਕੌਮ ਨੂੰ ਇਸ ਗੱਲ ਦੇ ਉੱਤੇ ਚੇਤਾਵਨੀ ਦਿੱਤੀ ਸੀ, ਪਰ ਨਹੀਂ ਮੰਨੀ ਗਈ। ਤੇ ਉਹ ਉਦੋਂ ਦੇ ਬੀਜੇ ਕੰਡੇ ਆ ਹੁਣ ਸਾਡੇ ਸਾਹਮਣੇ ਆ ਰਹੇ। ਤੇ ਆਪਾਂ ਜਦੋਂ ਇਤਿਹਾਸ ਨੂੰ ਦੇਖਦੇ ਹਾਂ, ਸਾਡਾ ਬੜਾ ਹੀ ਹੁੰਦਾ, ਗਲਤੀ ਕੀਤੀ ਉਹਨਾਂ ਨੇ ਯਾਰ, ਉਹਨਾਂ ਨੂੰ ਤਾਂ ਕੋਈ ਅਕਲ ਹੀ ਨਹੀਂ ਸੀ ਬੰਦਿਆਂ ਨੂੰ, ਐਂ ਨਹੀਂ ਹੁੰਦਾ। ਅਸੀਂ ਜਿਹੜੇ ਅੱਜ ਸਿਆਣੇ ਹੋਏ ਆ ਨਾ, ਅਸੀਂ 84 ਦੇਖ ਕੇ ਹੋਏ ਆ। 84 ਨਾ ਵਾਪਰਿਆ ਹੁੰਦਾ, ਆਪਾਂ ਵੀ ਆਪਾਂ ਤੋਂ ਪਤਾ ਨਹੀਂ ਕਿੰਨੇ ਉਹਨਾਂ ਚੋਂ ਹੀ ਹੋਣੇ ਸੀ। ਅੱਛਾ, ਕਈ ਉਹਦੇ ਚੋਂ ਵੀ ਨਹੀਂ ਸਿਆਣੇ ਹੋਏ, ਐਂ ਵੀ ਵਾਪਰਦਾ। ਪਰ ਕੌਮ ਦਾ ਬਹੁਤ ਵੱਡਾ ਹਿੱਸਾ ਹੁਣ ਘੱਟੋ ਘੱਟ ਇੱਕ ਹੌਸਲਾ ਹੈ, ਇੱਕ ਦਾਅਵਾ ਕੀਤਾ ਜਾ ਸਕਦਾ, ਹੁਣ ਕੌਮ, ਸਾਰੀ ਕੌਮ ਨਹੀਂ ਸਮਝੌਤਾ ਕਰੂਗੀ। ਕੁਝ ਵਰਗ ਕਰਦੇ ਰਹਿਣਗੇ, ਪਰ ਕੁਝ ਝੰਡੇ ਝੂਲ ਖੜਨਗੇ ਵੀ ਨਹੀਂ, ਭਾਵੇਂ ਉਹ ਘੱਟ ਗਿਣਤੀ 'ਚ ਹੋਣ, ਭਾਵੇਂ ਉਹ ਨਾ ਹੋ। ਸੋ ਰਾਜਸੀ ਨਿਸ਼ਾਨਾ ਅੰਗਰੇਜ਼ਾਂ ਵੇਲੇ ਧੁੰਦਲਾ ਹੋਇਆ, ਉਸ ਤੋਂ ਬਾਅਦ 47 ਆ ਗਿਆ, ਭਾਰਤ ਦੀ ਆਜ਼ਾਦੀ ਆ ਗਈ। ਤੇ ਇਹ ਲੱਗਣ ਲੱਗ ਗਿਆ ਜਿਹੜੀ ਆਜ਼ਾਦੀ ਵਾਸਤੇ ਅਸੀਂ ਲੜਦੇ ਸੀ, ਆਹੀ ਤਾਂ ਆਜ਼ਾਦੀ ਸੀ। ਨਾਮ ਪਰ ਵਿਦਵਾਨਾਂ ਨੇ ਲਿਖਤਾ ਸਾਡਿਆਂ ਨੇ ਕਿ ਗੁਰੂਆਂ ਦਾ ਜੋ ਸੁਪਨਾ ਸੀ ਵੀ ਇਸ ਤਰ੍ਹਾਂ ਦਾ ਸਮਾਜ ਤੇ ਰਾਜ ਹੋਵੇ, ਉਹ ਹੁਣ ਹੋ ਗਿਆ। ਹੁਣ ਲੋਕਾਂ ਨੇ ਫੈਸਲੇ ਕਰਨੇ ਆ। ਸੋ ਫਿਰ ਭੁੱਲ ਗਏ, ਚੱਲੇ, ਪਰ ਬਹੁਤ ਛੇਤੀ ਅੱਖਾਂ ਖੁੱਲ ਗਈਆਂ 55 'ਚ ਜਾ ਕੇ। ਸਾਰੇ ਦੇਸ਼ 'ਚ ਭਾਸ਼ਾ ਦੇ ਆਧਾਰ ਤੇ ਸੂਬੇ ਬਣ ਰਹੇ ਨੇ, ਵੀ ਪੰਜਾਬ 'ਚ ਨਹੀਂ ਬਣਾਉਣਾ। ਪੰਜਾਬੀ ਸੂਬਾ ਜਿੰਦਾਬਾਦ ਕਹਿਣ ਤੇ ਪਾਬੰਦੀ ਲੱਗ ਗਈ। 57,000 ਬੰਦਾ ਚੁੱਕ ਕੇ ਜੇਲ੍ਹਾਂ ਸੁੱਟਤਾ, ਜੋ ਨਾਅਰੇ ਲਾਉਂਦੇ ਨੇ। ਮੈਂ ਛੋਟਾ ਜਿਹਾ ਸੀ ਜਦੋਂ ਸਾਡੇ ਪਿਤਾ ਜੀ ਨੂੰ ਉਹਨਾਂ ਨੇ ਗ੍ਰਿਫਤਾਰੀ ਦਿੱਤੀ, ਸਿਰਫ ਪੰਜਾਬੀ ਸੂਬਾ ਜਿੰਦਾਬਾਦ, ਤੇ ਉਹਦੀ ਹੱਥ ਕੜੀ। ਕੁਛ ਉਹਦੇ ਚੋਂ ਫਿਰ ਸਿਆਣੇ ਹੋਏ, ਕੁਛ ਉਹਦੇ ਚੋਂ ਵੀ ਨਹੀਂ ਹੋਏ। ਤੇ ਐਂ ਕਰਦੇ ਕਰਦੇ ਆਪਾਂ 84 ਤੱਕ ਆ ਜੀ। 1947 ਤੋਂ 84 ਤੱਕ ਫੇਰ ਕੌਮ ਇੱਕ ਭਰਮ 'ਚ ਜਿਉਂ ਸੀ ਵੀ ਅਸੀਂ ਆਜ਼ਾਦ ਹਾਂ। ਅਕਾਲੀ ਦਲ ਲੜਦਾ ਰਿਹਾ, ਮਤਲਬ ਬਹੁਤ ਲੜਿਆ ਹੈ, ਮੰਗਾਂ ਤੇ, ਮਸਲਿਆਂ ਤੇ ਆਪਦੀ
ਵੀ ਅਸੀਂ ਆਪਦੀ ਔਰ ਬਚਾ ਕੇ ਰੱਖਣੀ ਹੈ। ਪਰ ਕਿਤੇ ਵੀ ਖੁੱਲ੍ਹ ਕੇ ਨਹੀਂ ਸੀ ਕਿਹਾ ਸਿੱਖ ਭਾਰਤ 'ਚ ਗੁਲਾਮ ਤੇ ਅਸੀਂ ਗੁਲਾਮੀ ਕਬੂਲ ਨਹੀਂ ਕਰਨੀ। ਇਹ ਪਹਿਲੀ ਵਾਰ ਸੰਤ ਜਰਨੈਲ ਸਿੰਘ ਨੇ ਕਿਹਾ। ਸੋ ਇੱਕ ਨਵਾਂ ਦੌਰ ਸੰਤਾਂ ਦੇ ਆਉਣ ਨਾਲ ਸ਼ੁਰੂ ਹੋ ਗਿਆ। ਜਿਹੜਾ ਮਨਾਂ ਦੇ ਵਿੱਚ ਇੱਕ ਧੁੰਦਲਾਪਣ ਸੀ, ਦੁਬਦਾ ਸੀ, ਸਾਡਾ ਨਿਸ਼ਾਨਾ ਕੀ ਹੈ, ਉਹ ਨਿਸ਼ਾਨਾ ਸਾਫ਼ ਕਰਤਾ। ਪਰ ਅੱਜ ਸਾਨੂੰ ਇਸ ਗੱਲ ਵਾਸਤੇ, ਜਿਹੜਾ ਮੈਂ ਅੱਗੇ ਜਾ ਕੇ ਗੱਲ ਕਰੂੰ, ਤੁਹਾਨੂੰ ਨਿਸ਼ਾਨੇ ਬਾਰੇ ਸਪਸ਼ਟਤਾ ਹੋਊਗੀ, ਪਰ ਉਹ ਨਿਸ਼ਾਨਾ ਹਾਸਲ ਕਰਨ ਵਾਸਤੇ ਚੱਲਣਾ ਕਿਵੇਂ ਹੈ। ਸੰਤ ਸਭ ਕੁਝ ਝੱਲੀ ਗਏ, ਬੜਾ ਦਬਾਅ ਪਿਆ ਵੀ ਖਾਲਿਸਤਾਨ ਦਾ ਐਲਾਨ ਕਰ ਦੇਣ ਕਿਸੇ ਤਰ੍ਹਾਂ। ਅੰਦਰੋਂ ਕੁਝ ਬੰਦਿਆਂ ਦੀ ਇੱਛਾ ਸੀ, ਬਾਹਰੋਂ ਦੁਸ਼ਮਣ ਚਾਹੁੰਦਾ ਸੀ ਵੀ ਸਾਨੂੰ ਮੌਕਾ ਮਿਲ ਜਾਊਗਾ। ਜਿਹੜੇ ਇਸ ਤਰ੍ਹਾਂ ਦੇ ਮਹਾਂਪੁਰਸ਼ ਹੁੰਦੇ ਨੇ, ਉਹਨਾਂ ਨੂੰ ਸਾਰੀਆਂ ਖੇਡਾਂ ਦਾ ਪਤਾ ਹੁੰਦਾ, ਕੌਣ ਕਿਹੜੀ ਖੇਡ ਖੇਡ ਰਿਹਾ, ਕਿਹੜਾ ਮੈਥੋਂ ਕੀ ਕਹਾਉਣ ਦਾ ਯਤਨ ਕਰ ਰਿਹਾ ਹੈ। ਉਹਨਾਂ ਨੇ ਜਿਵੇਂ ਉਹ ਕਹਾਉਣਾ ਚਾਹੁੰਦੇ ਸੀ ਉਵੇਂ ਕਿਹਾ ਨਹੀਂ, ਜਿਵੇਂ ਇਹ ਕਹਿਣਾ ਚਾਹੁੰਦੇ ਸੀ ਉਹ 'ਚ ਕਸਰ ਛੱਡੀ ਨਹੀਂ। ਸਮਝਣ ਵਾਲੇ ਸਮਝੀ ਗਏ। ਚਲੋ ਅਖੀਰ ਨੂੰ ਉਹਨਾਂ ਨੇ ਕਹਿਤਾ ਵੀ ਜਿੱਦਾਂ ਦਰਬਾਰ ਸਾਹਿਬ 'ਚ ਹਮਲਾ ਹੋ ਜੂ, ਉਦਾਂ ਹੀ ਖਾਲਿਸਤਾਨ ਦੀ ਨੀਂਹ ਰੱਖੀ। ਸੋ ਜਿਹੜੀ ਗੱਲ ਪਹਿਲਾਂ ਥੋੜ੍ਹੀ ਓਲਾ ਰੱਖ ਕੇ ਕਰ ਰਹੇ ਸੀਗੇ, ਆਨੰਦਪੁਰ ਦੇ ਮਤੇ 'ਤੇ ਲੜਾਈ ਲੜ ਰਹੇ ਅਕਾਲੀ ਵੀ ਤੇ ਸੰਤ ਵੀ। ਸੰਤ ਅਕਾਲੀ ਆਨੰਦਪੁਰ ਦਾ ਮਤਾ ਕਹਿ ਕੇ ਕੌਮ ਨੂੰ ਖਾਲਿਸਤਾਨ ਦੇ ਦਰਾਂ ਤੱਕ ਲੈ ਗਏ। ਅਕਾਲੀ ਆਨੰਦਪੁਰ ਦਾ ਮਤਾ ਕਹਿ ਕੇ ਕੌਮ ਨੂੰ ਗੁਲਾਮੀ ਦੇ ਜੰਗਲਾਂ 'ਚ ਹੋਰ ਫਸਾ ਗਏ। ਆਹ ਫਰਕ ਹੁੰਦਾ। ਮਤਾ ਇੱਕੋ ਹੈ, ਗੱਲ ਇੱਕੋ ਹੈ, ਸਟੇਜ ਇੱਕੋ ਹੈ। ਫਿਰ ਇਹ ਵੀ ਉਹਨਾਂ ਲੋਕਾਂ ਨੂੰ ਤੁਸੀਂ ਸਮਝਦੇ ਵੀ ਹੋ, ਪਰ ਉਹਨਾਂ ਨਾਲ ਸਟੇਜ ਵੀ ਸਾਂਝੀ ਕਰਨੀ ਹੈ। ਉਹਦਾ ਕਾਰਨ ਇਹ ਸੀ, ਜਦੋਂ ਸੰਤਾਂ ਨੇ ਕਿਹਾ ਭਾਰਤ ਅੰਦਰ ਸਿੱਖ ਗੁਲਾਮ ਤੇ ਗੁਲਾਮੀ ਦਾ ਜੂੜਾ ਗਲੋਂ ਲਾਉਣਾ, ਨਾਲ ਅਗਲੀ ਗੱਲ ਕਹੀ ਸੀ, ਇਹ ਜੂੜਾ ਗਲੋਂ ਤਾਂ ਲਾਇਆ ਜਾਊ ਜੇ ਕੌਮ ਇੱਕ ਨਿਸ਼ਾਨ ਥੱਲੇ ਇਕਮੁੱਠ ਹੋਊ। ਇਹ ਅੱਜ 20 ਬੰਦੇ ਕਹਿਣਗੇ, 100 ਬੰਦਾ ਕਹਿ ਦੂਗਾ। ਜੇ ਕੌਮ ਨੂੰ ਇੱਕ ਨਿਸ਼ਾਨ ਥੱਲੇ ਇਕਮੁੱਠ ਕਰਨਾ, ਉਹਦੇ ਵਾਸਤੇ ਕੁਰਬਾਨੀ ਦੇਣੀ ਪਊ, ਆਪਦਾ ਕੁਛ ਕੁਰਬਾਨ। ਸਭ ਤੋਂ ਪਹਿਲਾਂ ਇਹ ਕਿ ਮੇਰੀ ਲੀਡਰ ਬਣਨ ਦੀ ਕੋਈ ਲਾਲਸਾ ਨਹੀਂ। ਹੁਣ ਤਾਂ ਇੱਥੇ ਕਮਾਲ ਦੀਆਂ ਗੱਲਾਂ ਵਾਪਰੀਆਂ। ਥੋੜ੍ਹੇ ਵਾਹਵਾ ਸਾਲ ਹੋ ਗਏ ਜਦੋਂ ਇੱਕ ਸੰਕਟ ਆਇਆ ਵੀ ਅੱਡ ਧੜੇ ਬਣ ਗਏ, ਇਕੱਠੇ ਕਰੋ। ਇੱਕ ਕਮੇਟੀ ਵਿਦਵਾਨਾਂ ਦੀ ਬਣਾਤੀ 5 ਮੈਂਬਰੀ, ਵੀ ਤੁਸੀਂ ਸਾਰੇ ਧੜਿਆਂ ਨੂੰ ਸੰਪਰਕ ਕਰਕੇ ਇਹਨਾਂ ਨੂੰ ਇੱਕ ਥਾਂ ਇਕੱਠਾ ਕਰੋ। ਉਹ ਕਮੇਟੀ ਦਾ ਜਿਹੜਾ ਚੇਅਰਮੈਨ ਸੀ, ਉਹਨੇ ਅਲਟੀਮੇਟਲੀ ਵੀ ਸਾਰੇ ਇੱਕ ਧੜੇ ਭੰਗ ਕਰ ਦਿਓ, ਇੱਕ ਨਿਸ਼ਾਨ ਥੱਲੇ ਇਕੱਠੇ ਇਕਮੁੱਠ ਹੋ ਜਾਓ, ਤੇ ਉਹਦਾ ਪ੍ਰਧਾਨ ਮੈਂ ਹੂੰ। ਹੁਣ ਦੱਸੋ ਉੱਥੇ ਏਕਤਾ ਹੋ ਜੂ? ਇਹ ਤਾਂ ਆਪਾਂ ਛੱਡ ਕੇ, ਆਪਾਂ ਗਵਾ ਕੇ ਕੁਰਬਾਨੀ ਮੰਗਦਾ ਹੈ। ਸੰਤਾਂ 'ਚ ਕੁਰਬਾਨੀ ਸੀ, ਇਕੱਠੇ ਕਰ ਗਏ, ਸਾਰੇ ਤਣਾਅ ਝੱਲੇ। ਆਹ ਆਪਣੇ ਵਕੀਲ ਸਾਹਿਬ ਇੱਥੇ ਬੈਠੇ ਨੇ, ਕਿੱਥੇ ਚਲੇ ਗਏ ਜੀ? ਉਹ ਬੜੇ ਚਸ਼ਮਦੀਦ ਗਵਾਹ ਹੈ ਸਾਰੀਆਂ ਗੱਲਾਂ ਦੇ। ਸੰਤਾਂ ਦੇ ਵੀ ਨੇੜੇ ਸੀਗੇ ਵੀ ਸੰਤ ਕਿੰਨੇ ਤਣਾਅ 'ਚ ਵੀ ਉਹ ਏਕਤਾ ਨਹੀਂ ਸੀ ਟੁੱਟਣ ਦੇ ਰਹੇ। ਕਤਲ ਵੀ ਹੋਏ ਸੰਤਾਂ ਦੇ, ਬਹੁਤ ਨਜ਼ਦੀਕੀਆਂ ਦੇ। ਹੁਣ ਤਾਂ ਕਤਲ ਕੀ, ਬੰਦੇ ਦੇ ਮੂੰਹੋਂ ਮਾੜੀ ਜੀ ਗੱਲ ਨਿਕਲ ਜੇ, ਮਤਲਬ ਅਦੀਪ ਸਿੱਧੂ ਦੀ ਇੱਕ ਪਿੱਛੇ ਜੇ ਮੈਂ ਸੁਣੀ ਕਿਤੇ, ਉਹਦੀਆਂ ਹੁਣ ਦੁਬਾਰਾ ਜਿਹੜੀਆਂ ਸਪੀਚਾਂ ਆ ਰਹੀਆਂ, ਉਹਦੇ ਅਰਥ ਹੁਣ ਸਮਝ ਆਉਂਦੇ ਆ। ਕਹਿੰਦਾ ਸਾਡਾ ਹਾਲ ਕੀ ਹੋ ਗਿਆ ਵੀ ਬੰਦਾ ਇੱਕ ਛੱਡਦਾ ਤੁਹਾਡੇ ਖਿਲਾਫ, ਤੁਸੀਂ ਮੋੜਮਾ ਉਹਦੇ ਗਿੱਟਿਆਂ ਤੇ ਮਾਰ ਦਿਓ। ਉਹਦੇ 'ਚੋਂ ਤਾਂ ਫਿਰ ਏਕਤਾ, ਆਪਸੀ ਭਾਈਚਾਰਾ, ਸਹਿਚਾਰ ਉਹ ਕਿੱਥੇ ਰਹਿ ਜੀ? ਉਹ ਤਾਂ ਖੰਡਾਉਣ ਵਾਲਾ ਚੱਕਰ ਹੀ ਹੈ ਸਾਰਾ। ਜੇ ਝੱਲਣਾ ਹੀ ਕੁਛ ਨਹੀਂ, ਬਰਦਾਸ਼ਤ ਹੀ ਨਹੀਂ ਕੁਛ ਹੁੰਦਾ ਤਾਂ ਉੱਥੋਂ। ਸੋ ਸੰਤਾਂ ਨੇ ਮਤਲਬ ਇਹ ਨਿਸ਼ਾਨਾ ਵੀ ਲਿਆਂਦਾ,
ਇੱਕ ਮਿੰਟ, ਮੈਂ ਲੇਟ ਤਾਂ ਨਹੀਂ ਹੋ ਰਿਹਾ ਸਾਰਾ ਕੁਝ ਪ੍ਰੋਗਰਾਮ? ਅੱਛਾ, ਹੁਣ ਮੈਂ ਉਸ ਖਤਮ ਹੀ ਕਰ ਦੇਣਾ ਥੋੜ੍ਹੇ ਚਿਰ ਬਾਅਦ ਨਾ। ਉਹਨਾਂ ਨੇ ਫਿਰ ਮਤਲਬ ਇਹ ਲਿਆਂਦਾ, ਫਿਰ ਅੱਜ ਆ ਗਿਆ ਖੁਦ ਮੁਖਤਿਆਰੀ, ਸੋਵਰੈਨਿਟੀ, ਆਪਦਾ ਰਾਜ। ਉਹ ਖਾਲਿਸਤਾਨ ਦੇ ਸ਼ਬਦ ਦੇ ਨਾਂ ਨਾਲ ਪਾਪੂਲਰ ਹੋ ਗਿਆ। ਉਹ ਗੱਲ ਕਦੇ ਕਿਸੇ ਰੂਪ 'ਚ, ਕਦੇ ਉਹਦਾ ਕੋਈ ਸ਼ਬਦ ਹੋਰ ਚੱਲਦਾ, ਕਦੇ ਕੋਈ ਹੋਰ ਚੱਲਦਾ ਸੀ। ਹੁਣ ਖਾਲਿਸਤਾਨ ਆ ਗਿਆ। ਸੰਤਾਂ ਦੀ ਸ਼ਹਾਦਤ ਤੋਂ ਬਾਅਦ, ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਖਾੜਕੂ ਲਹਿਰ ਚੱਲੀ। ਉਹਦੇ ਸਾਹਮਣੇ ਇਹ ਸਵਾਲ ਖੜਾ ਹੋ ਗਿਆ ਕਿ ਬਹੁਤ ਵੱਡੀ ਗੱਲ ਹੋ ਗਈ। 18ਵੀਂ ਸਦੀ ਤੋਂ ਬਾਅਦ ਪਹਿਲੀ ਵਾਰ ਦਰਬਾਰ ਸਾਹਿਬ ਤੇ ਮੁੜ ਕੇ ਹਮਲਾ ਹੋਇਆ, ਤੇ ਹੁਣ ਆਪਣਾ ਅਗਲਾ ਨਿਸ਼ਾਨਾ ਕੀ ਹੋ? ਸਿਰ ਤਾਂ ਦੇਣੇ ਪੈਣਗੇ, ਇਹ ਤਾਂ ਸਭ ਨੂੰ ਪਤਾ ਸੀ। ਸਾਡੀ ਪੱਗ ਨੂੰ ਹੱਥ ਪਾ ਲਿਆ ਹੈ, ਸਾਡੇ ਬਾਪ ਦਾ ਘਰ ਢਾਹਤਾ ਹੈ, ਇਹ ਤੇ ਸਮਝੌਤਾ ਤਾਂ ਹੋਣਾ ਨਹੀਂ। ਸਿਰ ਤਾਂ ਦੇਣੇ ਪੈਣਗੇ, ਪਰ ਆਪਾਂ ਨੂੰ ਇਹ ਤਾਂ ਪਤਾ ਲੱਗੇ ਕਾਹਦੇ ਵਾਸਤੇ ਦੇ ਰਹੇ ਆ। ਨਿਸ਼ਾਨਾ ਸਾਫ਼ ਕਰੋ। ਮੈਂ ਉਸ ਅਮਲ ਦਾ ਗਵਾਹ ਹਾਂ। ਉਹ ਬਹਿਸਾਂ ਕਿਵੇਂ ਹੋਈਆਂ। ਇੱਕ ਧੜਾ ਕਹਿੰਦਾ ਸੀ ਖਾਲਿਸਤਾਨ, ਦੂਜੇ ਕਹਿੰਦੇ ਸੀ ਨਹੀਂ ਇਹ ਤਾਂ ਕੰਮ ਖਰਾਬ ਹੋ ਜੂ ਆਪਣਾ। ਫਿਰ ਕਾਫੀ ਦੁਬਿਧਾ ਤੋਂ ਬਾਅਦ ਇਹ ਜਾ ਕੇ ਖਾੜਕੂ ਲਹਿਰ ਨੂੰ ਪਾਸ ਕਰਨਾ ਪਿਆ। ਚਲੋ ਹੋ ਗਿਆ, ਚੱਲਿਆ, ਮੁੜ ਕੇ ਚਲੋ ਖਾੜਕੂ ਲਹਿਰ ਚੱਲੀ, ਇੱਕ ਦਹਾਕਾ, ਮੁੜ ਕੇ ਖਤਮ ਹੋ ਗਈ। ਹੁਣ ਜਦੋਂ ਖਾੜਕੂ ਲਹਿਰ ਖਤਮ ਹੋ ਗਈ, ਉਹ ਸਾਰਾ ਮੂਵਮੈਂਟ ਦਾ ਵੇਗ ਖਤਮ ਹੋ ਗਿਆ। ਜ਼ੁਲਮ ਬਹੁਤ ਹੋ ਗਿਆ। ਉਦੋਂ ਵੀ ਜਾਵਰ ਸਾਰਾ ਉਹ ਸ਼ਿਕੰਜਾ ਕੱਸਤਾ ਸਾਡੇ। ਕਿੰਨੀ ਇੱਥੇ ਫੌਜ, ਕਿੰਨੀ ਪੁਲਿਸ, ਕਿੰਨੇ ਸਿੰਘ ਫੜ ਕੇ ਜੇਲਾਂ 'ਚ, ਤੇ ਕਿੰਨੇ ਸਾਲ, ਕਿਵੇਂ ਕੋਹੇ, ਕਿਵੇਂ ਮਾਰੇ, ਹੈ ਨਾ। ਉਹ ਸਾਰੇ ਕੁਛ ਦਾ ਮਨ ਤੇ ਅਸਰ ਸੀ। ਫਿਰ ਇਹ ਸੀ ਵੀ ਯਾਰ ਹੁਣ ਖਾਲਿਸਤਾਨ ਨਹੀਂ, ਹੁਣ ਆਪਾਂ ਕੋਈ ਹੋਰ ਰਾਹ ਲੱਭੋ। ਆਹ ਸੰਕਟ 'ਚੋਂ ਕੌਮ ਨਿਕਲੀ ਉਦੋਂ, ਕਿਉਂਕਿ 1993 ਦੇ ਵਿੱਚ ਜਿਮਨੀ ਚੋਣ ਹੋਈ ਹੈ ਜਲੰਧਰ ਦੀ, ਜਿੱਥੇ ਜਸਟਿਸ ਅਜੀਤ ਸਿੰਘ ਬੈਂਸ, ਜਿਹੜੇ ਮਨੁੱਖੀ ਹੱਕਾਂ ਵਾਸਤੇ ਜਿਨ੍ਹਾਂ ਨੂੰ ਹੱਥ ਕੜੀ ਲੱਗੀ ਦੁਨੀਆ, ਇੱਥੇ ਭਾਰਤ ਦੇ ਇਤਿਹਾਸ 'ਚ ਕਿਸੇ ਹਾਈ ਕੋਰਟ ਦੇ ਜੱਜ ਨੂੰ ਪਹਿਲੀ ਵਾਰ ਹੱਥ ਕੜੀ ਲੱਗੀ ਸੀ, ਤੇ ਧੱਕਾ ਮੁੱਕੀ ਕਰਕੇ ਘਰੋਂ ਲਗਾਏ ਸੀ। ਉਹਨੂੰ ਤਾਂ 6 ਮਹੀਨੇ ਜੇਲ੍ਹ 'ਚ ਰੱਖਿਆ ਸੀ। ਉਹ ਕੈਂਡੀਡੇਟ ਖੜਾ ਹੋਇਆ। ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਦੀ ਸਪੋਰਟ ਕੀਤੀ ਵੀ ਸਾਡੇ ਵੱਲੋਂ ਖੜਾ ਹੈ। ਯਤਨ ਇਹ ਹੋਇਆ ਕਿ ਸਾਰੇ ਪੰਥ ਦੀਆਂ ਪਾਰਟੀਆਂ ਵੱਲੋਂ ਸਾਂਝਾ ਕੈਂਡੀਡੇਟ ਹੋਵੇ। ਮੈਨੂੰ ਪਤਾ ਜਲੰਧਰ ਬੜੀਆਂ ਮੀਟਿੰਗਾਂ ਹੋਈਆਂ, ਮਾਨ ਦਲ ਦੀ, ਬਾਦਲ ਦਲ ਦੀ, ਤਲਵੰਡੀ, ਇਹ ਉਹ ਸਾਰਿਆਂ ਨੇ ਮੀਟਿੰਗਾਂ ਹੋਈਆਂ ਵੀ ਸਾਂਝਾ ਕੈਂਡੀਡੇਟ ਕਰੋ। ਪ੍ਰਕਾਸ਼ ਸਿੰਘ ਬਾਦਲ ਕੱਲਾ ਨਹੀਂ ਮੰਨਿਆ ਵੀ ਸਾਡਾ ਤਾਂ ਕੁਲਦੀਪ ਸਿੰਘ ਬਡਾਲਾ ਕੈਂਡੀਡੇਟ ਹੈ। ਅਖੀਰ ਤੇ ਇਹ ਵੀ ਗੱਲ ਆਈ ਕਿ ਚਲੋ ਬਡਾਲੇ ਨੂੰ ਖੜਾ ਕਰ ਲਓ, ਪਰ ਜਬਰ ਮੁੱਖ ਮੁੱਦਾ ਬਣਾਓ ਚੋਣਾਂ 'ਚ। ਜੋ ਪੰਜਾਬ 'ਚ ਜਬਰ ਹੋਇਆ ਉਹ ਇਹ ਤੋਂ ਵੀ ਭੱਜ ਗਏ। ਸੋ 2 ਕੈਂਡੀਡੇਟ ਹੋ ਗਏ, ਇੱਕ ਕੁਲਦੀਪ ਸਿੰਘ ਬਡਾਲਾ, ਇੱਕ ਜਸਟਿਸ ਬੈਂਸ। ਐਂ ਲੱਗਦਾ ਸੀ ਉਦੋਂ ਅਜੇ ਤਾਜ਼ਾ ਜ਼ੁਲਮ ਹੋਇਆ, ਸਾਰਾ ਅੱਖਾਂ ਦੇ ਸਾਹਮਣੇ ਆ, ਲੋਕਾਂ ਦੇ ਘਰ ਟੱਠੇ, ਉਜੜੇ, ਵੀ ਬਹੁਤ ਵੋਟ ਪੈਣੀ ਚਾਹੀਦੀ ਹੈ। ਬੰਦੇ ਦੀ ਕੁਰਬਾਨੀ ਕਿੰਨੀ ਹੈ, ਜੇਲ੍ਹ 'ਚ ਰਹਿ ਕੇ ਆਇਆ ਹੈ, ਕਿਹੋ ਜਿਹਾ ਜੀਵਨ ਉਹਨੇ ਛੱਡਿਆ। ਪਤਾ ਰਿਜ਼ਲਟ ਕੀ ਨਿਕਲਿਆ? ਜਸਟਿਸ ਬੈਂਸ ਦੀ ਬੁਰੀ ਤਰ੍ਹਾਂ ਜ਼ਮਾਨਤ ਜ਼ਬਤ ਹੋਈ। ਬੀਜੇਪੀ ਦੇ ਕੈਂਡੀਡੇਟ ਤੋਂ ਅੱਧੀ ਵੋਟ ਪਈ। ਕੁਲਦੀਪ ਸਿੰਘ ਬਡਾਲਾ ਨੂੰ, ਜਸਟਿਸ ਬੈਂਸ ਨੂੰ ਪਤਾ ਨਹੀਂ 20, 30, 40 ਗੁਣਾ ਵੱਧ ਵੋਟ ਪਈ। ਜਦੋਂ ਇਹ ਹਾਲਾਤ ਬਣ ਜੇ, ਕਿਉਂ ਨਹੀਂ ਇਹ ਗੱਲ ਆਊ ਵੀ ਯਾਰ ਹੁਣ ਉਹ ਗੱਲ ਛੱਡੋ ਤੇ ਹੁਣ
ਗੁਜ਼ਾਰਾ ਕਰੋ। ਆਪਾਂ ਤਾਂ ਮੌਜ ਨਾਲ ਗਾਲਾਂ ਕੱਢ ਦਿੰਦੇ ਹਾਂ, ਉਹ ਬੜਾ ਐਂ ਹੋ ਗਿਆ, ਐਂ ਹੋ ਗਿਆ। ਸੋ ਸਾਰੇ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਹੈ ਵੀ ਅੱਗੇ ਕਿਵੇਂ ਕਿਵੇਂ ਨਿਕਲਿਆ। ਚਲੋ ਉਦੋਂ ਬਾਅਦ ਜੀ ਚਲੋ ਉਹਨਾਂ ਦਾ ਹੋ ਗਿਆ ਵੱਧ ਅਧਿਕਾਰਾਂ ਤੇ ਆ ਜਾਓ। ਫਿਰ ਵੱਧ ਅਧਿਕਾਰ ਵੀ ਕਿਹੜੇ ਪਤਾ ਹੀ ਹੈ ਅਖੀਰ ਨੂੰ। ਹੁਣ ਜਿੱਥੇ ਆ ਕੇ ਖੜ ਗਏ ਸਾਰੇ ਸਹਿਮਤ ਹੋ ਗਏ, ਜੇ ਪੰਜਾਬ 'ਚ ਰਾਜ ਕਰਨਾ ਤਾਂ ਸੈਂਟਰ ਨਾਲ ਰਲ ਕੀ ਹੋ ਸਕਦਾ। ਸੁਖਦੇਵ ਸਿੰਘ ਢੀਂਡਸੇ ਨੇ ਬਿਲਕੁਲ ਕਲੀਅਰ ਕਿਹਾ ਵੀ ਦੇਖੋ ਤੁਸੀਂ ਆਪਦੀਆਂ ਗੱਲਾਂ ਜੋ ਮਰਜ਼ੀ ਕਰੀ ਚੱਲੋ, ਸੱਚਾਈ ਇਹ ਹੈ। ਸੋ ਨਿਸ਼ਾਨਾ ਕਿੱਥੇ, ਉਹ ਧੁੰਦਲਾ ਤਾਂ ਹੋਣਾ ਹੀ ਸੀ। ਹੁਣ ਇੱਥੇ ਇੱਕ ਮੈਂ ਨੁਕਤਾ ਹੋਰ ਲੈ ਕੇ ਆਉਣਾ। ਜਦੋਂ ਤੁਹਾਡਾ ਕੋਈ ਇਹੋ ਜਿਹਾ ਰਾਜ ਸੀ, ਭਾਵੇਂ ਨਿਸ਼ਾਨਾ ਭਾਵੇਂ ਸੰਕਲਪ ਹੈ, ਬੜਾ ਵੱਡਾ ਹੈ, ਪਵਿੱਤਰ ਹੈ, ਉਹਨੂੰ ਜਦੋਂ ਖਤਮ ਕਰਨਾ ਹੋਵੇ ਇੱਕ ਢੰਗ ਉਹਦਾ ਹੋਰ ਵੀ ਹੈ, ਜਿਹਦੀ ਅੰਗਰੇਜ਼ੀ 'ਚ ਸ਼ਬਦ ਵਰਤਦੇ ਨੇ, ਉਹਨੂੰ ਟ੍ਰਿਬਲਾਈਜ਼ ਕਰ ਦਿਓ, ਜਿਹਦਾ ਮਤਲਬ ਉਹਨੂੰ ਇੰਨਾ ਹਲਕਾ ਬਣਾ ਕੇ ਪੇਸ਼ ਕਰ ਦਿਓ, ਮਜ਼ਾਕ ਦਾ ਵਿਸ਼ੇ ਬਣ ਜੇ ਬਸ। ਫੇਰ ਵੀ ਉਹਦੀ ਗੰਭੀਰਤਾ ਹੀ ਚੱਕ ਦਿਓ, ਫੇਰ ਵੀ ਉਹ ਖਤਮ ਹੋ ਜਾਂਦਾ। ਇਹ ਪੱਛਮ ਦੇ ਕਿਸੇ ਵਿਦਵਾਨ ਨੇ 250 ਸਾਲ ਪਹਿਲਾਂ ਲਿਖਿਆ ਸੀ ਵੀ ਕਿਸੇ ਖਿਆਲ ਨੂੰ ਮਾਰਨਾ ਹੋਵੇ ਤਾਂ ਉਹਨੂੰ ਬੇਹੂਦਗੀ ਤੱਕ ਲੈ ਜਾਓ, ਇੰਨਾ ਬੇਹੂਦਾ ਬਣਾ ਦਿਓ ਵੀ ਲੋਕ ਉਹ 'ਤੇ ਹੱਸਣ ਲੱਗ ਜਾਣ। ਅੱਜ ਖਾਲਿਸਤਾਨ ਨਾਲ ਇਹ ਵੀ ਵਾਪਰ ਰਿਹਾ। ਵਾਪਰ ਰਿਹਾ ਹੈ। ਐਡੇ ਗੰਭੀਰ ਤੇ ਸੰਜੀਦਾ ਮਸਲੇ ਨੂੰ ਨਾਅਰੇ ਦੀ ਪੱਧਰ ਤੇ, ਮਿਹਣੇਬਾਜ਼ੀ ਦੀ ਪੱਧਰ ਤੇ, ਇੱਕ ਦੂਜੇ ਖਿਲਾਫ ਕਿੜਾਂ ਕੱਢਣ ਦੀ ਪੱਧਰ ਤੇ ਉਹ ਇੱਕ ਹਥਿਆਰ ਬਣ ਗਿਆ ਬਹੁਤ ਵਧੀਆ, ਕਿਉਂਕਿ ਕੌਮ ਦਾ ਸੈਂਟੀਮੈਂਟ ਹੈ। ਕਿਸੇ ਬੰਦੇ ਦੇ ਖਿਲਾਫ ਨਫ਼ਰਤ ਭੜਕਾਉਣੀ ਹੋਵੇ, ਇਹ ਤਾਂ ਜੀ ਖਾਲਿਸਤਾਨ ਤੋਂ, ਇਹ ਤਾਂ ਬਹੁਤ ਚਲਾਕੀ ਨਾਲ ਖਾਲਿਸਤਾਨ ਤੋਂ ਪਾਸੇ ਲਿਜਾ ਰਿਹਾ। ਸੋ ਆਹ ਇੱਕ ਮਾਹੌਲ ਕੌਮ 'ਚ ਬਣ ਗਿਆ ਕਿ ਸ਼ਬਦ ਪਿਆ, ਨਿਸ਼ਾਨਾ ਪਿਆ, ਪਰ ਜਿਹੜੀ ਉਹਦੀ ਗੰਭੀਰਤਾ ਹੈ ਉਹ ਲੋਕਾਂ ਤੱਕ ਨਹੀਂ ਗਈ। ਸਿਮਰਜੀਤ ਸਿੰਘ ਮਾਨ ਹਰ ਇਲੈਕਸ਼ਨ 'ਚ ਇਹ ਕਹਿੰਦੇ ਸੀ ਮੈਂ ਖਾਲਿਸਤਾਨ ਦੇ ਮੁੱਦੇ ਤੇ ਚੋਣ ਲੜਨੀ ਹੈ, ਤੇ ਜਦੋਂ ਵੋਟ ਇੰਨੀ ਮਾੜੀ ਆਉਂਦੀ ਸੀ, ਬੜੀ ਨਮੋਸ਼ੀ ਹੁੰਦੀ ਸੀ ਵੀ ਆ ਇੰਨੇ ਕੁ ਸਪੋਰਟਰ ਹੈ ਜੀ ਖਾਲਿਸਤਾਨ ਦੇ। ਇਹ ਗੱਲ ਨਹੀਂ ਸੀ, ਦਿਲਾਂ 'ਚ ਖਾਲਿਸਤਾਨ ਬਹੁਤ ਪਿਆ ਲੋਕਾਂ ਦੇ, ਪਰ ਜਦੋਂ ਉਹਨੂੰ ਇੰਨਾ ਹਲਕਾ ਬਣਾਤਾ ਕਿਤੇ, ਇਹ ਵੀ ਇੱਕ ਸਾਡੇ ਸਾਹਮਣੇ ਮਸਲਾ ਹੈ ਵੀ ਉਹਨੂੰ ਤੁਸੀਂ ਨਾ ਇਸ ਤਰ੍ਹਾਂ ਨਾ ਕਰੋ। ਜਦੋਂ ਏਡੀ ਵੱਡੀ ਗੱਲ ਲੈ ਕੇ ਆਉਣੀ ਹੈ, ਇੱਕ ਸਟੇਟ ਤੋਂ ਵੱਖਰਾ ਰਾਜ ਸਿਰਜਣਾ, ਪਤਾ ਸਟੇਟ ਨੇ ਕਹਿਰਬਾਨ ਹੋਣਾ ਹੈ, ਸੋ ਇੱਕ ਤਾਂ ਉਹਦੇ ਵਾਸਤੇ ਸਿਰ ਦੇਣੇ ਵਾਸਤੇ ਤਿਆਰ ਰਹਿਣਾ ਪਊ। ਦੂਜੀ ਗੱਲ, ਕੌਮ ਦੇ ਕੁਝ ਹਿੱਸੇ ਉਸ ਗੱਲ ਤੇ ਇੱਕਦਮ ਤਿਆਰ ਨਹੀਂ ਹੋਣਗੇ, ਉਹਨਾਂ ਨੂੰ ਕਨਵਿੰਸ ਕਰਾਉਣਾ ਪਊ। ਉਹ ਕਨਵਿੰਸ ਤਾਂ ਹੋਣਗੇ ਜੇ ਉਹਨਾਂ ਕੋਲ ਸਾਰੇ ਪੱਖ ਬਾਰ-ਬਾਰ ਲਿਜਾਓ। ਲੋਕਾਂ ਦੇ ਮਨਾਂ 'ਚ ਕਿੰਨੇ ਸਵਾਲ, ਕਿਹੜਾ ਏਰੀਆ ਹੋਊ, ਕਿਹੋ ਜਿਹਾ ਰਾਜ ਹੋਊ। ਹੁਣ ਕਹਿੰਦੇ ਹਲੇਮੀ ਰਾਜ ਹੋ, ਇੰਨੀ ਗੱਲ ਤਾਂ ਥੋੜ੍ਹਾ ਗੁਜ਼ਾਰਾ ਹੋ ਜਾਊਗਾ। ਠੋਸ ਰੂਪ ਦੇ ਵਿੱਚ, ਜਿੱਥੇ ਮੈਂ ਕਹਿੰਦਾ ਨਾ ਪੰਥਕ ਰਾਜਨੀਤੀ ਚੁਣੌਤੀਆਂ ਤੇ ਸੰਭਾਵਨਾਵਾਂ, ਆਹ ਚੁਣੌਤੀਆਂ ਪਈਆਂ ਜਿੱਥੇ ਅਸੀਂ ਕਿਉਂ ਨਹੀਂ ਅੱਗੇ ਵਧ ਰਹੇ। ਜਿਹੜੀ ਗੱਲ ਮੈਂ ਦੀਪ ਸਿੱਧੂ ਦੇ ਭੋਗ ਤੇ ਕਹੀ ਸੀ ਵੀ ਉਹਨੇ ਖੜੋਤ ਬਹਿਣ 'ਚ ਜਿਹੜੀ ਖੜੋਤ ਆ ਗਈ ਸੀ, ਉਹ ਖੜੋਤ ਦੇ ਜ਼ਿੰਮੇਵਾਰ ਅਸੀਂ ਸੀ, ਜਿਹੜੇ ਖਾੜਕੂ ਲਹਿਰ ਦੇ ਖਤਮ ਹੋਣ ਤੋਂ ਬਾਅਦ ਲਗਾਤਾਰ ਸਰਗਰਮ। ਉਹਨਾਂ ਤੋਂ ਖੜੋਤ ਨਹੀਂ ਟੁੱਟੀ। ਕਿਉਂ ਨਹੀਂ ਟੁੱਟੀ? ਉਹਦੇ ਬੜੇ ਵੱਡੇ ਕਾਰਨ। ਮੈਂ ਹੁਣ ਇੱਥੇ ਇੰਨਾ ਸਮਾਂ ਨਹੀਂ,
ਉਹਦੇ ਸਭ ਤੋਂ ਵੱਡਾ ਕਾਰਨ ਇਹ ਹੈ ਵੀ ਅਸੀਂ ਜੋ ਧਾਰਨਾਵਾਂ ਮਨ 'ਚ ਬਣਾ ਲਈਆਂ, ਜੋ ਸੋਚ ਅਪਣਾ ਲਈ, ਉਹ ਸੋਚ ਵੀ ਸੰਗਲ ਬਣ ਗਈ। ਕਿਸੇ ਨਵੀਂ ਚੀਜ਼ ਨੂੰ ਦੇਖੇ ਨਹੀਂ ਜਾਂਦਾ ਨਵੇਂ ਫਰੈਸ਼ ਨਜ਼ਰੀਏ, ਸੱਜਰੀ ਨਜ਼ਰ ਨਾਲ। ਇਸੇ ਕਰਕੇ ਦੀਪ ਸਿੱਧੂ ਦੀ ਨਹੀਂ ਪਛਾਣ ਆਈ ਵੀ ਕੀ ਗੱਲਾਂ ਕਰ ਰਿਹਾ ਹੈ, ਕੌਣ ਹੈ, ਕੀ ਕਰਨਾ ਚਾਹੁੰਦਾ ਹੈ। ਕਿਉਂਕਿ ਉਹ ਪਹਿਲਾਂ ਮਨ 'ਚ ਪਹਿਲਾਂ ਬਣੀਆਂ ਪਈਆਂ ਹੈ ਧਾਰਨਾਵਾਂ। ਸੋ ਮੇਰਾ ਤਾਂ ਅੱਜ ਮਤਲਬ ਇੱਕ ਸਮਝ ਲਓ ਇਹ ਨਾਰਾ ਹੀ ਆ ਅੱਜ ਦੀ, ਵੀ ਜੋ ਕੁਝ ਸਿੱਖਿਆ ਹੈ ਪਹਿਲਾਂ ਉਹਨੂੰ ਭੁੱਲਣਾ ਪਊ। ਇੱਕ ਰੀਲ ਹੈ ਨਾ, ਤੁਸੀਂ ਕੋਈ ਭਰ ਲਈ, ਉਹ ਤੇ ਕੁਝ ਹੋਰ ਭਰਨਾ ਚਾਹੁੰਦੇ ਹੋ, ਪਹਿਲਾਂ ਉਹ ਡਿਲੀਟ ਕਰੋ। ਇਹ ਇਕੱਲਾ ਅਸੀਂ ਨਹੀਂ, ਦੁਨੀਆ ਦੇ ਇਤਿਹਾਸ ਦੀਆਂ ਬਹੁਤ ਉਦਾਹਰਨਾਂ ਪਈਆਂ। ਜਦੋਂ ਕੌਮਾਂ 'ਤੇ ਇਹੋ ਜਿਹੀ ਗੱਲ ਆਉਂਦੀ ਹੈ ਤੇ ਉਦੋਂ ਇਹ ਹੁੰਦਾ ਪਹਿਲਾਂ ਜਿਹੜਾ ਸਿੱਖ ਲਿਆ, ਕਿਉਂਕਿ ਅਸੀਂ ਉੱਥੇ ਫੇਲ ਹੋਏ ਹਾਂ, ਅਸੀਂ ਉਹ ਕਰ ਨਹੀਂ ਸਕੇ, ਅਸੀਂ ਉਹ ਦੇਖ ਹੀ ਨਹੀਂ ਸਕੇ, ਅਸੀਂ ਉਹ ਪਛਾਣ ਹੀ ਨਹੀਂ ਸਕੇ। ਅਸੀਂ ਤਾਂ ਲੋਕਾਂ ਨੂੰ ਗਾਲਾਂ ਕੱਢੀ ਗਏ। ਅਸੀਂ ਇੰਨੀਆਂ ਕੁਰਬਾਨੀਆਂ ਕਰ ਰਹੇ ਹਾਂ, ਇੰਨੀ ਮਿਹਨਤ ਕਰ ਰਹੇ ਹਾਂ, ਲੋਕ ਹੀ ਮੂਰਖ ਆ, ਲੋਕ ਬੇਵਕੂਫ ਆ, ਲੋਕ ਲਾਲਚੀ ਆ, 100 ਗਾਲ ਕੱਢ ਦਿਓਗੇ। ਦੀਪ ਨੇ ਸਭ ਕੁਝ ਤੋੜਤਾ ਹੈ। ਕਿਵੇਂ ਸਾਰਾ ਪੰਜਾਬ ਇੱਕਦਮ ਜਿਵੇਂ ਹੁੰਦਾ ਹੈ। ਉਹ ਇੰਨੇ ਕਮਜ਼ੋਰ, ਇੰਨੇ ਲਾਲਚੀ ਲੋਕ ਐਂ ਕਿਵੇਂ ਕਰ ਗਏ। ਸੋ ਦੀਪ ਸਿੱਧੂ ਤੋਂ ਬਹੁਤ ਕੁਝ ਸਿੱਖਣਾ ਪਊ। ਉਹ ਸਿੱਖਣ ਵਾਸਤੇ ਆਪਦਾ ਬਹੁਤ ਕੁਝ ਕੁਰਬਾਨ ਕਰਨਾ ਪਊ। ਉਸ ਕੁਰਬਾਨੀ 'ਚ ਜਿਹੜਾ ਆਪਦੇ ਬਾਰੇ ਬੰਦੇ ਨੇ ਭਰਮ ਸਿਰਜ ਲਏ। ਮੇਰਾ ਇੰਨਾ ਤਜਰਬਾ ਹੈ, ਜਿਹੜਾ ਉੱਥੇ ਰਾਜੇਵਾਲ ਨਾਲ ਬਾਰ-ਬਾਰ ਪ੍ਰੋਬਲਮ ਆਉਂਦੀ ਰਹੀ, ਦੀਪ ਸਿੱਧੂ ਦੀ। ਸਾਡਾ 40 ਸਾਲ ਦਾ ਤਜਰਬਾ ਹੈ, ਤੂੰ ਕੱਲ੍ਹ ਦਾ ਮੁੰਡਾ ਹੈ। ਇਹ ਇਕੱਲੇ ਰਾਜੇਵਾਲ ਦੀ ਨਹੀਂ ਸੀ, ਸਾਡੀਆਂ ਪੰਥਕ ਧਿਰਾਂ ਦੀ ਵੀ ਸੀ ਕਿ ਤੂੰ ਕੌਣ ਹੁੰਦਾ ਹੈ। ਉਹ ਛੱਡਣੇ ਪੈਣਗੇ। ਇਹ ਅਕਾਲ ਪੁਰਖ ਦੀਆਂ ਖੇਡਾਂ ਨੂੰ ਗਿਆਨ ਆਉਣਾ, ਇਹ ਤਜਰਬਿਆਂ ਨਾਲ ਨਹੀਂ। ਇਹ ਤਾਂ 5 ਸਾਲ ਦੇ ਬੱਚੇ ਤੋਂ ਵੀ ਕੁਝ ਕਰਵਾ ਸਕਦਾ ਵਾਹਿਗੁਰੂ। ਸੋ ਜਿਹਨੂੰ ਤੁਸੀਂ ਘੋਨਾ ਮੋਨਾ ਕਹਿੰਦੇ ਹੋ, ਸਿਰ ਗੁੰਮਾ ਕਹਿੰਦੇ ਹੋ, ਤੇ ਹੋਰ ਪਤਾ ਨਹੀਂ ਕਿੰਨਾ ਕੁਛ ਇਹੋ ਜਿਹਾ ਵਰਤਦੇ ਹੋ। ਮੇਰੀ ਇਹ ਧਾਰਨਾ ਹੈ ਕਿ ਦੀਪ ਸਿੱਧੂ ਨੂੰ ਕੋਈ ਬਖਸ਼ਿਸ਼ ਸੀ। ਤੁਸੀਂ ਹੁਣ ਉਹਦੀਆਂ ਯਾਦ ਕਰੋ ਗੱਲਾਂ। ਉਹ ਪਹਿਲਾਂ ਤੋਂ ਕਹਿਣ ਲੱਗ ਗਿਆ ਕਿ ਜਿਹੜਾ ਇਹ ਘੋਲ ਲੜਿਆ ਜਾ ਰਿਹਾ ਕਿਸਾਨੀ ਦਾ, ਇਹ ਅਕਾਲ ਪੁਰਖ ਦੀ ਅਗਵਾਈ ਹੇਠ ਲੜਿਆ ਜਾ ਰਿਹਾ। ਇੱਥੇ ਸ਼ਹੀਦਾਂ ਦਾ ਪਹਿਰਾ ਹੈ। ਇਹ ਅਡੋਲ ਯਕੀਨ ਸੀ ਉਹਦਾ, ਤੇ ਇਸ ਗੱਲ ਦਾ ਕਿੰਨਾ ਮਖੌਲ ਉਡਾਇਆ, ਕਲਾ ਵਰਤ ਗਈ। ਉਹਦਾ ਉਹ ਯਕੀਨ ਸੀ, ਦੂਜੇ ਬੰਦਿਆਂ ਨੇ ਉਹਦਾ ਮਖੌਲ ਉਡਾਇਆ। ਇਹ ਜਿਹਦੇ ਬਖਸ਼ਿਸ਼ ਹੁੰਦੀ ਹੈ ਉਹਨੂੰ ਕਿਤੇ ਮਹਿਸੂਸ ਹੋ ਰਿਹਾ ਹੁੰਦਾ, ਉਹ ਤੋਂ ਦੱਸਿਆ ਨਹੀਂ ਜਾਂਦਾ। ਇਹ ਦੱਸਣ ਵਾਲੀ ਗੱਲ ਹੀ ਨਹੀਂ ਹੁੰਦੀ। ਇਹ ਕਿਹੜਾ ਕੋਈ ਗਿਆਨ ਹੈ। ਉਹ ਤਾਂ ਗੂੰਗੇ ਵਾਲੀ ਗੱਲ ਹੁੰਦੀ ਹੈ। ਪਰ ਉਹ ਕਿਤੋਂ ਤੁਰ ਰਿਹਾ ਸੀ। ਸੋ ਵਾਕਈ ਇਹ ਸਭ ਕੁਝ ਖੇਡ ਅਕਾਲ ਪੁਰਖ ਦੀ ਸੀ, ਤੇ ਹੁਣ ਵੀ ਜੋ ਹੋਣੀ ਆ ਅਕਾਲ ਪੁਰਖ ਦੀ ਹੋਣੀ ਹੈ। ਪਰ ਇਹਦੇ 'ਚ ਅਸੀਂ ਬੈਠ ਜਾਈਏ ਘਰਾਂ 'ਚ, ਐਂ ਨਹੀਂ ਹੁੰਦਾ। ਅਕਾਲ ਪੁਰਖ ਦੀ ਇਹ ਵੀ ਹੈ ਇੱਕ ਡਿਊਟੀ, ਤੋਂ ਜ਼ਿੰਮੇਵਾਰੀ ਵੀ ਆਇਤ ਕਰਦਾ। ਨਹੀਂ ਉਹ ਪਛਾਣ ਵੀ ਨਹੀਂ ਆਉਣੀ ਅਕਾਲ ਪੁਰਖ ਦੀ ਖੇਡ ਦੀ, ਉਦੋਂ ਉਲਟ ਖੜ ਜਾਵਾਂਗੇ। ਸੋ ਇਹ ਜਿਹੜਾ ਅੱਜ ਸਾਡੇ ਸਾਹਮਣੇ ਸੰਕਟ ਹੈ, ਬਸ ਮੈਂ 10 ਕੁ ਮਿੰਟ ਹੀ ਹੋਰ, ਜੇ ਕਹੋ ਤਾਂ ਮੈਂ ਇੱਥੇ ਵੀ ਬੰਦ ਕਰ ਸਕਦਾ ਰਾਜ। ਅੱਛਾ, ਕਿਉਂਕਿ ਅਸਲ 'ਚ ਜੇ ਇੰਨੀ ਗੱਲ ਨਾ ਕੀਤੀ ਨਾ ਵੀ ਹੁਣ ਗੱਲ ਖੜੀ ਕਿੱਥੇ ਹੈ, ਉਹ ਇਹ ਹੈ ਕਿ ਹੁਣ ਜਿਹੜੀ ਉਹ ਖੜੋਤ ਦੀ ਗੱਲ ਕਰਦੇ ਆ, ਇਹ ਸਾਰੇ ਮੰਨਣ ਪੁਰਾਣੇ ਬੰਦੇ ਇਸ ਤਾਂ ਖੜੋਤ ਦੇ ਜ਼ਿੰਮੇਵਾਰ ਆ। ਅਸੀਂ ਬੇਈਮਾਨ ਨਹੀਂ, ਸਾਡੀ ਕਿਤੇ ਉਹ ਸਮਰੱਥਾ ਨਹੀਂ, ਸਾਡੇ ਇੱਥੇ ਵਾਹਿਗੁਰੂ ਦੀ ਬਖਸ਼ਿਸ਼ ਨਹੀਂ। ਬਖਸ਼ਿਸ਼ ਤਾਂ ਨਹੀਂ, ਮਨਾਂ 'ਚ ਬੜੇ ਧੜੇ ਪਾਲਣ ਦੀ ਗੱਲ, ਆਪਦਾ ਆਪਾ ਭਾਵ ਨਹੀਂ ਗਵਾਇਆ ਕਿਸੇ ਨੇ।
ਉਹਨਾਂ ਨੂੰ ਦੀਪ ਸਿੱਧੂ ਤੋਂ ਤਾਂ ਹੀ ਡਰ ਲੱਗੀ ਗਿਆ। ਮੈਂ ਇੱਥੇ ਨਹੀਂ ਇਹ ਗੱਲਾਂ ਕਰਨੀਆਂ, ਨਾ ਇਹ ਸਟੇਜ ਤੇ ਕਰਨ ਵਾਲੀਆਂ। ਮੈਂ ਉਹ ਇੱਕ ਇੱਕ ਦਿਨ ਦਾ ਗਵਾਹ। ਦੀਪ ਸਿੱਧੂ ਨੇ ਕਿਵੇਂ ਕੀਤਾ, ਜੋ ਕਿਸਾਨ ਯੂਨੀਅਨ ਨੇ ਕੀਤਾ ਉਹ ਸਭ ਨੂੰ ਪਤਾ ਹੈ। ਬਾਕੀ ਵੀ ਉਹਦੇ ਨਾਲ ਹੋਇਆ। ਉਹ ਕੋਈ ਐ ਨਹੀਂ ਵੀ ਬੰਦੇ ਬੜੇ ਮਾੜੇ ਹੈ ਜਿਨ੍ਹਾਂ ਨੇ ਕੀਤਾ। ਮਨ 'ਚ ਇੱਕ ਜਿਹਨ 'ਚ ਗੱਲ ਫਸ ਗਈ, ਸਾਡੀ ਇੰਨੀ ਕੁਰਬਾਨੀ, ਸਾਡੇ ਕੋਲ ਇੰਨੀ ਗੁਰਬਾਣੀ, ਬਾਣਾ ਹੈ, ਬਾਣੀ ਹੈ, ਸਭ ਕੁਛ ਹੈ, ਤੇ ਇਹ ਮੌਨ ਘੋਣ ਜਿਹਾ ਬੰਦਾ ਉੱਠ ਕੇ ਕੀ ਗੱਲ ਆ ਗਈ। ਉਹ ਇਹ ਵੀ ਜੋ ਸਿੱਖਿਆ ਨਾ ਉਹ ਗੜਬੜ ਕਰ ਰਿਹਾ ਤੁਹਾਨੂੰ। ਤੇ ਵਾਹਿਗੁਰੂ ਨੇ ਪਤਾ ਨਹੀਂ ਕਦੋਂ ਕਿਸ ਰੂਪ ਦੇ ਵਿੱਚ ਆਪਦੀ ਖੇਡ ਵਰਤਾਉਣੀ ਹੈ। ਦੀਪ ਸਿੱਧੂ ਦਾ ਸਰੂਪ ਵੀ ਬਦਲਣਾ ਸੀ, ਇਹ ਤਾਂ ਪੱਕਾ ਹੀ ਸੀ। ਪਰ ਪਹਿਲਾਂ ਕਰਕੇ ਆ ਤਾਂ ਕਬੂਲ ਕਰਾਂਗੇ, ਇਹ ਵੀ ਕੋਈ ਵਾਹਿਗੁਰੂ ਦੀ ਖੇਡ ਹੀ ਸੀ। ਐਂ ਚੀਜ਼ਾਂ ਨੂੰ ਨਾ ਦੇਖਿਆ ਕਰੋ, ਪਛਾਣੋ ਤੇ ਉਹਨੂੰ ਪ੍ਰਵਾਨ ਕਰੋ। ਫਿਰ ਸੋ ਬਹੁਤ ਸਮਾਂ ਹੋ ਗਿਆ ਮੇਰੇ ਖਿਆਲ ਨੂੰ, ਜੇ ਮੈਂ ਹੋਰ ਕਰਾਂਗਾ ਤਾਂ ਬਹੁਤ ਹੈ। ਪਹਿਲਾਂ ਹੀ ਮੈਂ ਕਿਹਾ ਵੀ ਇੱਕ ਲੈਕਚਰ ਦੇ ਵਿੱਚ ਗੱਲਾਂ ਨਹੀਂ ਮੁੱਕਣੀਆਂ। ਪਰ ਸੰਕਟ ਹੈ ਅੱਜ ਪੰਥਕ ਰਾਜਨੀਤੀ ਦਾ, ਮੰਨਣਾ ਪਊ। ਉਹ ਸੰਕਟ ਦੀ ਸਾਨੂੰ ਪਛਾਣ ਨਹੀਂ। ਅਸੀਂ ਦੇਖਦੇ ਹਾਂ ਜਥੇਬੰਦਕ ਸੰਕਟ, ਧੜੇ ਬਣ ਕੇ ਇਕੱਠੇ ਨਹੀਂ ਹੋ ਰਹੇ, ਇਕੱਠੇ ਕਰੀਏ। ਅਸੀਂ ਦੇਖਦੇ ਵੀ ਧੜੇਬੰਦਕ ਜਥੇਬੰਦਕ ਰੂਪ 'ਚ, ਤੇ ਉਹਦਾ ਉਪਾਅ ਵੀ ਜਥੇਬੰਦਕ ਭਾਲਦੇ ਆ। ਜਥੇਬੰਦਕ ਤਾਂ ਉਹਦਾ ਇਜ਼ਹਾਰ ਹੈ, ਪ੍ਰਗਟਾਵਾ ਹੈ, ਬਿਮਾਰੀ ਦੇ ਲੱਛਣ ਹੈ। ਸੰਕਟ ਦੀ ਜੜ ਸਿਧਾਂਤਕ ਹੈ, ਸੋਚਾਂ 'ਚ ਪਈ ਹੈ ਕਿਤੇ। ਆਪਦੇ ਬਾਰੇ ਭਰਮ ਬਣਾ ਲਏ ਬੰਦਿਆਂ ਨੇ, ਉਹ ਭਰਮਾਂ 'ਚੋਂ ਨਹੀਂ ਨਿਕਲ ਰਹੇ, ਉਹ ਭਰਮ ਨਹੀਂ ਟੁੱਟ ਰਹੇ। ਉਦੋਂ ਬੰਦਾ ਫਿਰ ਕੁਛ ਵੀ ਕਰ ਸਕਦਾ। ਉਹਨੂੰ ਲੱਗਦਾ ਹੀ ਇਹ ਹੁੰਦਾ ਮੈਂ ਪੰਥ ਮੁਤਾਬਕ, ਅੱਜ ਪੰਥ ਦਾ ਬਚਾਅ ਹੀ ਇਸ ਗੱਲ ਤੇ ਹੈ। ਜੇ ਕੱਲ ਨੂੰ ਦੀਪ ਸਿੱਧੂ ਵਰਗੇ ਬੰਦੇ ਕੌਮ ਦੇ ਹੀਰੋ ਬਣ ਗਏ ਜਾਂ ਸ਼ਹੀਦ ਬਣ ਗਏ, ਪੰਥ ਨੇ ਤਾਂ ਬਚਣਾ ਹੀ ਨਹੀਂ। ਇੱਥੇ ਦੀ ਕਿਹੜੀ ਮਰਿਆਦਾ ਰਹਿ ਜੂ। ਸੱਚੀ ਉਹਨਾਂ ਨੂੰ ਇਹ ਲੱਗਦਾ। ਇਹ ਤੇ ਇੱਕ ਬਹੁਤ ਸੰਜੀਦਾ ਤੇ ਸੁਘੜ ਬਹਿਸ ਦੀ ਲੋੜ ਹੈ। ਵੀ ਕੋਈ ਗੱਲ ਨਹੀਂ, ਆਪਾਂ ਨੂੰ ਭਾਵੇਂ 5 ਸਾਲ ਲੱਗ ਜਾਣ, ਆਓ ਗੱਲ ਤਾਂ ਕਰੋ ਨਾ ਤੁਸੀਂ। ਇਹ ਕੀ ਵੀ ਉਹਨੂੰ ਬੰਦੇ ਨੂੰ ਸੂਲੀ ਤੇ ਟੰਗ ਦਿਓ, ਉਹਦੀ ਕਿਰਦਾਰ ਕੁਸ਼ੀ ਕਰੋ। ਮਰਨ ਤੋਂ ਬਾਅਦ ਵੀ ਹੋ ਰਿਹਾ। ਸੋ ਮੇਰੀ ਤਾਂ ਇੰਨੀ ਕੁ ਗੁਜ਼ਾਰਿਸ਼ ਹੈ, ਆਪਾਂ ਬੰਦਿਆਂ ਨੂੰ ਗਾਲਾਂ ਕੱਢ ਲੈਂਦੇ ਹਾਂ, ਮਸਲੇ ਵੱਡੇ ਖੜੇ ਨੇ, ਉਧਰ ਨੂੰ ਹੋਵੇ ਨਾ ਉਹ ਚੱਲੂ। ਜੇ ਇੱਕ ਸੰਵਾਦ ਦਾ ਮਾਹੌਲ ਬਣੂ, ਉਹ ਮਾਹੌਲ ਨਹੀਂ ਬਣ ਰਿਹਾ। ਇੱਥੇ ਜਿਹੜਾ ਮਾਹੌਲ ਬਣ ਰਿਹਾ ਉਹ ਹੈ ਇਲਜ਼ਾਮ ਤਰਾਸ਼ੀ, ਚਿੱਕੜ ਉਛਾਲੀ। ਸੋਸ਼ਲ ਮੀਡੀਆ ਨੇ, ਫੇਸਬੁੱਕ ਨੇ ਇੰਨਾ ਗੰਧਾਲਤਾ ਸਭ ਕੁਛ। ਕੋਈ ਤਮੀਜ਼ ਨਹੀਂ ਰਹੀ, ਕੋਈ ਤਹਿਜੀਬ ਨਹੀਂ ਰਹੀ, ਕੁਛ ਵੀ ਨਹੀਂ। ਤੇ ਇਹ ਮੇਰੀ ਧਾਰਨਾ ਹੈ ਕਿ ਇਹਨੂੰ ਠੱਲ ਪਾਉਣੀ ਪੈਣੀ ਆ ਕਿਸੇ ਤਰ੍ਹਾਂ। ਸਮਝਾਇਆ ਨਹੀਂ ਸਮਝਦੇ ਹੁੰਦੇ, ਕਿਉਂਕਿ ਬਿਰਤੀ ਹੈ ਨਾ। ਕਾਂ ਹੈ, ਕਾਂ ਨੂੰ ਕਿਤੇ ਅਕਾਲ ਪੁਰਖ ਨੇ ਉਹਦੀ ਜੋ ਬਿਰਤੀ ਦਿੱਤੀ ਆ, ਉਹਨੇ ਬਿਸ਼ਟਾ ਹੀ ਖਾਣਾ ਹੈ। ਤੁਸੀਂ ਨਹੀਂ ਰੋਕ ਸਕੋਗੇ। ਉਹਨੇ ਮੋਤੀ ਨਹੀਂ ਚੁਗਣੇ। ਹੰਸ ਨੇ ਮੋਤੀ ਚੁਗਣੇ, ਉਹਨੇ ਬਿਸ਼ਟੇ ਵੱਲ ਨੂੰ ਜਾਣਾ ਨਹੀਂ, ਗੰਦ ਵੱਲ ਨੂੰ। ਸੋ ਜਿਨ੍ਹਾਂ ਦੀ ਬਿਰਤੀ ਇਹੀ ਹੈ ਕਿ ਉਹਨਾਂ ਨੇ ਗੰਦਾ ਹੀ ਸੋਚਣਾ, ਗੰਦਾ ਹੀ ਬੋਲਣਾ ਹੈ ਤੇ ਗੰਦਾ ਹੀ ਕਰਮ ਕਰਨੇ ਆ, ਉਹ ਕਿਤੇ ਨਾ ਕਿਤੇ ਉਹਦਾ ਹੱਲ ਕਰਨਾ ਪਊਗਾ। ਉਹਨਾਂ ਨੇ ਕੁਛ ਨਹੀਂ ਹੋਣ ਦੇਣਾ। ਬੰਦਿਆਂ ਨੂੰ ਨਿਰਾਸ਼ ਕਰ ਕਰਕੇ ਘਰਾਂ 'ਚ ਬਿਠਾ ਦੇਣਗੇ। ਕਿਉਂਕਿ ਮੈਂ ਖੁਦ ਉਹਦਾ ਵਿਕਟਮ ਹਾਂ। ਨਾ ਉਮਰ ਦਾ ਲਿਹਾਜ਼ ਹੈ, ਜੋ ਮੇਰੇ ਬਾਰੇ ਸ਼ਬਦ ਵਰਤ ਰਹੇ ਨੇ, ਮਤਲਬ ਜਿੰਨੇ ਉਹ, ਚਲੋ ਮੈਂ ਤਾਂ ਇਹ ਮੈਂ ਦੇਖਦਾ ਨਹੀਂ, ਮੈਂ ਪੜ੍ਹਦਾ ਨਹੀਂ। ਮੈਂ ਕਿਹਾ ਹੋਇਆ ਬੰਦਿਆਂ ਨੂੰ ਯਾਰ ਮੈਨੂੰ ਨਾ ਦੱਸਿਆ ਕਰੋ, ਮੈਨੂੰ ਲੋੜ ਨਹੀਂ। ਮੈਨੂੰ ਪਤਾ ਵੀ ਬਹੁਤ ਨਫ਼ਰਤ ਕਰਦੇ ਆ ਕੁਛ ਬੰਦੇ, ਉਹ ਕਰਨਗੇ। ਮੈਂ ਆਪਦਾ ਕੰਮ ਕਰਨਾ ਚਾਹੁੰਦਾ, ਪਰ ਚਲ ਮੈਂ ਤਾਂ ਐਂ ਕਰ ਲਿਆ। ਹਰੇਕ ਤੋਂ ਹੁੰਦਾ ਨਹੀਂ, ਬੰਦੇ ਡਿਸਟਰਬ ਹੁੰਦੇ ਨੇ।
ਉਹ ਮੋੜਵਾਂ ਜਵਾਬ, ਜਿਵੇਂ ਦੀਪ ਨੇ ਕਿਹਾ ਵੀ ਇੱਕ ਨੇ ਛੱਡਿਆ ਦੂਜੇ ਨੇ ਮੋੜਵਾਂ ਗਿੱਟਿਆਂ 'ਚ ਮਾਰਿਆ। ਸੋ ਕੌਮ ਦਾ ਸਾਰਾ ਮਾਹੌਲ ਉਹ ਕਰਤਾ। ਬੰਦੇ ਬਹੁਤੇ ਨਹੀਂ, ਕੁਛ ਕੁ ਆਇਡੈਂਟੀਫਾਈ ਹੋ ਜਾਣਗੇ ਜਿਹੜੇ ਸਾਰੀ ਸਮੱਸਿਆ ਦੀ ਜੜ ਹੈ। ਪਰ ਕਰਨਾ ਪਊ ਕੌਮ ਨੂੰ, ਅੱਜ ਕਰ ਲੈਣ ਕੱਲ੍ਹ ਨੂੰ ਕਰ ਲੈਣ। ਸੋ ਪੰਥਕ ਰਾਜਨੀਤੀ ਜਦੋਂ ਗੱਲ ਕਰਦੇ ਆ, ਜਿਹੜੀਆਂ ਤਾਂ ਰਵਾਇਤੀ ਧਿਰਾਂ ਉਹਨਾਂ ਨੂੰ ਤਾਂ ਹੁਣ ਆਪਾਂ ਛੱਡ ਦਈਏ। ਅਕਾਲੀ ਦਲ, ਜਿਹੜੀਆਂ ਖਾੜਕੂ ਲਹਿਰ ਦੇ ਖਾਤਮੇ ਤੋਂ ਬਾਅਦ ਪੰਥਕ ਧਿਰਾਂ ਆਈਆਂ ਸਾਹਮਣੇ, ਕੁਛ 2 ਹੈ 3 ਹੈ 4 ਹੈ ਧੜੇ ਬਣੇ, ਉਹਨਾਂ ਤੋਂ ਵੀ ਮਤਲਬ ਉਹ ਹੋ ਨਹੀਂ ਸਕਿਆ। ਉਸ ਮੇਰਾ ਤਾਂ ਇਹ ਵੀ ਉਹਨਾਂ 'ਚ ਉਹ ਸਮਰੱਥਾ ਨਹੀਂ, ਉਹ ਮੰਨ ਜਾਣਗੇ। ਇਹ ਕੋਈ ਮਿਹਣਾ ਨਹੀਂ ਹੁੰਦਾ। ਮੈਨੂੰ ਕੋਈ ਕਹੇ ਬੰਦਾ ਵੀ ਯਾਰ ਤੂੰ ਘੁਲ ਨਹੀਂ ਸਕਦਾ, ਤੇਰਾ ਸਰੀਰ ਹੀ ਨਹੀਂ, ਮੰਨ ਜੂੰਗਾ ਮੈਂ, ਨਹੀਂ ਐਵੇਂ ਲੱਤ ਤੜਾਊਂਗਾ ਕਿਸੇ ਤੋਂ। ਉਹਨਾਂ ਨੇ ਕਰਕੇ ਦੇਖ ਲਿਆ ਬਹੁਤ ਸਾਲ, ਉਹਨਾਂ ਤੋਂ ਨਹੀਂ ਕੁਛ ਬਣਿਆ। ਉਹਨਾਂ ਦਾ ਘੇਰਾ ਸੁੰਗੜਿਆ, ਵਧਿਆ ਨਹੀਂ, ਸਾਰਿਆਂ ਦਾ ਹੀ। ਆ ਯੂਥ ਤਾਂ ਭਾਲਦਾ ਸੀ ਯਾਰ ਸਾਨੂੰ ਕੋਈ ਥਿਆਵੇ ਬੰਦਾ, ਤੇ ਕਿਵੇਂ ਇੱਕਦਮ ਉਮੜ ਪਿਆ, ਜਿਹਦਾ ਮਤਲਬ ਉਹ ਤੁਹਾਨੂੰ ਰੱਦ ਕਰ ਚੁੱਕੇ ਨੇ। ਤੁਸੀਂ ਉਹਨਾਂ 'ਚ ਉਹ ਵਿਸ਼ਵਾਸ ਤੇ ਆਸ ਨਹੀਂ ਜਗਾ ਸਕੇ। ਸੋ ਇੰਨੀ ਗੱਲ ਮੰਨਣ 'ਚ ਭਲਾ ਕੀ ਹੇਠੀ ਹੈ? ਕੌਮ ਦਾ ਭਲਾ ਹੈ। ਇਹ ਵੀ ਨਹੀਂ ਵੀ ਤੁਹਾਨੂੰ ਕੋਈ ਜੇਲ੍ਹਾਂ 'ਚ ਸੁੱਟ ਦੂ ਤੇ ਤੁਹਾਨੂੰ ਕੋਈ ਐ ਹੁਣ ਵੀ ਲਾਹਣਤਾਂ ਪਾਊ। ਇਹ ਕੋਈ ਲਾਂਭਾ ਹੁੰਦਾ? ਮੈਂ ਕਹਾਂ ਮੇਰੇ 'ਚ ਸਮਰੱਥਾ ਨਹੀਂ। ਮੰਨਣ ਦੀ ਗੱਲ ਹੈ, ਮੰਨ ਜੋ। ਹਾਂ, ਤੁਸੀਂ ਰੋਲ ਕੋਈ ਨਾ ਕੋਈ ਨਿਭਾ ਸਕਦੇ ਹੋ, ਬਹੁਤ ਵਧੀਆ। ਜਿਹੜੇ ਬੰਦੇ ਖਾੜਕੂ ਲਹਿਰ 'ਚ ਰਹੇ ਨੇ, ਨਾਇਕ ਰਹੇ ਨੇ ਵੱਡੇ, ਉਹਨਾਂ ਦੀ ਹਰ ਹਾਲਤ 'ਚ ਰਿਸਪੈਕਟ ਹੋਣੀ ਚਾਹੀਦੀ ਹੈ। ਜੇ ਉਹ ਬਿਲਕੁਲ ਹੀ ਦੁਸ਼ਮਣ ਨਾਲ ਨਹੀਂ ਜਾ ਰਲਦੇ, ਇਹ ਤਮੀਜ਼ ਵੀ ਨਹੀਂ ਰਹੀ ਬੰਦਿਆਂ ਦੀ। ਬੰਦੇ ਟਾਰਗੇਟ ਕੀਤੇ ਗਏ, ਕੁਛ ਧੜੇ ਟਾਰਗੇਟ ਕੀਤੇ ਗਏ ਜਿਨ੍ਹਾਂ ਤੋਂ ਉਹਨਾਂ ਨੂੰ ਖਤਰਾ ਲੱਗਦਾ ਸੀ। ਉਹਦੇ 'ਚ ਖਾਸ ਕਰਕੇ ਭਾਈ ਦਲਜੀਤ ਸਿੰਘ ਬਿੱਟੂ ਪਿਛਲੇ ਕਿੰਨੇ ਸਾਲਾਂ ਤੋਂ ਵੀ ਉਹਦੇ ਇੰਨੀ ਕਰਤਾਰ ਕੁਸ਼ੀ ਕਰਦੇ ਹੋ ਵੀ ਉਹ ਕਿਤੇ ਬੋਲਣ ਜੋਗਾ ਨਾ ਰਹਿ ਜੇ। ਐਂ ਵੀ ਕਤਲ ਹੋ ਰਹੇ ਨੇ। ਸੋ ਇਹ ਰੁਝਾਨ ਨੂੰ ਠੱਲ ਪਾਉਣੀ ਪਊਗੀ। ਪੰਥਕ ਪਰੰਪਰਾ ਮੁਤਾਬਕ ਕੁਛ ਨਾ ਕੁਛ ਸਟੈਪ ਚੁੱਕਣੇ ਪੈਣਗੇ। ਸੋ ਇੰਨੀਆਂ ਕੁ ਮੈਂ ਹੁਣ ਪਿੱਛੋਂ ਆ ਕੇ ਗੱਲਾਂ ਬਹੁਤ ਸਮੇਟੀਆਂ ਤੇ ਮਾਫੀ ਮੰਗਦਾ। ਬਹੁਤ ਹੀ ਟਾਈਮ ਸਮੇਂ ਨਾਲ ਵੱਧ ਲੱਗ ਗਿਆ। ਸੋ ਫਿਰ ਮੌਕਾ ਮਿਲੂਗਾ। ਤੇ ਦੂਜੀ ਗੱਲ ਮੈਂ ਇੱਥੇ ਸਪਸ਼ਟੀਕਰਨ ਦਿੰਦਾ, ਜੋ ਮੈਂ ਗੱਲਾਂ ਕਰ ਰਿਹਾ ਕੋਈ ਅੰਤਮ ਨਹੀਂ। ਮੈਂ ਕਹਾਂ ਵੀ ਮੈਨੂੰ ਕੋਈ ਇਲਹਾਮ ਹੋਇਆ। ਬੁੱਧੀ ਮੁਤਾਬਕ ਇਹ ਹਰ ਬੁੱਧੀ ਦੀ ਸੀਮਾ ਹੈ। ਕਿਸੇ ਬੰਦੇ ਨੂੰ ਗਲਤ ਲੱਗਦੀ ਕੋਈ ਗੱਲ ਨਹੀਂ, ਇਹਨੂੰ ਸੰਜੀਦਾ ਪੜਚੋਲ ਕਰੇ ਜ਼ਿੰਮੇਵਾਰੀ ਦੀ ਭਾਵਨਾ ਨਾਲ, ਗਾਲੀ ਗਲੋਚ ਨਾਲ। ਉਹਦੇ 'ਚੋਂ ਬੜਾ ਕੁਝ ਸਿੱਖ, ਮੈਂ ਵੀ ਸਿੱਖ ਸਕਦਾ, ਦੂਜੇ ਵੀ ਸਿੱਖ ਸਕਦੇ ਨੇ, ਪਰ ਆ ਨਹੀਂ ਹੋ ਰਿਹਾ। ਸੋ ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰੋ। ਮੈਂ ਫਿਰ ਮਾਫੀ ਮੰਗਦਾ ਜ਼ਿਆਦਾ ਸਮਾਂ ਲੈਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।